ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 4 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਟਰੈਕਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ। ਇਸ ਦੇ ਨਾਲ ਸਤਨਾਮ ਸਿੰਘ ਸਨੀ ਪੁਰੇਵਾਲ, ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਨਰਿੰਦਰ ਸਿੰਘ, ਇੰਡੀਆਨਾ, ਹਰਜੀਤ ਸਿੰਘ, ਲੈਥਰੋਪ, ਗੁਰਮੇਲ ਬਾਸੀ, ਐਲਗਰੋਵ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਤਲਵਿੰਦਰ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਪਰਮਜੀਤ ਸਿੰਘ ਦਾਖਾ, ਬਰਕਲੇ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਬਹੁਤ ਇੰਪੋਰਟੈਂਟ ਇਸ਼ੂਜ਼ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਵਾਪਰਿਆ, ਇਕੋਨਮੀ ਵਾਈਜ਼ ਹੋਰ ਜਿਹੜੇ ਬਹੁਤ ਸਾਰੇ ਇਸ਼ੂਜ਼ ਆ ਉਹ ਡਿਸਕਸ ਕੀਤੇ ਜਾਂਦੇ ਆ। ਉਸ ਤੋਂ ਪਹਿਲਾਂ 2-3 ਮਿੰਟ ਆਪਾਂ ਕੀ ਕੁਝ ਅਮਰੀਕਾ ਜਾਂ ਦੁਨੀਆ 'ਚ ਵਾਪਰਿਆ ਉਹ ਤੁਹਾਡੇ ਨਾਲ ਜੇ ਖਬਰਾਂ ਸਾਂਝੀਆਂ ਕਰਦੇ ਜਾਈਏ। ਤੇ ਪੁਰਤਗਾਲ ਤੋਂ ਖਬਰ ਆ ਰਹੀ ਆ, ਲਿਜ਼ਬਨ ਏਰੀਏ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਆ। ਇੱਕ ਕਿਸੇ ਸਿਰਫਰੇ ਨੇ ਲੋਕਾਂ ਦੇ ਉੱਤੇ ਜਿਹੜੀ ਆ ਕਾਰ ਆਪਣੀ ਚੜ੍ਹਾ ਦਿੱਤੀ, ਜਿਹਦੇ ਨਾਲ 16 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋਈ ਹੈਗੀ ਆ। 21 ਜਾਣੇ ਜਿਹੜੇ ਆ ਫੱਟੜ ਹੋਏ ਹੈਗੇ ਆ। ਫੰਕਸ਼ਨਲ ਫਨੀਕੂਲਰ ਰੇਲਵੇ ਕ੍ਰੈਸ਼ ਹੋਇਆ। ਸੋ ਕਾਰ ਨਹੀਂ ਸੌਰੀ ਚੜ੍ਹਾਈ, ਰੇਲਵੇ ਕ੍ਰੈਸ਼ ਹੋਇਆ, ਉਹਦੇ ਨਾਲ ਜਿਹੜੀ ਆ 16 ਜਾਣਿਆਂ ਦੀ ਮੌਤ ਹੋ ਗਈ, 21 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ। ਜੀ ਬਿਲਕੁਲ। ਤੇ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ ਵੀ ਜਿਹੜੇ ਜੁੜ ਚੁੱਕੇ ਆ ਟਰੱਕਿੰਗ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ। ਹਾਂਜੀ ਰਮਨ ਭਾਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਟਰੈਕਿੰਗ ਦੀਆਂ ਵੀ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਨੀ ਹੈ ਕਿ ਕੁਛ ਇਸ ਮੌਕੇ ਜਿਹੜਾ ਉਹ ਚੱਲ ਰਿਹਾ ਆ ਕਿ ਦੁਨੀਆ ਭਰ ਦੇ ਵਿੱਚ ਹੋ ਰਿਹਾ ਟਰੈਕਿੰਗ ਦੀ, ਖਾਸ ਕਰਕੇ ਅਮਰੀਕਾ ਦੀ ਦੁਨੀਆ ਦੇ ਵਿੱਚ, ਉਹਦੇ ਉੱਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਦੇ ਉੱਤੇ ਨਜ਼ਰ ਮਾਰੀਏ। ਟਰੰਪ ਪ੍ਰਸ਼ਾਸਨ ਦੇ ਉਲਟ ਇੱਕ ਹੋਰ ਲਾਸੂਟ ਦਰਜ ਕੀਤਾ ਗਿਆ ਹੈ ਇਸ ਵਾਰ ਵਾਸ਼ਿੰਗਟਨ DC ਦੇ ਦੁਆਰਾ। ਕਹਿੰਦੇ ਵੀ ਡਿਪਲੋਇਮੈਂਟ ਜਿਹੜੀ ਕੀਤੀ ਗਈ ਹੈ ਨੈਸ਼ਨਲ ਗਾਰਡਸ ਦੀ ਵਾਸ਼ਿੰਗਟਨ ਦੇ ਵਿੱਚ, ਉਹ ਇਲੀਗਲ ਆ। ਸੋ ਇਲੀਗਲ ਡਿਪਲੋਇਮੈਂਟ ਨੂੰ ਲੈ ਕੇ ਜਿਹੜਾ ਉਹ ਕੀਤਾ। DC ਦੇ ਜਿਹੜੇ ਅਟਾਰਨੀ ਜਨਰਲ ਨੇ ਬ੍ਰਾਇਨ ਸ਼ੌਬ, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਵਿੱਚੋਂ ਜਿਹੜੀ ਵੀ ਕਾਰਵਾਈ ਕੀਤੀ ਗਈ ਆ ਟਰੰਪ ਹੁਣਾਂ ਦੇ ਦੁਆਰਾ, ਇਹ ਲਾਫੁਲ ਨਹੀਂ ਆ, ਕਾਨੂੰਨ ਦੇ ਹਿਸਾਬ ਦੇ ਨਾਲ ਇਹ ਗਲਤ ਹੈਗੀ ਆ। ਕਹਿੰਦੇ ਵੀ ਰਫ ਸ਼ਾਰਡ ਤਰੀਕੇ ਦੇ ਨਾਲ ਫੰਡਾਮੈਂਟਲ ਟੈਨੈਂਟ ਜਿਹੜੇ ਅਮਰੀਕਨ ਡੈਮੋਕ੍ਰੇਸੀ ਦੇ ਆ, ਉਸ ਦੇ ਉੱਤੋਂ ਦੀ ਆਪਣੀ ਇਹ ਗੱਡੀ ਇੱਕ ਹਿਸਾਬ ਦੇ ਨਾਲ ਚੜ੍ਹ ਰਹੇ ਆ। ਮਿਲਟਰੀ ਇਸ ਦੇ ਵਿੱਚ, ਡੋਮੈਸਟਿਕ ਲਾ ਐਨਫੋਰਸਮੈਂਟ ਦੇ ਵਿੱਚ ਇਨਵੋਲਵ ਨਹੀਂ ਹੋਣੀ ਚਾਹੀਦੀ। ਪਿਛਲੇ ਹਫ਼ਤੇ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਵਿੱਚ ਇਹ ਕਿਹਾ ਸੀਗਾ ਵੀ ਜਿਹੜੀ LA ਦੇ ਵਿੱਚ ਉਹਨਾਂ ਨੇ ਮਰੀਨਸ ਦੇ ਨੈਸ਼ਨਲ ਗਾਰਡਸ ਲਾਏ ਸੀ, ਉਹ ਵੀ ਗਲਤ ਸੀਗੇ। ਪੋਸੇ ਕੋਮਿਟਟਸ ਐਕਟ ਦੇ ਤਹਿਤ ਉਸ ਦੀ ਕਹਿੰਦੇ ਵੀ ਉਲੰਘਣਾ ਇਹਨਾਂ ਦੁਆਰਾ ਜਿਹੜੀ ਉਹ ਕੀਤੀ ਗਈ ਸੀ, ਵੀ ਜਿਹੜੇ ਸਿਵਲੀਅਨ ਲਾ ਐਨਫੋਰਸਮੈਂਟ ਦੇ ਲਈ ਫੌਜੀਆਂ ਦੀ ਜਿਹੜੀ ਉਹ ਵਰਤੋਂ ਨੂੰ ਜਿਹੜਾ ਉਹ ਰੋਕਦਾ ਹੈਗਾ ਆ। ਸੋ ਉਸੇ ਹੀ ਲੱਗਦਾ ਆਧਾਰ ਦੇ ਉੱਤੇ ਵਾਸ਼ਿੰਗਟਨ DC ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਹੁਣ ਇਸ ਕਾਰਵਾਈ ਨੂੰ ਅੰਜਾਮ ਅੱਗੇ ਦਿੱਤਾ ਹੈਗਾ। ਜੀ ਇੱਕ ਖਬਰ ਜੇ ਬਿਜ਼ਨਸ ਨਾਲ ਰਿਲੇਟਡ ਸਾਂਝੀ ਕਰਦੇ ਜਾਈਏ, ADP ਨੇ ਅਨਾਉਂਸ ਕੀਤਾ ਵੀ ਸਿਰਫ 54,000 ਪ੍ਰਾਈਵੇਟ ਜੌਬਸ ਜਿਹੜੀਆਂ ਆ ਉਹ ਕ੍ਰੀਏਟ ਹੋਈਆਂ ਆ ਅਗਸਤ ਮਹੀਨੇ ਦੇ ਵਿੱਚ। ਸੋ ਬਿਜ਼ਨਸ ਜਿਹੜੇ ਆ ਹਜੇ ਵੀ ਜਿਹੜਾ ਆ ਝਿਜਕ ਰਹੇ ਹੈਗੇ ਆ ਲੋਕਾਂ ਨੂੰ ਹਾਇਰ ਕਰਨ ਤੋਂ। ਸੋ ਕਿਉਂਕਿ ਲੇਬਰ ਮਾਰਕੀਟ ਵੀਕ ਹੈਗੀ ਆ, ਸੋ
ਫੈਡ ਜੋ ਆ ਉਹ ਹੋ ਸਕਦਾ ਵੀ ਬਹੁਤ ਜਲਦੀ ਜਿਹੜਾ ਇੰਟਰਸਟ ਰੇਟ ਘੱਟ ਕਰ ਦੇਵੇ। ਜੀ। ਤੇ ਹਰਜੋਤ ਸਿੰਘ ਜੀ, ਰਮਨ ਭਾਜੀ, ਆਪਾਂ ਜਿਹੜਾ ਹੁਣ ਟਰੱਕਿੰਗ ਵੱਲ ਨੂੰ ਜਿਹੜਾ ਉਹ ਵੱਧਦੇ ਆ, ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ, ਵੱਖ-ਵੱਖ ਇਸ਼ੂਜ਼ ਦੇ ਵੱਲ ਜਾਣ ਨੂੰ ਪਹਿਲਾਂ ਰਮਨ ਜੀ, ਜੇ ਕੋਈ ਲੇਟੈਸਟ ਕੋਈ ਲਾਅ ਚੇਂਜ ਜਾਂ ਪਾਲਿਸੀ ਚੇਂਜ ਦੀ ਕੋਈ ਸਿਚੁਏਸ਼ਨ ਇਸ ਟਾਈਮ ਆਪਣੇ ਸਾਹਮਣੇ ਆ ਰਹੀ ਹੈ, ਕੁਛ ਉਹਦੇ ਬਾਰੇ ਜੇ ਤੁਸੀਂ ਜਾਣਕਾਰੀ ਸਾਂਝੀ ਕਰ ਲਿਓ। ਬਿਲਕੁਲ ਰਾਜਕਰਨ, ਜਿਹੜੀ ਲੇਟੈਸਟ ਹੈਗੀ ਹੈ DAT ਵੱਲੋਂ ਜਿਹੜਾ ਜਨਵਰੀ ਦੇ ਵਿੱਚ ਮੂਵ ਕੀਤਾ ਗਿਆ ਸੀਗਾ ਕਿ ਫੈਂਟਨਲ ਨੂੰ ਡਰੱਗ ਟੈਸਟਿੰਗ ਪੈਨਲ ਦੇ ਵਿੱਚ ਐਡ ਕਰ ਦਿੱਤਾ ਗਿਆ। ਫੈਂਟਨਲ ਇੱਕ ਐਸਾ ਡਰੱਗ ਹੈਗਾ ਜਿਹੜਾ ਬਹੁਤ ਹੀ ਮਾਰੂ ਡਰੱਗ ਹੈਗਾ, ਔਰ ਇਸ ਵੇਲੇ ਬਹੁਤ ਜਣੇ ਕੋਲੋਂ ਇਹ ਜਿਹੜਾ ਇਹ ਯੂਜ਼ ਕੀਤਾ ਜਾਂਦਾ, ਜਿਹੜਾ ਕਿ ਅਜੇ ਤੱਕ DOT ਦੇ ਜਿਹੜੇ 5 ਪੈਨਲ ਸੀਗਾ ਇਹਦੇ ਵਿੱਚ ਐਡ ਨਹੀਂ ਸੀਗਾ। ਸੋ ਹੁਣ ਜਿਹੜਾ ਇਹ ਹੈਗਾ ਫੈਂਟਨਲ ਜਿਹੜਾ ਡਰੱਗ ਹੈਗਾ ਉਹ ਵੀ DOT ਦੇ ਜਿਹੜਾ ਚੈੱਕ ਪੈਨਲ ਹੈਗਾ, ਜਿਹੜੇ ਵੀ ਡਰੱਗ ਚੈੱਕ ਕਰਦੇ ਹੈਗੇ ਆ ਉਹਦੇ ਵਿੱਚ ਇਹ ਐਡ ਕਰ ਦਿੱਤਾ ਗਿਆ। ਇਹ ਇੱਕ ਲੇਟੈਸਟ ਹੈਗੀ ਹੈ ਜਿਹੜੀ ਕਿ ਕਾਫੀ ਦੇਰ ਤੋਂ ਇਹ ਵੇਟ ਕੀਤੀ ਜਾ ਰਹੀ ਸੀ, ਔਰ ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਕਾਫੀ ਫੈਂਟਨਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੀ ਫੈਂਟਨਲ ਹੈਗੀ ਹੈ ਕਾਫੀ ਕਿਲਰ ਸਾਬਤ ਹੋ ਰਹੀ ਹੈ। ਸੋ ਇਹ ਜਿਹੜਾ ਹੈਗਾ ਇਹ ਪਹਿਲਾਂ DOT ਦੇ ਜਿਹੜੇ ਟੈਸਟ ਦੇ ਵਿੱਚ ਨਹੀਂ ਸੀਗਾ, ਲੇਕਿਨ ਹੁਣ ਇਹਨੂੰ ਐਡ ਕਰ ਦਿੱਤਾ ਗਿਆ। ਇਹ ਇੱਕ ਮੇਜਰ ਜਿਹੜੀ ਹੈਗੀ ਆ ਚੀਜ਼ ਹੈਗੀ ਆ। ਤੇ ਇਸ ਦੇ ਨਾਲ ਹੀ ਜਿਹੜੀ ਬਾਕੀ ਆਮ ਜਿਹੜੀਆਂ ਇਸ ਵੇਲੇ ਨਿਊਜ਼ ਚੱਲ ਰਹੀਆਂ ਹੈਗੀਆਂ, ਜੋ ਵੀ ਕੁਝ ਚੱਲ ਰਿਹਾ ਹੈਗਾ, ਆਈ ਥਿੰਕ ਸਾਰਿਆਂ ਨੂੰ ਪਹਿਲਾਂ ਤੇ ਮੈਂ, ਕਿਉਂਕਿ ਅੱਜ ਮੇਰੇ ਖਿਆਲ 1 ਵੀਕ ਬਾਅਦ ਆਏ ਹਾਂ, ਤੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਦੇ ਵਿੱਚ ਜੋ ਵੀ ਕੁਛ ਨੁਕਸਾਨ ਹੋ ਰਿਹਾ ਉਹਦੇ ਲਈ ਬਹੁਤ ਹੀ ਅਫਸੋਸ ਹੈ, ਔਰ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈਗਾ। ਆਈ ਥਿੰਕ ਸਾਰਿਆਂ ਨੂੰ ਐਫਰਟ ਕਰਨੀ ਚਾਹੀਦੀ ਹੈ, ਪਰ ਉਹਦੇ ਨਾਲ ਮੈਂ ਬਹੁਤ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਾਰਿਆਂ ਨੂੰ, ਜਿਹੜੀਆਂ ਆਰਗੇਨਾਈਜੇਸ਼ਨ ਸਹੀ ਕੰਮ ਕਰ ਰਹੀਆਂ ਹੈਗੀਆਂ, ਡੋਨੇਸ਼ਨ ਜਾਂ ਮਨੀ ਉਹਨਾਂ ਦੇ ਥਰੂ ਹੀ ਦਿੱਤੀ ਜਾਵੇ, ਕਿਉਂਕਿ ਬਹੁਤ ਜਾਣੇ ਬਹੁਤ ਮਤਲਬ ਕਿ ਤੁਹਾਨੂੰ ਆ ਰਹੀਆਂ ਹੈਗੀਆਂ ਕਿ ਰਿਕੁਐਸਟ ਕਿ ਡੋਨੇਸ਼ਨ ਵਾਸਤੇ। ਸੋ ਪਤਾ ਨਹੀਂ ਲੱਗਦਾ ਹੈਗਾ ਕਿ ਡੋਨੇਸ਼ਨ ਕਿੱਥੋਂ ਦੀ ਕਿੱਥੇ ਚਲੀ ਜਾਂਦੀ ਹੈ, ਕੀ ਹੁੰਦਾ ਆ। ਇੱਕ ਤਾਂ ਉਹ ਬਹੁਤ ਜ਼ਰੂਰੀ ਆ। ਦੂਸਰਾ, ਆਪਾਂ ਇੱਕ ਦੇਖ ਹੀ ਲਿਆ ਕਿ ਜਿਹੜਾ ਆਪਣਾ ਰੀਸੈਂਟ ਐਕਸੀਡੈਂਟ ਸੀਗਾ ਅਗਸਤ ਦੇ ਵਿੱਚ ਹੋਇਆ, ਇਹਦੇ ਵਿੱਚ ਜਿਹੜੀ ਇੱਕ ਪਟੀਸ਼ਨ ਹੋਈ ਸੀ ਉਹਦੇ ਉੱਤੇ ਕਿੰਨਾ ਪੈਸਾ ਇਕੱਠਾ ਹੋਇਆ ਹੈਗਾ, ਔਰ ਉਹ ਪੈਸਾ ਕਿਤੇ ਨਾ ਕਿਤੇ ਚਲਾ ਗਿਆ ਹੈਗਾ ਕਿਸੇ ਤੇ ਜਿਹੜੇ ਕੰਮ ਵਾਸਤੇ ਉਹ ਸ਼ੁਰੂ ਕੀਤਾ ਸੀ, ਉਹ ਮੇਰੇ ਖਿਆਲ ਉਹਦੇ ਲਈ ਤਾਂ $1 ਵੀ ਯੂਜ਼ ਨਹੀਂ ਹੋਇਆ। ਸੋ ਬਹੁਤ ਧਿਆਨ ਦੇ ਨਾਲ ਇਹ ਚੀਜ਼ ਕਰੋ। ਡੋਨੇਸ਼ਨ ਕਰਨ ਨੂੰ ਸਾਡੀ ਕਮਿਊਨਿਟੀ ਜਿਹੜੀ ਆ ਬਹੁਤ ਅੱਗੇ ਆ, ਬਹੁਤ ਚੰਗੀ ਗੱਲ ਹੈ, ਪਰ ਡੋਨੇਸ਼ਨ ਬੜੀ ਸੋਚ ਸਮਝ ਕੇ ਕਰੋ ਤਾਂ ਕਿ ਜਿਹੜੀ ਹੈ ਸਹੀ ਸਮੇਂ ਤੇ ਸਹੀ ਜਗ੍ਹਾ ਤੇ ਜਿਹੜੀ ਹੈ ਡੋਨੇਸ਼ਨ ਯੂਜ਼ ਹੋ ਸਕੇ। ਬਿਲਕੁਲ ਰਮਨ ਜੀ, ਚੰਗੀ ਗੱਲ ਆ। ਕੋਸ਼ਿਸ਼ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ, ਹਰ ਇੱਕ ਜਣਾ ਆਪੋ ਆਪਣੇ ਪਿੰਡਾਂ ਦੇ ਨਾਲ ਜਿਹੜਾ ਉਹ ਜੁੜਿਆ, ਪਿੰਡਾਂ ਦੇ ਡਾਇਰੈਕਟ ਬੰਦਿਆਂ ਨੂੰ ਜਿਨ੍ਹਾਂ ਨੂੰ ਲੋੜ ਆ, ਸਿੱਧੇ ਉਹਨਾਂ ਦੇ ਅਕਾਊਂਟਾਂ 'ਚ ਜੇ ਤੁਸੀਂ ਮਦਦ ਕਰਨੀ ਉਸ ਤਰੀਕੇ ਦੇ ਨਾਲ ਜਿਹੜਾ ਉਹ ਕਰੋ। ਕਿਉਂਕਿ ਫਾਰਮਰ ਪ੍ਰੋਟੈਸਟ ਤੋਂ ਬਾਅਦ ਹਰਜੋਤ ਸਿੰਘ ਜੀ, ਇੱਕ ਚੀਜ਼ ਆਪਾਂ ਇਹ ਵੀ ਦੇਖੀ ਹੈ ਨਾ ਵੀ ਇੰਡੀਆ ਨੇ ਜਦੋਂ ਬਾਹਰੋਂ ਹੁਣ ਜੇ ਕੋਈ ਮਦਦ ਦੇ ਲਈ ਵੀ ਮਨੀ ਜਿਹੜੀ ਉਹ ਘੱਲਦਾ ਹੈ, ਚਾਹੇ ਉਦੋਂ ਫਾਰਮਰ ਪ੍ਰੋਟੈਸਟ ਦੇ ਮਦਦ ਦੇ ਲਈ ਘੱਲ ਰਹੇ ਸੀ, ਤਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਕਹਿ ਲਓ ਵੀ ਉਹਨਾਂ ਆਰਗੇਨਾਈਜੇਸ਼ਨਾਂ ਦੇ ਉਲਟ ਕਾਰਵਾਈਆਂ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਆ, ਜਾਂ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਸੋ ਅਖਿਆਈ ਤਾਂ ਜਿਹੜੀ ਉਹ ਹੋਊਗੀ, ਪਰ ਆਪੋ ਆਪਣੇ ਪਿੰਡੋ ਪਿੰਡੀ ਜਿਹੜੀ ਉਹ ਮਦਦ ਕਰੋ। ਨਾਲੇ ਅਜੇ ਹਰਜੋਤ ਸਿੰਘ ਜੀ ਇਹ ਵੀ ਚੱਕਰ ਆ ਵੀ ਪਾਣੀ ਘਟਿਆ ਨਹੀਂ, ਪਾਣੀ ਅਜੇ ਵੀ ਵੱਧ ਰਿਹਾ ਆ, ਮੀਂਹ ਪੈ ਰਿਹਾ ਆ, ਪਿੱਛੋਂ ਬੰਨ ਖੋਲ ਕੇ ਪਾਣੀ ਜਿਹੜੇ ਆ ਉਹ ਹੋਰ ਛੱਡੇ ਜਿਹੜੇ ਉਹ ਜਾ ਰਹੇ ਆ, ਤੇ ਅਜੇ ਸਿਚੁਏਸ਼ਨ ਮਾੜੀ ਹੋ ਸਕਦੀ ਆ। ਚਲੋ ਆਪਾਂ ਅਰਦਾਸ ਕਰਦੇ ਆ ਨਾ ਹੋਵੇ, ਬਟ ਆਪਾਂ ਨੂੰ ਰੈਡੀ ਜਿਹੜਾ ਇਸ ਚੀਜ਼ ਦੇ ਲਈ ਰਹਿਣਾ ਚਾਹੀਦਾ ਆ ਵੀ ਕਿੱਦਾਂ ਆ। ਸੋ ਕ੍ਰਾਈਸਿਸ ਦੇ ਮਲਟੀਪਲ ਸਟੇਜਿਸ ਹੁੰਦੇ ਆ, ਇਹ ਆਪਾਂ ਇੱਕ ਸਟੇਜ ਚੋਂ ਲੰਘ ਰਹੇ ਆ। ਅਜੇ ਜਦੋਂ ਪਾਣੀ ਰਿਸੀਡ ਕਰਨਾ ਹੈ, ਉਸ ਤੋਂ ਬਾਅਦ ਇੱਕ ਡਿਫਰੈਂਟ ਸਟੇਜ ਆਉਣਾ ਆ, ਮੁੜ ਵਸੇਬੇ ਦਾ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਸਟੇਜ ਆਉਣਾ ਆ। ਸੋ ਹੈਲਪ ਆਲ ਦਾ ਵੇ ਥਰੂ ਜਿਹੜੀ ਉਹ ਆਪਾਂ ਨੂੰ ਕਰਨੀ ਪੈਣੀ ਆ। ਸੋ ਹਰ ਇੱਕ ਜਣਾ ਜਦੋਂ ਜਿਹੜੀ ਮਦਦ ਕਰ ਸਕਦਾ ਆ ਉਹ ਜ਼ਰੂਰ ਜਿਹੜੀ ਉਹ ਕਰੇ। ਇੱਕ ਚੀਜ਼ ਹੈਗੀ ਆ ਵੀ ਪੰਜਾਬ ਦੀ ਹੀ ਪੰਜਾਬ ਨੇ ਬਾਂਹ ਫੜਨੀ ਆ, ਪੰਜਾਬੀਆਂ ਨੇ ਹੀ, ਚਾਹੇ ਉਹ ਉੱਥੇ ਨੇ ਚਾਹੇ ਉਹ ਇੱਥੇ ਨੇ, ਉਹਨਾਂ ਨੇ ਉਸ ਧਰਤੀ ਦੇ ਨਾਲ ਜੁੜੇ ਆ, ਉਸ ਜੜ੍ਹਾਂ ਦੇ ਨਾਲ ਜੁੜੇ ਆ, ਤੇ ਉਹਦੀ ਮਦਦ ਦੇ ਲਈ ਹਮੇਸ਼ਾ ਜਿਹੜੇ ਉਹ ਤਤਪਰ ਨੇ ਤੇ ਹਮੇਸ਼ਾ ਜਿਹੜੇ ਉਹ ਅੱਗੇ ਰਹਿਣਗੇ। ਸੋ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆ ਵੀ ਉੱਥੇ ਦੇ ਪਾਉਣ ਦੇ ਵਿੱਚ, ਉੱਥੇ ਦੇ ਪਾਣੀ ਦੇ ਵਿੱਚ, ਉੱਥੇ ਦੀ ਧਰਤ ਦੇ ਵਿੱਚ, ਇਹ ਗੁਰੂਆਂ ਪੀਰਾਂ ਦੀ ਧਰਤੀ ਦੀ ਇੱਕ ਖਾਸੀਅਤ ਆ ਵੀ ਜਿਹੜੇ ਪੰਜਾਬੀਆਂ ਨੂੰ ਇਹ ਹੱਲਾਸ਼ੇਰੀ ਹਮੇਸ਼ਾ ਦਿੰਦੀ ਆ ਵੀ ਹਮੇਸ਼ਾ ਹੀ ਮਜਲੂਮ ਦੀ ਬਾਂਹ ਫੜਨੀ ਆ ਤੇ ਮਦਦ ਜਿਹੜੀ ਉਹ ਜ਼ਰੂਰ ਕਰਨੀ ਆ। ਸੋ ਜ਼ਰੂਰ ਆਪਾਂ ਪੰਜਾਬ ਦਾ ਹੀ ਬਾਂਹ ਨਾਲ ਹੀ, ਮੋਢੇ ਦੇ ਨਾਲ ਮੋਢਾ ਜੋੜ ਕੇ ਹੀ ਚੱਲਣਾ ਹੈ।
ਸੋ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡਾ ਕੋਈ ਵੀ ਟਰੱਕਿੰਗ ਰਿਲੇਟਡ ਕੁਐਸਚਨ ਹੈਗਾ, ਉਹ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 4082725200। ਪ੍ਰੋਬਲਮ ਕੀ ਹੁੰਦੀ ਆ, ਲੇਟ ਕਾਲ ਕਰਦੇ ਆ ਫਿਰ ਸਾਡਾ ਸ਼ੋਅ ਬਹੁਤ ਲੰਮਾ ਚਲੇ ਜਾਂਦਾ ਤੇ ਫਿਰ ਉਹ ਪ੍ਰੋਫੈਸ਼ਨਲੀ ਠੀਕ ਨਹੀਂ ਲੱਗਦਾ ਹੈਗਾ। ਜੋ ਫਲੋਰੀਡਾ 'ਚ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਬਹੁਤ ਚੀਜ਼ਾਂ ਵਾਪਰ ਰਹੀਆਂ, ਉਹ ਆਪਾਂ ਡਿਟੇਲ 'ਚ ਡਿਸਕਸ ਕਰਨੀਆਂ। ਉਹ ਤੋਂ ਪਹਿਲਾਂ ਰਮਨ ਜੀ 2-3 ਖਬਰਾਂ ਟਰੱਕਿੰਗ ਨਾਲ ਰਿਲੇਟਡ ਜੀ ਸਾਂਝੀਆਂ ਕਰ ਲਈਏ। FMCSC ਨੇ 3 ELDs ਨੂੰ ਜਿਹੜਾ ਰਿਵੋਕ ਕੀਤਾ ਹੈ ਤੇ ਨਾਲ ਉਹਨਾਂ ਨੇ ਇਹ ਕਿਹਾ ਵੀ ਟਰੱਕਰਸ ਟੂ ਰਿਵਰਟ ਟੂ ਪੇਪਰ ਲੌਗਸ। ਇਹ CD ਲਾਈਫ ਜਿਹੜਾ ਹੈ ਉਹ ਰਿਪੋਰਟ ਕਰ ਰਿਹਾ ਜੀ। ਰਮਨ ਜੀ, ਮੈਨੂੰ ਲੱਗਦਾ ਬਿਲਕੁਲ ਜੀ, ਇਹਦੇ ਵਿੱਚ ਜਿਹੜੀਆਂ ELD ਥੋੜਾ ਡਿਲੇ 'ਚ ਚੱਲ ਰਹੇ ਆ ਤੁਸੀਂ। ਹਾਂਜੀ, ਕੋਈ ਨਹੀਂ, ਆਵਾਜ਼ ਆ ਰਹੀ ਜੀ? ਜੀ ਆ ਰਹੀ ਅੱਛਾ, ਜਿਹੜੀ ELD ਜਿਹੜੀਆਂ ਮਤਲਬ ਕਿ ਕੱਢੀਆਂ ਗਈਆਂ ਲਿਸਟ ਦੇ ਵਿੱਚ, ਉਹ TT ELD PT30, ELOG 42, ਰੈਨੇਸੈਂਸ ELD, ਇਹ ਸਾਰੀਆਂ ਜਿਹੜੀਆਂ ELD ਆ ਇਹ ਜਿਹੜੀਆਂ ਇਹਦੇ ਵਿੱਚੋਂ ਰਿਮੂਵ ਕੀਤੀਆਂ ਗਈਆਂ। ਰੀਸੈਂਟਲੀ ਗੱਲ ਇਹੋ ਹੀ ਹੋ ਰਹੀ ਸੀਗੀ ਕਿ ਜਿਹੜਾ ਟਰੱਕਿੰਗ ਦੇ ਵਿੱਚ ਜੋ ਸਿਚੁਏਸ਼ਨ ਇਸ ਵੇਲੇ ਚੱਲ ਰਹੀ ਹੈਗੀ ਆ, ਜੋ ਵੀ ਪ੍ਰੋਬਲਮਸ ਇਸ ਵੇਲੇ ਚੱਲ ਰਹੀਆਂ ਹੈਗੀਆਂ, ਉਹਨੂੰ ਆਪਾਂ ਕੋਲੋਂ ਘਟਾਇਆ ਕਿੱਦਾਂ ਜਾ ਸਕਦਾ, ਉਹਨੂੰ ਕਿੱਦਾਂ ਮਿਟੀਗੇਟ ਕੀਤਾ ਜਾ ਸਕਦਾ, ਜਾਂ ਮਤਲਬ ਕਿ ਕਿਸ ਤਰ੍ਹਾਂ ਉਹਨੂੰ ਹੈਂਡਲ ਕੀਤਾ ਜਾ ਸਕਦਾ। ਮੇਰੇ ਖਿਆਲ ਦੇ ਵਿੱਚ ਇਹਦੀ ਆਪਾਂ ਪਿਛਲੇ ਵੀਕ ਇੱਕ ਆਪਾਂ ਨੂੰ ਰਿਕੁਐਸਟ ਵੀ ਆਈ ਸੀ ਵੀ 2 ਚੀਜ਼ਾਂ ਜਿਹੜੀਆਂ ਆ ਅਸੀਂ ਹਰ ਵਾਰੀ ਇਹ ਸੋਚਦੇ ਹਾਂ ਕਿ ਕਰਾਂਗੇ ਡਰਾਈਵਰਸ ਵਾਸਤੇ ਜਾਂ ਕੰਪਨੀਜ਼ ਵਾਸਤੇ ਲੈ ਕੇ ਆਵਾਂਗੇ। ਪਿਛਲੇ ਵੀਕ ਅਸੀਂ ਇਹ ਗੱਲ ਕੀਤੀ ਸੀਗੀ ਕਿ ਜਿਹੜੀਆਂ ਟਰੱਕਾਂ ਦੇ ਵਿੱਚ ਝਾਲਰਾਂ ਲੱਗੀਆਂ ਆ, ਆਪਣੇ ਡੋਰ ਜਿਹੜੇ ਆ ਉਹ ਕਵਰ ਕੀਤੇ ਆ, ਉੱਤੇ ਫੋਟੋਜ਼ ਲਾਈਆਂ, ਮਤਲਬ ਕਿ ਚਾਹੇ ਉਹ ਆਪਣੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਨਿਸ਼ਾਨ ਆ ਜਾਂ ਹੋਰ ਕੋਈ ਵੀ ਤੁਸੀਂ ਐਸੀ ਆਈਡੈਂਟੀਫਿਕੇਸ਼ਨ ਜਿਹੜੀ ਉੱਤੇ ਲੱਗੀ ਹੈਗੀ ਆ, ਅਸੀਂ ਕਿਹਾ ਸੀਗਾ ਕਿ ਸਹਿਜਤਾ ਦੇ ਨਾਲ ਕੀ ਰਿਕੁਐਸਟ ਹੈ ਕਿ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਰਿਮੂਵ ਕਰ ਦਿੱਤੀਆਂ ਜਾਣ, ਤਾਂ ਕਿ ਤੁਸੀਂ ਆਈਡੈਂਟੀਫਾਈ ਇੱਦਾਂ ਨਾ ਹੋ ਜਿੱਦਾਂ ਤੁਸੀਂ ਹੋ ਰਹੇ ਆ ਇਸ ਵੇਲੇ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੈਂ I-5 ਦੇ ਉੱਤੇ ਹੀ ਰਹਿਣਾ ਆ। I-5 ਦੇ ਉੱਤੇ ਕਈ ਵਾਰੀ ਮੌਕਾ ਮਿਲਦਾ ਟਰੱਕ ਦੇ ਲਾਗੇ ਜਾਣ ਦਾ, ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਹੀ ਜਿੰਨੇ ਵੀ ਟਰੱਕ ਮਿਲੇ ਉਹਦੇ ਵਿੱਚੋਂ ਐਟਲੀਸਟ 50%, 30-40% ਟਰੱਕ ਤਾਂ ਅਜੇ ਵੀ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ, ਜਿਹੜੇ ਕਿ ਇੱਥੋਂ ਪਾਸ ਥਰੂ ਹੁੰਦੇ ਆ, ਟਰੱਕ ਦੇਖੇ ਜਾਂਦੇ ਆ। ਸੋ ਅਸੀਂ ਸਿਰਫ ਇਹ ਸਾਡੀ ਰਿਕੁਐਸਟ ਨਹੀਂ ਗੀ, ਸਾਡੀ ਇਹ ਪੁਰਜ਼ੋਰ ਮੰਗ ਵੀ ਆ ਕਿ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਬਹੁਤ, ਔਰ ਕਈ ਮੈਂ ਵੀਡੀਓਜ਼ ਇਹ ਵੀ ਦੇਖੀਆਂ ਹੈਗੀਆਂ ਰਾਜਕਰਨ, ਕਿ ਜਿਹੜੇ ਬੜੇ ਸਹਿਜਤਾ ਨਾਲ, ਬੜੇ ਬੰਦੇ ਪਿਆਰ ਦੇ ਨਾਲ ਕਹਿ ਰਹੇ ਆ ਕਿ ਆਪਾਂ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ, ਇਹ ਚੀਜ਼ਾਂ ਨੂੰ ਖਤਮ ਕਰੀਏ, ਬੰਦ ਕਰੀਏ। ਸੋ ਮੇਰੇ ਖਿਆਲ ਦੇ ਵਿੱਚ ਕਿ ਇੰਡਸਟਰੀ ਦੇ ਵਿੱਚ ਇੱਕ ਹੁਣ ਹਾਦਸਾ ਹੋਰ ਰੀਸੈਂਟਲੀ ਇਸੇ ਹਫਤੇ ਵਾਪਰ ਗਿਆ ਬਾਇਰਨ ਟਰੱਕ ਸਟਾਪ ਦੇ ਉੱਤੇ, ਲਵਸ ਟਰੱਕ ਸਟਾਪ ਦੇ ਉੱਤੇ, ਜਿੱਥੇ ਕਿ ਇੱਕ ਆਪਣੇ ਪੰਜਾਬੀ ਟਰੱਕ ਡਰਾਈਵਰ ਨੇ ਦੂਜੇ ਆਪਣੇ ਕੋ ਡਰਾਈਵਰ ਨੂੰ ਗੋਲੀ ਮਾਰ ਦਿੱਤੀ। ਸੋ ਉਹ ਵੀ ਜਿਹੜੀ ਚੀਜ਼ ਆ ਉਹ ਵੀ ਹਾਈਲਾਈਟ ਹੋ ਰਹੀ ਹੈ ਬਹੁਤ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨੂੰ ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸ ਢੰਗ ਦੇ ਨਾਲ ਲੋਕੀ ਸੋਚਦੇ ਆ। ਮਤਲਬ ਗੁੱਸਾ ਇੰਨਾ ਕਿ ਤੁਸੀਂ ਕੋ ਡਰਾਈਵਰ ਨੂੰ ਗੋਲੀ ਮਾਰ ਦਿਓ। ਹੁਣ ਕਿੰਨਾ ਕੁ ਮਤਲਬ ਕਿ ਉਸ ਚੀਜ਼ ਦੇ ਵਿੱਚ ਦੇਖੋ ਵੀ ਅੱਗੇ ਆਲਰੇਡੀ ਆਪਾਂ ਇੰਨੇ ਅੰਡਰ ਫਾਇਰ ਹੈਗੇ ਆ, ਤੇ ਉੱਤੋਂ ਇਹ ਚੀਜ਼ਾਂ ਹੋ ਜਾਣੀਆਂ, ਵਾਪਰ ਜਾਣੀਆਂ, ਇਹ ਕਿੱਥੇ ਕੁ ਜਾ ਕੇ ਅਸਰ ਕਰਨਗੀਆਂ। ਜੀ, ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਤੇ ਇੱਕ ਖਬਰ ਜਿਹੜੀ ਹੁਣੇ ਅੱਜ ਆ ਰਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ, ਰਮਨ ਜੀ, ਕਹਿੰਦੇ ਵੀ ਜਿਹੜਾ ਵਾਈਡਨ ਏਰਾ ਦਾ ਰੂਲ ਆ ਇੰਡੀਪੈਂਡੈਂਟ ਕੰਟਰੈਕਟਰ ਦੇ ਸੰਬੰਧ ਦੇ ਵਿੱਚ, ਉਹ ਉਸ ਨੂੰ ਰਿਵਰਟ ਕਰ ਰਿਹਾ ਹੈਗਾ, ਰਿਸੈਂਡ ਕਰ ਰਿਹਾ ਹੈਗਾ। ਕਹਿੰਦੇ ਵੀ ਉਹ ਇੱਕ ਤਰ੍ਹਾਂ ਦੇ ਨਾਲ ਰੈਕਲੈਸ ਤੇ ਜੌਬ ਕਿਲਿੰਗ ਸਕੀਮ ਸੀਗੀ, ਜੋ ਐਕਟਿੰਗ ਲੇਬਰ ਸੈਕਟਰੀ ਜੂਲੀ ਸੂ ਨੇ ਕੀਤੀ ਸੀ। ਤੇ ਇਹ ATA ਵੀ ਅੱਜ ਉਹਨਾਂ ਨੇ ਇਸ ਚੀਜ਼ ਦੀ ਸਪੋਰਟ ਕੀਤੀ ਹੈਗੀ ਆ। ਫਿਰ US ਡਿਪਾਰਟਮੈਂਟ ਆਫ ਲੇਬਰ ਦੀ ਜੋ ਸਟੇਟਮੈਂਟਸ ਆਈ ਹੈਗੀ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਅਸੀਂ ਉਹਦੇ ਨਾਲ ਐਗਰੀ ਕਰਦੇ ਹੈਗੇ ਆ। ਸੋ ਇਹਦੇ ਨਾਲ ਕਾਫੀ ਕੁਝ ਚੇਂਜ ਹੋਣ ਜਾ ਰਿਹਾ। ATA ਵਾਲੇ ਰਿਪੋਰਟ ਕਰ ਰਹੇ ਆ। ਭਾਜੀ ATA ਵਾਲੇ ਤਾਂ ਮੈਨੂੰ ਲੱਗਦਾ ਥਾਲੀ ਦੇ ਬੈਂਗਣ ਆ, ਜਿੱਧਰ ਨੂੰ ਥਾਲੀ ਉਲਟਦੀ ਉੱਧਰ ਨੂੰ ਉਲਟ ਜਾਂਦੇ ਆ ਨਾਲ ਹੀ। ਮਤਲਬ ਸ਼ਰਮ ਵਾਲੀ ਗੱਲ ਆ। ਮਤਲਬ ਇਹੋ ਹੀ ATA ਜਿਹੜਾ ਆ ਪਹਿਲਾਂ ਦੂਜੇ ਬੰਨੇ ਨੂੰ ਹੁੰਦਾ ਸੀਗਾ। ਇਹੋ ਹੀ ATA ਪਹਿਲਾਂ ਕਹਿੰਦਾ ਸੀਗਾ ਕਿ ਡਰਾਈਵਰ ਦੀ ਹਾਇਰਿੰਗ ਜਿਹੜੀ ਆ ਉਹ ਲੀਨੀਅੰਟ ਕੀਤੀ ਜਾਵੇ ਕਿਉਂਕਿ ਡਰਾਈਵਰ ਸ਼ਾਰਟੇਜ ਹੈਗੀ ਆ। ਅੱਜ ਉਹੀ ATA ਦੂਜੇ ਬੰਨੇ ਨੂੰ ਤੁਰਿਆ ਫਿਰਦਾ ਆ। ਮਤਲਬ ਉਹਨਾਂ ਨੂੰ ਮਤਲਬ ਥੋੜ੍ਹੀ ਜਿਹੀ ਮਤਲਬ ਕਿ ਬੰਦਿਆਂ ਨੂੰ ਗੱਲ ਕਰਨ ਲੱਗਿਆ ਸ਼ਰਮ ਚਾਹੀਦੀ ਆ ਵੀ ਮਤਲਬ ਅਸੀਂ ਕਿੱਥੇ ਸਟੈਂਡ ਕਰਦੇ ਹੈਗੇ। ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਲਾਅ ਸੀਗਾ AB5, ਜਿਹੜਾ ਇਹ ਡੈਫੀਨੇਟਲੀ ਸਟ੍ਰਿਕਟ ਸੀਗਾ ਬਹੁਤ ਕੈਲੀਫੋਰਨੀਆ ਦੇ ਵਿੱਚ।
ਬਟ ਡੂ ਵੀ ਨੀਡ ਇਟ? ਯੈਸ ਵੀ ਨੀਡ ਇਟ, ਬਿਕਾਜ਼ ਇਹ ਖੁੱਲ੍ਹ ਕੇ ਮੈਂ ਤੁਹਾਨੂੰ ਕਹਿਣਾ ਕਿ ਇਹ ਨੀਡਡ ਸੀਗਾ। ਯੈਸ, ਇਹ ਨੀਡਡ ਸੀਗਾ, ਕਿਉਂਕਿ ਬਹੁਤ ਜਾਣਿਆਂ ਦਾ ਸ਼ੋਸ਼ਣ ਹੋ ਰਿਹਾ, ਬਹੁਤ ਜਾਣਿਆਂ ਦਾ ਇਹਦੇ ਵਿੱਚ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ। ਠੀਕ ਹੈ ਨਾ। ਸਾਡੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਆ, ਸਾਡੇ ਜਿਹੜੇ ਡਰਾਈਵਰਸ ਹੈਗੇ ਆ, ਉਹ ਇਸ ਚੀਜ਼ ਨੂੰ ਸਮਝਦੇ ਨਹੀਂ ਕਿ ਜੇ 1099 ਵਰਸਸ W2 ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਖਿਲਵਾੜ ਹੋ ਰਿਹਾ ਉਹਨਾਂ ਨਾਲ। ਸੋ ਇਹ ਠੀਕ ਆ, ਇਹਦੇ ਪ੍ਰੋਜ਼ ਐਂਡ ਕੌਨਸ ਹੈਗੇ ਆ। ਠੀਕ ਹੈ ਨਾ। ਬਹੁਤ ਕੰਪਨੀਆਂ ਜਿਹੜੀਆਂ ਆ ਉਹ ਇਹਦੇ ਵਿੱਚ ਨੁਕਸਾਨ ਵੀ ਹੋਇਆ ਹੈਗਾ, ਪਰ ਇਹ ਇੱਕ ਜਿਹੜਾ ਇਹਨੂੰ ਟੋਟਲੀ ਅਬੋਲਿਸ਼ ਕਰਨਾ ਵੀ ਜਿਹੜਾ ਉਹ ਗਲਤ ਹੈਗਾ, ਕਿਉਂਕਿ ਇਹ ਬੇਸਿਕ ਰੂਲ ਹੈਗਾ ਕਿ ਜੇ ਤੁਸੀਂ ਐਜ਼ ਅ ਇੰਪਲੋਈ ਆ ਤੇ ਤੁਹਾਨੂੰ ਇੰਪਲੋਈ ਨੂੰ W2 ਮਿਲਣਾ ਚਾਹੀਦਾ, ਤੁਹਾਨੂੰ ਇੰਪਲੋਈ ਨੂੰ ਸਾਰਾ ਟੈਕਸ ਜਿਹੜਾ ਉਸ ਹਿਸਾਬ ਦੇ ਨਾਲ ਕੱਟਿਆ ਜਾਣਾ ਚਾਹੀਦਾ। ਸੋ ਇਹ ਚੀਜ਼ ਜਿਹੜੀ ਆ, ਮੈਂ ਸ਼ਾਇਦ ਹੋ ਸਕਦਾ ਕਿ ਇਹਦੇ ਨਾ ਸਹਿਮਤ ਹੋਵਾਂ ਇਹਦੇ ਵਿੱਚ। ਠੀਕ ਆ, ਸਖਤੀ ਬਹੁਤ ਸੀਗੀ, ਸਖਤ ਸੀਗਾ ਰੂਲ, ਇਹ ਮੰਨਦੇ ਆ। ਠੀਕ ਹੈ ਨਾ। ABC ਜਿਹੜਾ ਟੈਸਟ ਸੀਗਾ ਉਹਦੇ ਵਿੱਚ ਬਹੁਤ ਸਖਤੀ ਦੇ ਨਾਲ ਇਹਨੂੰ ਲਿਆ ਗਿਆ ਸੀਗਾ, ਸਪੈਸ਼ਲੀ ਕੈਲੀਫੋਰਨੀਆ ਦੇ ਵਿੱਚ। ਪਰ ਜੇ ਇਹਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਵਰਕਰ ਹੈਗਾ, ਇਹ ਜਿਹੜਾ ਲਾਅ ਇਹਨੂੰ ਅਬੋਲਿਸ਼ ਕਰਨਾ, ਦੈਟ ਮੀਨਸ ਦੈਟ ਯੂ ਆਰ ਹੈਲਪਿੰਗ ਅ ਬਿਗਰ ਪਲੇਅਰਸ ਇਨ ਦਾ ਇੰਡਸਟਰੀ। ਪਰ ਜਿਹੜੇ ਛੋਟੇ ਪਲੇਅਰ ਆ ਉਹਨਾਂ ਨੂੰ ਸ਼ਾਇਦ ਲੱਗਦਾ ਹੋਊਗਾ ਵੀ ਇਹ ਨੁਕਸਾਨ ਕਰ ਰਿਹਾ ਸੀ ਸਾਡਾ, ਪਰ ਅਲਟੀਮੇਟਲੀ ਜਿਹੜਾ ਵਰਕਰ ਹੈਗਾ ਉਹਦਾ ਬੈਨੀਫਿਟ ਹੈਗਾ ਜੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਪਤਾ ਨਹੀਂ ਹੋਣਾ ATA ਕੀ ਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਤੇ ਦੂਸਰੀ ਇੱਕ ਟਰੱਕਾਂ ਦੀ ਐਸੋਸੀਏਸ਼ਨ ਹੈਗੀ OIDA, ਉਹ ਇੰਡੀਪੈਂਡੈਂਟ ਓਨਰ ਆਪਰੇਟਰ ਵਾਲਿਆਂ ਦੀ। ਸੋ ਇਹ ਦੋਨੋਂ ਹੀ ਜਿਹੜੀਆਂ ਐਸੋਸੀਏਸ਼ਨਸ ਆ, ਇਹ ਅੱਜ ਦੀ ਡੇਟ 'ਚ ਜਿੰਨੀਆਂ ਕੁ ਮੈਂ ਉਹਨਾਂ ਦੀਆਂ ਪੋਸਟ ਦੇਖ ਰਿਹਾ, ਉਹ ਬੜੀਆਂ ਐਂਟੀ ਇਮੀਗ੍ਰੈਂਟ ਆ, ਖਾਸ ਕਰਕੇ ਪੰਜਾਬੀਆਂ ਦੇ ਉਲਟ ਵਾਲੀਆਂ। ਜਦੋਂ ਤੋਂ ਹੀ ਇਹ ਫਰੀਡਾ ਵਾਲਾ ਐਕਸੀਡੈਂਟ ਹੋਇਆ ਹੈਗਾ, ਆਪਣੇ ਬੰਦੇ ਵੀ ਜਿਹੜੇ ਆ ਉਹ ਗਲਤੀ ਦਰ ਗਲਤੀ ਕਰਨੋਂ ਹਟਦੇ ਨਹੀਂ ਹੈਗੇ। ਪਿਛਲੇ ਹਫ਼ਤੇ ਇੱਕ ਨੌਜਵਾਨ ਨੇ, ਦਿਲਪ੍ਰੀਤ ਸਿੰਘ ਨੇ ਕਾਲ ਕੀਤੀ ਸੀ, ਉਹਨੂੰ ਬਹੁਤ ਲੋਕਾਂ ਨੇ ਉਹਨੂੰ ਪੋਜ਼ੀਟਿਵ ਸੈਂਸ ਦੇ ਵਿੱਚ ਲਿਆ, ਲੱਖਾਂ ਦੀ ਗਿਣਤੀ ਦੇ ਵਿੱਚ ਉਹ ਦੇਖੀ ਗਈ ਆ। ਸੋ ਆਪਾਂ ਬੇਨਤੀ ਜ਼ਰੂਰ ਕਰਾਂਗੇ ਉੱਦਾਂ ਦੇ ਸਰੋਤੇ ਕਾਲ ਜ਼ਰੂਰ ਕਰਨ, ਤਾਂ ਕਿ ਜਿਹੜੇ ਹੋਰ ਆਪਣੇ ਜਿਹੜੇ ਭੈਣ ਭਰਾ ਆ ਉਹ ਆਪਾਂ ਪੋਜ਼ੀਟਿਵ ਪਾਸੇ ਚੱਲ ਸਕੀਏ। ਹੁਣ ਅੱਜ ਫ੍ਰਿਜ਼ਨੋ ਬੀ ਨੇ ਇੱਕ ਬਹੁਤ ਵੱਡੀ ਸਟੋਰੀ ਰਨ ਕੀਤੀ ਆ, ਰਮਨ ਭਾਜੀ ਉਹਨਾਂ ਨੇ ਮੈਨੂੰ ਭੇਜੀ ਸੀ। ਆਪਾਂ ਡਿਸਕਸ ਕਰਦੇ ਹਾਂ ਹਰਜੋਤ ਜੀ, ਰਮਨ ਜੀ, ਜੇ ਤੁਸੀਂ ਕਹੋ ਤਾਂ ਆਪਾਂ ਕਾਲਸ ਲੈਣੀਆਂ ਸ਼ੁਰੂ ਕਰ ਦਈਏ ਨਾਲ ਹੀ। ਨਹੀਂ, ਜ਼ਰੂਰ ਜੀ, ਜ਼ਰੂਰ ਕਾਲ ਲੈ ਸਕਦੇ ਆ। ਤੇ ਜਿਹੜੀ ਸਟੋਰੀ ਆਪਣੀ ਉਹੀ ਫ੍ਰਿਜ਼ਨੋ ਬੀ ਦੇ ਵਿੱਚ ਜਿਹੜੀ ਹਰਜੋਤ ਭਾਜੀ ਨੇ ਕੀਤੀ ਹੈਗੀ ਆ ਸ਼ੇਅਰ, ਉਹਦੇ ਵਿੱਚ ਇਹੋ ਹੀ ਆ। ਅਸੀਂ ਹੁਣ ਕੱਲ ਵੀ ਸਾਡੇ ਕੋਲ AP ਨਿਊਜ਼ ਆਈ ਸੀਗੀ, ਐਸੋਸੀਏਟਡ ਪ੍ਰੈਸ, ਉਹਨਾਂ ਨਾਲ ਵੀ ਗੱਲਬਾਤ ਚੱਲੀ ਸੀਗੀ। ਕਈ ਹੋਰ ਅਦਾਰਿਆਂ ਨਾਲ ਗੱਲਬਾਤ ਹੋਈ ਆ, ਟ੍ਰਿਬਿਊਨ ਇੰਡੀਆ ਨਾਲ ਗੱਲਬਾਤ ਹੋਈ ਹੈ, ਜਿੱਥੇ ਕਿ ਸਾਡਾ ਫਰਜ਼ ਇਹ ਬਣਦਾ ਕਿ ਜਿਹੜਾ ਵੀ ਕੋਈ ਇਹਨਾਂ ਦੇ ਵਿੱਚ ਇੰਟਰਵਿਊ ਦੇ ਰਿਹਾ ਹੈਗਾ ਜਾਂ ਗੱਲ ਕਰ ਰਿਹਾ ਹੈਗਾ, ਉਹਨੂੰ ਪਲੀਜ਼ ਇਸ ਚੀਜ਼ ਨੂੰ ਜ਼ਰੂਰ ਮੱਦੇਨਜ਼ਰ ਰੱਖੋ ਕਿ ਤੁਸੀਂ ਆਪਣੇ ਐਕਚੁਅਲ ਮੁੱਦੇ ਉਭਾਰਨੇ ਆ, ਉੱਥੇ ਐਕਚੁਅਲ ਤੁਸੀਂ ਸੱਚਾਈ ਦੱਸਣੀ ਹੈਗੀ ਆ, ਨਾ ਕਿ ਤੁਸੀਂ ਇਹ ਸੋਚਣਾ ਹੈ ਕਿ ਮਤਲਬ ਕਿ ਮੈਂ ਚੰਗੇ ਪਾਸੇ ਜਾਂ ਗੁੱਡ ਪਾਸੇ ਹੈਗਾ ਕਿ ਨਹੀਂ ਹੈਗਾ। ਮੈਨੂੰ ਬੜਾ ਵਧੀਆ ਲੱਗਾ ਕਿ ਜਿਹੜਾ ਫ੍ਰਿਜ਼ਨੋ ਬੀ ਦਾ ਜਿਹੜਾ ਆਰਟੀਕਲ ਸੀਗਾ, ਉਹ ਮੇਰੀ ਵੀ ਗੱਲ ਹੋਈ ਸੀਗੀ, ਆਪਣੇ ਹੋਰ 2 ਟਰੱਕਿੰਗ ਕੰਪਨੀ ਦੇ ਜਿਹੜੇ CEO ਆ ਉਹਨਾਂ ਦੀ ਗੱਲ ਹੋਈ ਸੀਗੀ ਫ੍ਰਿਜ਼ਨੋ ਤੋਂ। ਬੜਾ ਵਧੀਆ ਸਾਰੇ ਮੁੱਦੇ ਚੱਕੇ ਹੈਗੇ ਆ, ਔਰ ਇਹ ਚੀਜ਼ਾਂ ਜਿਹੜੀਆਂ ਆ ਸਾਨੂੰ ਬੜੀ ਸੁਹਿਰਦਤਾ ਦੇ ਨਾਲ ਇਹ ਮੁੱਦੇ ਜਿਹੜੇ ਆ ਚੁੱਕਣੇ ਚਾਹੀਦੇ ਆ ਆਪਣੇ ਮੇਨ ਸਟ੍ਰੀਮ ਮੀਡੀਆ ਦੇ ਨਾਲ, ਤਾਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਲਿਆਂਦੀਆਂ ਜਾ ਸਕਣ। ਜੀ ਬਿਲਕੁਲ। ਕਹਿੰਦੇ ਵੀ ਉਹਨਾਂ ਨੂੰ ਹਰਾਸਮੈਂਟ ਦਾ, ਗੁੱਸੇ ਦਾ, ਹੇਟ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ ਜਦੋਂ ਤੋਂ ਫਰੀਡਾ ਵਾਲਾ ਜਿਹੜਾ ਉਹ ਕ੍ਰੈਸ਼ ਵਾਪਰਿਆ ਆ, ਜਦੋਂ ਤੋਂ ਮੁੱਦਾ ਬਹੁਤ ਜ਼ਿਆਦਾ ਪੋਲੀਟੀਸਾਈਜ਼ ਕਹਿ ਲਓ ਵੀ ਉਹ ਹੋ ਗਿਆ, ਤੇ ਉਹਦੇ ਕਰਕੇ ਸਿਚੁਏਸ਼ਨ ਦੇ ਵਿੱਚ ਆਪਾਂ ਇਸ ਟਾਈਮ ਪਹੁੰਚੇ ਪਏ ਹੈਗੇ ਆ। ਸੋ ਇਹਦੇ ਬਾਰੇ ਵੀ ਆਪਾਂ ਜਿਹੜੀਆਂ ਨਾਲ ਗੱਲ ਕਰਦੇ ਹਾਂ, ਕਾਲਰਸ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਵੀ ਆਪਾਂ ਸ਼ੋਅ ਦੇ ਵਿੱਚ ਹਿੱਸਾ ਬਣਾਉਂਦੇ ਹਾਂ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408-272-5200 4082725200। ਜਗਰੂਪ ਜੀ ਜੁੜੇ ਨੇ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨਵੀਰ ਜੀ, ਮੈਂ ਤੁਹਾਡੀ ਬਹੁਤ ਸਹਿਮਤ ਹਾਂ। ਮੈਂ ਪਿਛਲੇ ਜਦੋਂ ਪੱਖ ਰੱਖੇ ਸੀਗੇ ਵੀ ਜਿਹੜੇ ਟਰੱਕਿੰਗ ਦੇ ਰਿਲੇਟਡ ਤੇ ਅੱਜ ਵੀ ਸ਼ੁਰੂ ਚ ਆਪ ਜੀ ਨੇ ਉਹ ਦੁਹਰਾਏ ਨੇ, ਬਾਕੀ ਤੁਹਾਨੂੰ ਇਹਨਾਂ ਕੰਮ ਲੋੜ ਆ ਨਾਲ ਇੱਕ ਵਿਚਾਰ ਹੋਰ ਵੀ ਕਿਉਂ ਆਵਾਜ਼ ਬਹੁਤ ਕੱਟ ਰਹੀ ਹੈ ਜਗਰੂਪ ਭਾਜੀ ਤੁਹਾਡੀ। ਜੀ ਅੱਜ ਕੱਟ ਰਹੀ? ਜੀ ਫੋਨ ਲਾ ਕੇ ਕਰ ਲਓ। ਹਾਂਜੀ, ਹਾਂਜੀ, ਮੈਂ ਥੋੜਾ ਅੱਗੇ ਨੂੰ ਹੋ ਜਾ।
ਹਾਂਜੀ, ਜਿਹੜੇ ਜਿਵੇਂ ਕਿ ਆਪਾਂ ਨਾ ਟਰੱਕਿੰਗ ਦੇ ਟਰੱਕਾਂ ਦੇ ਉੱਤੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਕੋਈ ਐਕਸਟਰਾ ਸਾਈਨ ਨਹੀਂ ਸੀ ਹੁੰਦੇ, ਕਿਸੇ ਤਰ੍ਹਾਂ ਦੀ ਕੋਈ ਪਿਕਚਰ ਨਹੀਂ ਸੀ ਹੁੰਦੀ। ਵੀ ਜੇ ਆਪਾਂ ਇਹ ਆਪਣੇ ਜਿੰਨੇ ਵੀ ਕੈਲੀਫੋਰਨੀਆ ਦੇ ਸ਼ਹਿਰ ਆ, ਜਿੱਦਾਂ ਮੈਂ ਫਰੀਨੋ ਸ਼ਹਿਰ ਦੀ ਜ਼ਿੰਮੇਵਾਰੀ ਲਵਾਂ ਤੇ ਇੱਥੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਜਿੰਨੇ ਵੀ ਆਪਣੇ ਇੱਥੇ ਸਾਈਨ ਵਗੈਰਾ ਲਾਉਂਦੇ ਆ ਉਹਨਾਂ ਨੂੰ ਰਿਕੁਐਸਟ ਕੀਤੀ ਜਾਵੇ ਵੀ ਤੁਸੀਂ ਜੇ ਕੋਈ ਨਵਾਂ ਬੱਚਾ ਆਉਂਦਾ ਘੱਟੋ ਘੱਟ ਇਹਨਾਂ ਨੂੰ ਸਾਈਨ ਲਾਉਣ ਤੋਂ ਆਪਾਂ ਮਨਾ ਕਰੀਏ, ਬੇਨਤੀ ਕਰੀਏ, ਹਨਾ। ਦੂਸਰੀ ਇੱਕ ਨਾਪਤਾ ਬਣੇ ਨੂੰ ਜੀ ਕਾਫੀ ਸਮਾਂ ਹੋ ਗਿਆ ਤੇ ਮੈਂ ਰਿਕੁਐਸਟ ਕਰਦਾ ਵੀ ਤੁਸੀਂ, ਕਿਉਂਕਿ ਆਪਾਂ ਇਸ ਮੀਡੀਆ ਦੇ ਰਾਹੀਂ ਤਾਂ ਆਪਾਂ ਲੋਕਾਂ ਤੱਕ ਆਵਾਜ਼ ਪਹੁੰਚਦੀ ਕਰੀਏ, ਪਰ ਕੁਝ ਸਮਾਂ ਆਪਾਂ ਨੂੰ ਚਾਹੀਦਾ ਵੀ ਮੰਥਲੀ ਇੱਕ ਮੀਟਿੰਗ ਹਰ ਸ਼ਹਿਰ 'ਚ ਕਰੀਏ ਜਿਹਦੇ ਵਿੱਚ ਆਪਾਂ ਟਰੈਕਿੰਗ ਰਿਲੇਟਡ ਮੁੱਦਿਆਂ ਨੂੰ ਬੈਠ ਕੇ ਵਿਚਾਰੀਏ ਤੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਉਦਮ ਉਪਰਾਲੇ ਕਰੀਏ। ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਕਮਿਊਨਿਟੀ ਲਈ, ਸਾਡੇ ਪੰਜਾਬੀ ਟਰੱਕਿੰਗ ਭਾਈਚਾਰੇ ਲਈ ਬਹੁਤ ਮਾੜੇ ਆਉਣ ਦੇ ਹਾਲਾਤ ਜਾਣੇ ਆ। ਲਵਪ੍ਰੀਤ ਦੀ ਬੱਚੇ ਦੀ ਗੱਲ ਸਾਰਿਆਂ ਨੇ ਆਪਾਂ ਸੁਣਿਆ ਪਿਛਲੇ ਹਫ਼ਤੇ, ਸਾਰਿਆਂ ਨੇ ਸਲਾਹਿਆ ਵੀ ਇਹੋ ਜਿਹੇ ਬੱਚੇ ਤਾਂ ਬਹੁਤ ਬਿਰਲੇ ਨੇ। ਸੇਮ ਉਹੀ ਚੱਪਲਾਂ ਪਾ ਕੇ ਉਹੀ ਕੁਛ ਹਲੇ ਸਟਿਲ ਚੱਲ ਰਿਹਾ ਵਾ। ਸੋ ਉਹ ਮੀਡੀਆ ਤੱਕ ਨਹੀਂ ਆਉਂਦੇ। ਕਿਉਂ ਨਾ ਆਪਾਂ ਇਹਨਾਂ ਨੂੰ ਚੀਜ਼ਾਂ ਨੂੰ ਹਰ ਇੱਕ ਸ਼ਹਿਰ 'ਚ ਮੀਟਿੰਗ ਦੇ ਰੂਪ 'ਚ ਲਿਜਾਈਏ ਤੇ ਬੈਠੀਏ ਤੇ ਭਾਈਚਾਰੇ ਨਾਲ ਗੱਲ ਕਰੀਏ, ਆਪੋ ਆਪਣੀਆਂ ਟਰੱਕਿੰਗ ਕੰਪਨੀਆਂ ਨੂੰ ਬੁਲਾਈਏ ਵੀ ਤੁਸੀਂ ਆਪਣੇ ਡਰਾਈਵਰਾਂ ਨੂੰ ਨੋਟਿਸ ਦਿਓ ਕਿ ਕੋਈ ਵੀ ਕਿਸੇ ਟਰੱਕ ਤੇ ਕੋਈ ਐਕਸਟਰਾ ਸਾਈਨ ਨਹੀਂ ਲਵਾ ਸਕਦਾ, ਨਾ ਕੋਈ ਚੱਪਲਾਂ ਤੋਂ ਬਿਨਾਂ ਜਾ ਸਕਦਾ। ਸੋ ਵੈਸੇ ਬਹੁਤ ਵਾਰੀ ਗੱਲ ਕੀਤੀ ਆ, ਪਰ ਹੁਣ ਲੱਗਦਾ ਵੀ ਇਹਦੇ ਵਾਸਤੇ ਆਪਾਂ ਨੂੰ ਕੋਈ ਉਦਮ ਕਰਨੇ ਚਾਹੀਦੇ ਆ, ਮੇਰੀ ਇਹ ਸਲਾਹ ਜੀ। ਨਹੀਂ, ਡੈਫੀਨਿਟਲੀ ਭਾਜੀ ਆਪਾਂ ਜਿਹੜੀ ਆ ਮੰਥਲੀ ਜ਼ੂਮ ਮੀਟਿੰਗ ਜਿਹੜੀ ਆ ਉਹ ਕ੍ਰੀਏਟ ਕਰ ਸਕਦੇ ਹਾਂ, ਜਿਹਦੇ ਵਿੱਚ ਕਿ ਆਪਾਂ ਸਾਰਿਆਂ ਨੂੰ ਇਨਵਾਈਟ ਕਰ ਸਕਦੇ ਹਾਂ ਜਿਹਨੇ ਵੀ ਹਿੱਸਾ ਲੈਣਾ ਹੈਗਾ। ਸੋ ਇੱਦਾਂ ਦਾ ਉਪਰਾਲਾ ਕੀਤਾ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਕਿਉਂਕਿ ਪਰਸਨਲ ਮੀਟਿੰਗਸ ਜਿਹੜੀਆਂ ਸੀਗੀਆਂ ਪਹਿਲਾਂ ਕਰਕੇ ਦੇਖੀਆਂ ਹੈਗੀਆਂ, ਬਹੁਤ ਘੱਟ ਜਿਹੜੀ ਆ ਉਹ ਸ਼ਮੂਲੀਅਤ ਹੁੰਦੀ ਆ। ਸੋ ਇਸ ਕਰਕੇ ਕੋਸ਼ਿਸ਼ ਬਿਲਕੁਲ ਸਹੀ ਗੱਲ ਹੈ ਤੁਹਾਡੀ। ਆਪਾਂ ਜਿਹੜੀ ਜ਼ੂਮ ਮੀਟਿੰਗ ਆ ਉਹ ਡੈਫੀਨੇਟਲੀ ਮੰਥਲੀ ਇੱਕ ਅਰੇਂਜ ਕਰ ਸਕਦੇ ਜਿਹਦੇ ਵਿੱਚ ਕਿ ਆਪਾਂ ਸਾਰੇ ਜਾਣੇ ਮਿਲ ਕੇ ਰਲ ਕੇ ਜਿਹੜਾ ਕੰਮ ਕਰ ਸਕਦੇ ਹੈਗੇ ਆ। ਤੇ ਹਰ ਸ਼ਹਿਰ ਦੇ ਵਿੱਚ ਆਪਾਂ ਜਿਹੜਾ ਆ ਇਸ ਚੀਜ਼ ਨੂੰ ਡੈਫੀਨੇਟਲੀ ਜਿਹੜਾ ਹਰ ਸ਼ਹਿਰ ਦੇ ਰਿਪਰੈਜ਼ੈਂਟੇਟਿਵ ਆ ਉਹ ਵਿੱਚ ਹਿੱਸਾ ਲੈ ਸਕਦੇ ਆ ਤੇ ਆਪਾਂ ਇਹਨੂੰ ਇਸ ਚੀਜ਼ ਨੂੰ ਅੱਗੇ ਵਧਾ ਸਕਦੇ ਹਾਂ ਡੈਫੀਨੇਟਲੀ ਜੀ, ਥੈਂਕ ਯੂ, ਧੰਨਵਾਦ। ਸੋ ਇਹਦੇ 'ਚ ਇੱਕ ਮੈਂ ਜ਼ਰੂਰ ਐਡ ਕਰਦਾ ਜਾਵਾਂ। ਬੇਨਤੀ ਹੋਰ ਕਰਨੀ ਸੀ ਜੀ। ਜੀ। ਹਾਂਜੀ, ਇੱਕ ਨਾ ਬਹੁਤ ਸਾਰੇ ਵੀਰ ਇਸ ਚੀਜ਼ ਨੂੰ ਬੜਾ ਮੀਡੀਆ ਦੇ ਰਾਹੀਂ ਜਾਂ ਲਿਆ ਰਹੇ ਆ ਵੀ ਆਪਾਂ ਕਦੇ ਇੱਕ ਪਾਸੇ ਹੋ ਜਾਂਦੇ ਆ, ਫਿਰ ਜਦੇ ਹੀ ਦੂਜੇ ਪਾਸੇ ਹੋ ਜਾਂਦੇ ਆ ਵੀ ਪਹਿਲਾਂ ਬੱਚੇ ਨੂੰ ਨਿੰਦਿਆ ਬੜਾ, ਹੁਣ ਉਹਦੀ ਮਦਦ ਤੇ। ਦੇਖੋ ਮੈਂ ਉਹ ਤੇ ਇਹੀ ਕਹਿਣਾ, ਚਾਹੇ ਪੰਜਾਬੀ ਰੇਡੀਓ USA ਆ, ਚਾਹੇ ਉਹ ਵੀਰ ਜਿਨ੍ਹਾਂ ਨੇ ਉਸ ਬੱਚੇ ਦੀ ਗਲਤੀ ਨੂੰ ਗਲਤੀ ਕਿਹਾ, ਆਪਾਂ ਸਿੱਖ ਹਮੇਸ਼ਾ ਆਪਣਾ ਭਾਈਚਾਰਾ ਹਮੇਸ਼ਾ ਸਹੀ ਦੇ ਨਾਲ ਖੜਦਾ ਆਇਆ, ਹਨਾ, ਕਿਉਂਕਿ ਸਿਧਾਂਤ ਸਹੀ ਦੇ ਨਾਲ ਗੁਰੂ ਸਾਹਿਬਾਨਾਂ ਨੇ ਦੱਸਿਆ ਖੜਨਾ। ਉਸ ਟਾਈਮ ਬੱਚੇ ਦੀ ਗਲਤੀ ਸੀ, ਪਰ ਜਿਸ ਮੁੱਦੇ ਤੇ ਸਰਕਾਰਾਂ ਨੇ ਉਹਨੂੰ ਗਲਤ ਬਣਾ ਲਿਆ, ਉਹਨੂੰ ਇੱਕ ਪੋਲੀਟੀਕਲ ਮੁੱਦਾ ਬਣਾ ਲਿਆ, ਉੱਥੇ ਸਰਕਾਰਾਂ ਗਲਤ ਨੇ ਤੇ ਜੋ ਸਿਆਸਤ ਹੋਈ ਆ ਉਹ ਗਲਤ ਆ। ਸੋ ਆਪਾਂ ਪਹਿਲਾਂ ਵੀ ਸਹੀ ਦੇ ਨਾਲ ਸੀ, ਅੱਜ ਵੀ ਸਹੀ ਦੇ ਨਾਲ ਆ। ਸੋ ਮੈਂ ਇੰਨੀ ਬੇਨਤੀ ਕਰਨੀ। ਧੰਨਵਾਦ। ਇਹਦੇ 'ਚ ਨਾ ਆਪਣੇ ਰਾਜ ਜੀ ਮੈਂ 2 ਚੀਜ਼ਾਂ ਐਡ ਕਰਦਾ ਚਾਹੁੰਦਾ ਆਪਣੇ ਰਮਨ ਜੀ। ਪਿਛਲੇ ਹਫ਼ਤੇ ਜਿਹੜੀਆਂ 2 ਚੀਜ਼ਾਂ ਵਾਪਰੀਆਂ, ਇੱਕ ਤਾਂ ਤੁਸੀਂ ਦੱਸਿਆ ਵੀ ਆਪਣਾ ਪੰਜਾਬੀ ਟਰੱਕਰ ਆ ਦਸਤਾਰਧਾਰੀ ਸੀ, ਉਹਨੇ ਇੱਕ ਗੈਸ ਸਟੇਸ਼ਨ ਦੇ ਉੱਤੇ ਦੂਜੇ ਦੇ ਗੋਲੀ ਮਾਰ ਦਿੱਤੀ। ਹੁਣ ਉਹ ਅਰੈਸਟ ਵੀ ਹੋਇਆ ਕਿਤੇ। ਉਹ ਤੁਸੀਂ ਠੀਕ ਆ, ਜੇ ਆਪਾਂ ਪੰਜਾਬੀ ਰੇਡੀਓ 'ਤੇ ਨਾ ਵੀ ਖਬਰ ਕਰਾਂਗੇ, ਇੰਗਲਿਸ਼ ਮੀਡੀਆ 'ਤੇ ਜਾ ਕੇ ਦੇਖੋ ਥੱਲੇ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਕਮੈਂਟ ਆ ਵੀ ਕੀ ਲਿਖਦੇ ਆ। ਇੱਕ ਹੋਰ ਜਿਹੜਾ ਟਰੱਕ ਡਰਾਈਵਰ ਸੀ ਉਹ ਟ੍ਰੇਸੀ ਏਰੀਏ ਦਾ, ਉਹ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ ਸੀ। ਹੁਣ ATA ਨੇ ਉਹ ਸ਼ੇਅਰ ਕੀਤੀ ਆ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ, ਕਹਿੰਦੇ ਵੀ ਸ਼ੌਕਿੰਗ ਡਰੰਕ ਨਾਨ ਸਿਟੀਜ਼ਨ ਟਰੱਕ ਡਰਾਈਵਰ, ਗਾਹਾਂ ਉਹਦਾ ਨਾਂ ਲਿਖਤਾ ਵੀ ਉਹਦਾ ਜਿਹੜਾ ਜਦੋਂ ਉਹਨੂੰ ਉਹਦਾ ਟੈਸਟ ਲਿਆ ਗਿਆ ਉਹਦਾ 0.15% ਸੀਗਾ। ਹੁਣ ਉਹ ਦੇਖੋ ਵੀ ਉਹਦੇ 'ਚੋਂ ਕਹਿੰਦੇ ਆ ਵੀ ਹਨਾ ਵੀ ਇਹ ਇਕੱਲਾ ਉਹ ਫਿਰ ਕਹਿੰਦੇ ਸੇਮ ਡਰਾਈਵਰ ਕੈਲੀਫੋਰਨੀਆ ਤੋਂ ਸੀ। ਉਹ ਕਹਿੰਦੇ ਵੀ ਵਾਈ ਆਰ ਡੇਂਜਰਸ ਡਰਾਈਵਰਸ ਲਾਈਕ ਦਿਸ ਆਲਸੋ ਫਰੋਮ ਕੈਲੀਫੋਰਨੀਆ endangering the lives across state lines, time to tight border and roads। ਹੁਣ 2 ਇਨਸੀਡੈਂਟਸ ਹੋਰ ਹੋ ਗਈਆਂ। ਹੁਣ ਇਹਨਾਂ ਨੂੰ ਤੁਸੀਂ ਕੀ ਕਹੋਗੇ, ਹਨਾ? ਤੇ ਉਹ ਜਿੱਦਾਂ ਬਲਦੀ ਦੇ ਉੱਤੇ ਤੇਲ ਹੀ ਪੈ ਰਿਹਾ ਹੈਗਾ। ਸੋ ਇਹ ਆਪਾਂ ਬਾਰ-ਬਾਰ ਜਦੋਂ ਸਾਡਾ ਰੇਡੀਓ ਤੇ ਇਸ ਸ਼ੋਅ ਨੂੰ ਸ਼ੁਰੂ ਕਰਨ ਦਾ ਮਤਲਬ ਇਹ ਕਿ ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਇਸ ਬਿਜ਼ਨਸ ਦੇ ਵਿੱਚ ਹੈਗੀ ਆ, ਤਾਂ ਕਿ ਆਪਾਂ ਜਿਹੜੀਆਂ ਇੱਕ ਦੂਜੇ ਨੂੰ ਜਿਹੜਾ ਸਿੱਖ ਸਕੀਏ, ਦੱਸ ਸਕੀਏ ਭਾਈ ਇੱਥੇ ਆਪਾਂ ਇੰਪਰੂਵ ਕਰ ਸਕਦੇ ਹਾਂ, ਤਾਂ ਕਿ ਪੂਰੀ ਕਮਿਊਨਿਟੀ ਜਿਹੜੀ ਆ ਉਹਦਾ ਗੁੱਡ ਰੈਪੂਟੇਸ਼ਨ ਬਣ ਸਕੇ। ਪਰ ਜਦੋਂ ਇੱਦਾਂ ਦੀਆਂ ਗਲਤੀਆਂ ਹੁੰਦੀਆਂ ਉਹਦੇ ਨਾਲ ਫਿਰ ਆਲਰੇਡੀ ਹੁਣ ਤੁਸੀਂ ਦੇਖਿਆ ਹੀ ਆ ਫ੍ਰਿਜ਼ਨੋ ਬੀਚ ਆਰਟੀਕਲ ਆਇਆ ਵੀ ਟਰੱਕ ਡਰਾਈਵਰਾਂ ਤੇ ਪਾਣੀ ਦੀਆਂ ਬੋਤਲਾਂ ਤੇ ਆਂਡੇ ਸਿੱਟੇ ਜਾ ਰਹੇ ਆ, ਤੇ ਜਦੋਂ ਹੁਣ ਆਹ 2 ਇਨਸੀਡੈਂਟ ਹੋਰ ਹੋ ਗਈਆਂ ਤੇ ਫਿਰ ਸਿਚੁਏਸ਼ਨ ਕੀ ਹੋਣੀ ਹੈਗੀ ਆ।
ਜੀ ਬਿਲਕੁਲ ਬਿਲਕੁਲ ਜੀ, ਸਾਨੂੰ ਹੁਣ ਪੂਰਾ ਮੇਰੇ ਖਿਆਲ ਜਿਹੜਾ ਅੱਗੇ ਅੱਖੋਂ ਓਹਲਾ ਕਰ ਦਿੰਦੇ ਸੀ ਦੇਖ ਕੇ ਮਾੜਾ ਜਿਹਾ ਵੀ ਚਲੋ ਕੋਈ ਨਹੀਂ, ਸਾਨੂੰ ਕੀ ਹਟਦੇ ਆ ਨਹੀਂ ਕਰਦੇ ਆ, ਆਪਾਂ ਵੀ ਬਥੇਰਾ ਰੌਲਾ ਪਾ ਲਿਆ, ਰੌਲਾ ਪਾਈ ਜਾਂਦੇ ਆਪਾਂ ਕਹੀ ਜਾਂਦੇ ਆ। ਪਰ ਹੁਣ ਮੇਰੇ ਖਿਆਲ ਮੌਕਾ ਆ ਗਿਆ ਕਿ ਹੁਣ ਰੀਅਲ ਜਿਹੜੇ ਸਾਡੀ ਟਰੱਕਿੰਗ ਇੰਡਸਟਰੀ ਹੈਗੀ, ਪੰਜਾਬੀ ਟਰੱਕਿੰਗ ਇੰਡਸਟਰੀ, ਜਿਹਨੇ ਕਿ ਬਹੁਤ ਮਿਹਨਤ ਦੇ ਨਾਲ ਇੱਥੇ ਆਪਣੀਆਂ ਕੰਪਨੀਆਂ ਖੜੀਆਂ ਕੀਤੀਆਂ, ਬਹੁਤ ਕੰਮ ਕੀਤਾ ਹੈ। ਆਈ ਥਿੰਕ ਸਮਾਂ ਆ ਗਿਆ ਕਿ ਸਾਨੂੰ ਐਕਟ ਕਰਨਾ ਪੈਣਾ, ਹੁਣ ਸਾਨੂੰ ਖੜੇ ਹੋ ਕੇ ਹੁਣ ਇਹਦਾ ਡੈਮੇਜ ਕੰਟਰੋਲ ਜਿਹੜਾ ਉਹ ਸ਼ੁਰੂ ਕਰਨਾ ਪੈਣਾ, ਅਦਰਵਾਈਜ਼ ਇਟਸ ਗੋਨਾ ਬੀ ਟੂ ਲੇਟ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਵਰਨਜੀਤ ਜੀ। ਹਾਂਜੀ ਸਵਰਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਇਸ ਤਰ੍ਹਾਂ ਸੀਗਾ, ਦੇਖੋ ਇੰਨੇ ਚਿਰ ਤੋਂ ਪ੍ਰੋਗਰਾਮ ਚੱਲ ਰਿਹਾ, ਇੰਨਾ ਇਹਨਾਂ ਨੂੰ ਸਮਝਾ ਰਹੇ ਸਾਲ ਤੋਂ ਭਾਜੀ। ਇਹ ਸਮਝ ਲਓ ਵੀ 22-24 ਸਾਲ ਤੋਂ ਲੈ ਕੇ ਤੇ ਆਪਣੇ ਜਿਹੜੇ 60 ਸਾਲ ਤੱਕ ਸਾਰਿਆਂ ਦਾ ਉਹ ਹਾਲ ਹੈ ਭਾਜੀ। ਐਵਰੀ ਟਰੱਕ ਸਟਾਪ ਤੇ ਸਟਿੱਕਰ ਲੱਗੇ ਆ, ਐਵਰੀ ਟਰੱਕ ਸਟਾਪ ਤੇ ਚੱਪਲਾਂ ਪਾ ਕੇ ਘੁੰਮਦੇ ਪਏ ਆ। ਇਹ ਭਾਜੀ ਸੁਣਦੇ ਹੀ ਨਹੀਂ ਹੈ ਸਾਡਾ ਪ੍ਰੋਗਰਾਮ, ਜਿਹੜਾ ਤੁਸੀਂ ਇਹਨਾਂ ਨੂੰ ਸਮਝਾ ਰਹੇ, ਬਿਲਕੁਲ ਨਹੀਂ ਸੁਣਦੇ, 0 ਪੁਆਇੰਟ ਵੀ ਨਹੀਂ ਸੁਣਦੇ। ਤੇ ਇਹਨਾਂ ਦਾ ਸੋਲੂਸ਼ਨ ਇਹ ਹੀ ਆ ਕਿ ਐਡਵਰਟਾਈਜ਼ ਬੋਰਡ ਜਿਹੜੇ ਲੱਗੇ ਉਹਨਾਂ ਦੇ ਹੱਥ ਜੋੜ ਕੇ ਇਹਨਾਂ ਦੇ ਰਿਕੁਐਸਟ ਕੀਤੀ ਜਾਵੇ, ਅਦਰਵਾਈਜ਼ ਕੁਝ ਨਹੀਂ ਹੋਣ ਵਾਲਾ। ਉਸੇ ਤਰ੍ਹਾਂ ਚੱਪਲਾਂ ਉਸੇ ਤਰ੍ਹਾਂ ਵਿੰਡੋ ਦੇ ਉੱਪਰ ਇਹਨਾਂ ਨੇ ਉਹ ਲਾਏ ਆ, ਤੇ ਉਸੇ ਤਰ੍ਹਾਂ ਹੀ ਆਪਣਾ ਤੁਸੀਂ ਹੁਣੇ ਦੱਸਿਆ ਵੀ ਬੜੇ ਰਿਕੁਐਸਟ ਕੀਤੀ ਹੈ ਵੀ ਇਹ ਨਾ ਲਾਓ ਫੋਟੋਆਂ ਤੁਸੀਂ, ਉਹ ਉਸੇ ਤਰ੍ਹਾਂ ਲੱਗੀ। ਇੱਕ ਮੈਨੂੰ ਲੱਗਦਾ 1% ਨਹੀਂ ਲਾਈਆਂ ਹੋਣੀਆਂ ਬਾਜੀ ਇਹ ਫੋਟੋਆਂ। ਜੇ ਇਸ ਤਰ੍ਹਾਂ ਨਹੀਂ ਹਟਦੇ, ਕੋਈ ਸੋਲਿਡ ਸਟੈਪ ਹੋਊਗਾ ਤੇ ਚਲੋ ਉਸੇ ਤਰ੍ਹਾਂ ਹੀ ਆਪਣਾ ਉਸੇ ਤਰ੍ਹਾਂ ਛੁੱਟੀ ਜਾਂਦੇ, ਉਸੇ ਤਰ੍ਹਾਂ ਤੁਰੇ ਜਾ ਰਹੇ ਸਾਰੇ ਜਾਣੇ। ਬਸ ਮੇਰੇ ਕੋਲ ਵੀਡੀਓ ਬਹੁਤ ਹੈ, ਮੇਰੇ ਕੋਲ ਬਹੁਤ ਵੀਡੀਓ ਸਾਰਿਆਂ ਦੀਆਂ, ਇਹ ਚੱਪਲਾਂ ਵਾਲਿਆਂ ਦੀਆਂ। ਹਾਂਜੀ, ਉਹ ਟਰੱਕ ਦਾ ਲਾ ਕੇ ਪਿੱਛੇ ਆਪਣਾ ਅੰਦਰ ਚਲੇ ਜਾਂਦੇ, ਅੱਧਾ ਘੰਟਾ ਗਰੋਸਰੀ ਕਰੀ ਜਾਂਦੇ ਆ, ਤੇ ਉਹ ਆਪਣਾ ਪਿੱਛੇ ਆ ਕੇ ਉਹ ਰੌਲਾ ਪਾਉਂਦੇ ਗੋਰੇ, ਤੇ ਆਹੀ ਚੱਲੀ ਜਾਂਦਾ ਭਾਈ। ਇਹ ਸੋਲਿਡ ਸਟੈਪ ਲੈਣਾ ਪੈਣਾ। ਮੈਂ ਜਿਹੜੇ ਬੋਰਡ ਲੱਗੇ, ਸਾਈਨ ਬੋਰਡ, ਉਹਦੇ ਉੱਪਰ ਲਿਖ ਕੇ ਲਾਇਆ ਜਾਵੇ ਇਹਨਾਂ ਵਾਸਤੇ, ਫੇਰ ਭਾਵੇਂ ਇਹਨਾਂ ਦੀ ਸਮਝ ਆਵੇ ਕੁਛ, ਅਦਰਵਾਈਜ਼ ਇਹ ਸੁਣਦੇ ਨਹੀਂ ਆ। ਇਹਨਾਂ ਨੂੰ ਪੰਜਾਬੀ ਹਿੰਦੀ ਚ ਲਿਖ ਕੇ ਲਾਇਆ ਜਾਵੇ ਸਾਰਿਆਂ ਨੂੰ, ਫੇਰ ਗੱਲ ਬਣਦੀ ਭਾਜੀ। ਥੈਂਕ ਯੂ ਜੀ। ਭਾਜੀ ਸੋਲਿਡ ਸਟੈਪ ਤੇ ਗਵਰਨਮੈਂਟ ਨੇ ਲੈ ਹੀ ਲੈਣਾ ਆ, ਸੋਲਿਡ ਸਟੈਪ ਤਾਂ ਉਹ ਲਈ ਜਾਂਦੇ ਆ। ਹੁਣ ਸੋਲਿਡ ਸਟੈਪ ਤਾਂ ਹੁਣ ਆਪਣੇ ਹੱਥ ਵੱਸ ਵਾਲਾ ਕੰਮ ਨਹੀਂ ਰਹਿ ਗਿਆ, ਸੋਲਿਡ ਸਟੈਪ ਉਹਨਾਂ ਨੇ ਲਈ ਜਾਣੇ ਆ। ਆਪਾਂ ਤਾਂ ਸਿਰਫ ਰਿਕੁਐਸਟ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਦੱਸ ਸਕਦੇ ਹਾਂ। ਜੇ ਉਹ ਨਹੀਂ ਪ੍ਰੋਗਰਾਮ ਸੁਣਦੇ, ਉਹਨਾਂ ਦਾ ਕੋਈ ਘਰ ਦਾ ਸੁਣਦਾ ਹੋ ਸਕਦਾ, ਉਹਨਾਂ ਦਾ ਕੋਈ ਨੇੜਲਾ ਸੁਣਦਾ ਹੋ ਸਕਦਾ, ਕੋਈ ਤਾਂ ਸੁਣਦਾ ਹੋਊਗਾ ਜਿਹੜਾ ਉਹਨਾਂ ਦੇ ਆਲੇ ਦੁਆਲੇ ਰਹਿੰਦਾ ਆ, ਜਿਹੜਾ ਉਹਨਾਂ ਨੂੰ ਕਹਿ ਸਕਦਾ। ਅਪਾਰਟਮੈਂਟਾਂ 'ਚ ਰਹਿੰਦੇ ਆ ਬਥੇਰੇ, ਦੂਜੇ ਲੋਕੀ ਵੀ ਅਪਾਰਟਮੈਂਟਾਂ 'ਚ ਰਹਿੰਦੇ ਆ, ਰੋਕ ਸਕਦੇ ਆ, ਕਹਿ ਸਕਦੇ ਆ, ਕਰ ਸਕਦੇ ਆ। ਇਹ ਸਿਰਫ ਇਹ ਆ ਕਿ ਕਮਿਊਨਿਟੀ ਨੂੰ ਉੱਠਣਾ ਪੈਣਾ, ਕਮਿਊਨਿਟੀ ਨੂੰ ਗੱਲ ਕਰਨੀ ਪੈਣੀ ਆ। ਅਦਰਵਾਈਜ਼ ਇਹ ਜਿਹੜਾ ਇਸ ਵੇਲੇ ਮਸਲਾ ਖੜਾ ਹੋ ਗਿਆ, ਇਹਨੇ ਬਹੁਤ ਜ਼ਿਆਦਾ ਨੁਕਸਾਨ ਕਰ ਜਾਣਾ। ਦੇਖੋ 2 ਸਟੇਟਾਂ ਨੇ ਤਾਂ ਰਮਨ ਜੀ ਆਲਰੇਡੀ ਲੈ ਲਿਆ। ਫਲੋਰੀਡਾ ਸਟੇਟ ਨੇ ਕਿਹਾ ਵੀ ਅਸੀਂ ਹਰ ਇੱਕ ਬੰਦੇ ਦਾ ਇੰਗਲਿਸ਼ ਟੈਸਟ ਲੈਣਾ, ਇਮੀਗ੍ਰੇਸ਼ਨ ਸਟੇਟਸ ਚੈੱਕ ਕਰਾਂਗੇ। ਅੱਜ ਹੁਣੇ ਖਬਰ ਆ ਰਹੀ ਆ ਵੀ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ, ਜਿਹੜੀ ਉੱਥੇ ਦੀ DPS ਆ, ਡਿਪਾਰਟਮੈਂਟ ਆਫ ਪਬਲਿਕ ਸੇਫਟੀ, ਉਹਨਾਂ ਨੂੰ ਕਿਹਾ ਵੀ ਹਰ ਇੱਕ ਕਮਰਸ਼ੀਅਲ ਟਰੱਕ ਡਰਾਈਵਰ, ਨੋ ਮੈਟਰ ਉਹ ਬਾਹਰਲੀ ਸਟੇਟ ਵਾਲਾ ਐਂਟਰ ਹੋਇਆ, ਨੋ ਮੈਟਰ ਉਹ ਤੁਹਾਡੀ ਸਟੇਟ ਦਾ, ਉਹਦਾ ਇੰਗਲਿਸ਼ ਟੈਸਟ ਜਿਹੜਾ ਆ ਲਿਆ ਜਾਵੇ। ਬਿਲਕੁਲ। ਬਾਕੀ ਆਪਾਂ ਵੈਸੇ ਭਾਜੀ ਜਿਹੜੀ ਇਹ ਟੈਕਸਸ ਸਟੇਟ ਦੀ ਗੱਲ ਹੈ ਜੀ ਟੈਕਸਸ ਦੀ ਹਾਂ ਹੁਣੇ ਰਿਪੋਰਟ ਕਰ ਰਹੀ ਹੈ ਇੱਕ ਗਵਰਨਰ ਜੇ ਤੁਸੀਂ ਓਵਰਡਰਾਈਵ ਮੈਗਜ਼ੀਨ ਦਾ ਜਾ ਕੇ ਆਰਟੀਕਲ ਪੜ੍ਹੋ ਨਾ, ਟੈਕਸਸ ਸਾਰਿਆਂ ਨਾਲੋਂ ਵੱਡੀ ਸਟੇਟ ਹੈ ਜਿਹਨੇ ਸਾਰਿਆਂ ਨਾਲੋਂ ਜ਼ਿਆਦਾ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਕੀਤੇ ਆ ਜੀ। ਪਰ ਹੁਣ ਇਨਸੀਡੈਂਟ ਤੋਂ ਬਾਅਦ ਹੁਣ ਰਿਪੋਰਟ ਕਰ ਰਿਹਾ, ਦੇਖ ਲਓ, ਹਨਾ। ਔਰ ਸਭ ਤੋਂ ਜ਼ਿਆਦਾ ਉੱਥੇ ਸਪੈਨਿਸ਼ ਮੂਲ ਦੇ ਲੋਕ ਆਉਂਦੇ, ਮੈਕਸੀਕੋ ਤੋਂ ਆਉਂਦੇ ਆ ਬਹੁਤੇ। ਸਭ ਪੋਲੀਟੀਕਲ ਹੈ ਜੀ, ਸਭ ਪੋਲੀਟੀਕਲ ਡਰਾਮਾ ਆ, ਸਾਰੇ ਪਾਸੇ ਪੋਲੀਟੀਕਲ ਡਰਾਮਾ ਹੋ ਚੱਲਿਆ ਹੁਣ। ਬਸ ਜਿਹੜਾ ਇੱਕ ਇਮੀਗ੍ਰੈਂਟ ਆ ਉਹਨੂੰ ਪੋਲੀਟੀਕਲ ਵਜੋਂ ਸਕੇਪਗੋਟ ਬਣਾ ਰਹੇ ਆ ਜੀ। ਦੈਟਸ ਆਲ, ਇਟਸ ਆਲ ਅਬਾਊਟ ਇਟ। ਹੁਣ ਹਰ ਬਿਲਕੁਲ ਰਮਨ ਜੀ, ਇਹਦੇ ਵਿੱਚ ਸਿਆਣਾ ਬਣ ਰਿਹਾ, ETA ਵੀ ਸਭ ਕੁਝ ਕਰ ਰਹੀ ਆ, ਪਰ ਇਟਸ ਨਥਿੰਗ ਮੋਰ ਦੈਨ ਅ ਪੋਲੀਟੀਕਲ ਡਰਾਮਾ ਰਾਈਟ ਨਾਓ। 3100 ਕਹਿੰਦੇ ਆਊਟ ਆਫ ਸਰਵਿਸ ਆਰਡਰ ਜਿਹੜੇ ਉਹਨਾਂ ਨੇ ਇਸ਼ੂ ਜਿਹੜੇ ਉਹ ਕੀਤੇ ਆ, ELP ਅਸੈਸਮੈਂਟ ਫੇਲਡ ਹੋਣ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਤੇ ਜਿੱਦਾਂ ਤੁਸੀਂ ਦੱਸਿਆ ਵੀ ਸਭ ਤੋਂ ਜ਼ਿਆਦਾ CDL ਵੀ ਇਹਨਾਂ ਨੇ ਜਿਹੜੇ ਉਹ ਇਸ਼ੂ ਕੀਤੇ ਆ। ਆਈ ਥਿੰਕ ਹਰਜੋਤ ਜੀ, ਰਮਨ ਜੀ, ਇੱਕ ਮੁੱਦਾ ਇਹਦੇ ਵਿੱਚ ਨਾਲ ਇਕੋਨਮੀ ਦਾ ਵੀ ਕਿਤੇ ਨਾ ਕਿਤੇ ਜੁੜਿਆ ਆ। ਇਹਨਾਂ ਨੂੰ ਵੋਟਰ ਬੇਸ ਆਪਣਾ ਦਿਸਦਾ ਵੀ ਸ਼ਾਇਦ ਕਿਤੇ ਉਹਨਾਂ ਦੀਆਂ ਨੌਕਰੀਆਂ ਜਾਂ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਜ਼ਿਆਦਾ ਪੈ ਜਾਣਾ, ਵੀ ਹੇਟ ਜਿਹੜੀ ਹੈ ਇੱਕ ਹਿਸਾਬ ਦੇ ਨਾਲ, ਜਾਂ ਨਫ਼ਰਤ ਆ, ਜਾਂ ਇੱਕ ਹਿਸਾਬ ਦੇ ਨਾਲ ਦਿਖਾਓ ਵੀ ਤੁਹਾਡੀ ਜੌਬ ਜਿਹੜੀ ਇਹੀ ਲੈਣ ਵਾਲੇ ਆ। ਸੇਮ ਜਿੱਦਾਂ ਬਾਕੀ ਜੌਬਸ ਦੇ ਵਿੱਚ ਮਾਈਗ੍ਰੈਂਟਸ ਦੇ ਉੱਤੇ ਨਿਸ਼ਾਨਾ ਸਾਧਿਆ ਜਾਂਦਾ ਵੀ ਦੇਖੋ ਇਹ ਤੁਹਾਡੀਆਂ ਜੌਬਸ ਜਿਹੜੀਆਂ ਉਹ ਲੈ ਗਏ ਆ। ਇਹ ਭਾਈ ਉਹੀ ਜੌਬਸ ਕਰਦੇ ਜਿਹੜੀਆਂ ਤੁਸੀਂ ਨਹੀਂ ਕਰਦੇ, ਤਾਂ ਹੀ ਕਰਦੇ ਆ ਨਾ। ਜੇ ਤੁਸੀਂ ਕਰਦੇ ਹੁੰਦੇ ਤਾਂ ਸ਼ਾਇਦ ਇਹ ਚੀਜ਼ਾਂ ਦੀ ਇੱਥੇ ਤੱਕ ਨੌਬਤ ਨਹੀਂ ਸੀ ਪੈਣੀ। ਸੋ ਬਿਲਕੁਲ ਪੋਲੀਟੀਸਾਈਜ਼ ਜਿਹੜਾ ਉਹ ਬਹੁਤ ਜ਼ਿਆਦਾ
ਹੱਦੋਂ ਵੱਧ ਹੋ ਚੁੱਕਾ। ਹਰਪਾਲ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨੇ ਭਰਾਵਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਾਂਜੀ, ਰਮਨ ਭਾਜੀ, ਹਰਜੋਤ ਭਾਜੀ ਤੇ ਰਾਜਕਿਰਨ ਭਾਜੀ, ਆਪਾਂ ਸਾਰਿਆਂ ਨੇ ਗੱਲਾਂ ਕਰਦੇ ਆ, ਪਰ ਇੱਕ ਮੈਂ ਥੋੜਾ ਜਿਹਾ ਟੌਪਿਕ ਗੱਲ ਕਰਨਾ ਚਾਹੁੰਦਾ, ਜਿਹੜੀ ਆਪਾਂ ਆਮ ਡਿਸਕਸ ਆਪਸ ਵਿੱਚ ਹੀ ਆਪਾਂ ਆਪਣੇ ਟਰੱਕਿੰਗ ਵਾਲੇ ਬੰਦੇ ਆਪਾਂ ਕਰਦੇ ਆ ਆਪਸ ਵਿੱਚ ਹੀ। ਇਹ ਟਰੱਕਿੰਗ ਦਾ ਫਿਊਚਰ ਜਿਹੜਾ ਨਾ ਉਹ ਕੁਛ ਹੁਣ ਗਾਂ ਫਿਊਚਰ ਠੀਕ ਨਹੀਂ ਹੈਗਾ ਜੋ ਸਾਨੂੰ ਲੱਗ ਰਿਹਾ। ਰਮਨ ਭਾਜੀ ਵੀ ਸ਼ਾਇਦ ਐਗਰੀ ਹੋਣਗੇ ਵੀ ਗਾਂ 2-4 ਸਾਲ 5 ਸਾਲ ਟਰੱਕਿੰਗ ਥੱਲੇ ਜਾਊਗੀ, ਹੋਰ ਜਾਊਗੀ, ਆਈ ਡੋਂਟ ਨੋ ਕਿੰਨਾ ਜਾਊਗੀ। ਔਰ ਸਾਨੂੰ ਮੈਂ ਇਹ ਕਹਿੰਦਾ ਵੀ ਸਾਨੂੰ ਕੁਛ ਹੋਰ ਆਪਣੀ ਕਮਿਊਨਿਟੀ ਨੂੰ ਇਕੱਠੇ ਹੋ ਕੇ, ਸਾਡੀ ਕਮਿਊਨਿਟੀ 'ਚ ਬਹੁਤ ਸੂਝਵਾਨ ਬੰਦੇ ਨੇ, ਬਿਜ਼ਨਸਮੈਨ ਨੇ, ਆਪਾਂ ਨੂੰ ਗਾਈਡ ਕਰ ਸਕਦੇ ਨੇ ਕਿ ਸਾਡੇ ਟਰੱਕਿੰਗ ਵਾਲੇ ਬੰਦਿਆਂ ਨੂੰ ਸਾਨੂੰ ਕੋਈ ਹੋਰ ਆਪਸ਼ਨ ਨਹੀਂ, ਕੋਈ ਸਾਨੂੰ ਕੋਈ ਗਾਈਡ ਕਰ ਸਕਦਾ ਵੀ ਨਹੀਂ ਯਾਰ ਤੁਸੀਂ ਇਸ ਟਰੱਕਿੰਗ ਨੂੰ ਥੋੜਾ ਜਿਹਾ ਆਪਸ਼ਨ ਨੂੰ ਛੱਡ ਕੇ ਤੇ ਨਾਲ ਕੁਝ ਹੋਰ ਆਪਣੀ ਜੌਬ ਨੂੰ ਕੋਈ ਸੋਚੋ ਜਾਂ ਕੋਈ ਹੋਰ ਕੰਮ ਬਾਰੇ ਸੋਚੀਏ ਜਿਹਦੇ ਨਾਲ ਸਾਡੇ ਘਰ ਚੱਲ ਸਕਣ। ਭਾਜੀ ਇਸ ਟਾਈਮ ਜਿਨ੍ਹਾਂ ਬੰਦਿਆਂ ਨਾਲ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਘਰ ਮਤਲਬ ਸਰਵਾਈਵ ਕਰਨਾ ਔਖਾ ਹੋ ਰਿਹਾ ਆ। ਇਨਕਮ ਤੁਹਾਡੀ 5000 ਆ, ਖਰਚੇ ਤੁਹਾਡੇ 10000 ਆ, ਤੁਹਾਡੇ ਟਰੱਕਿੰਗ ਦਾ ਖਰਚਾ ਆ, ਤੁਹਾਡੇ ਘਰ ਦਾ ਖਰਚਾ ਆ, ਮਤਲਬ ਐਕਸਪੈਂਸ ਜਿਹੜੇ ਆ ਉਹ 10000 ਆ, ਇਨਕਮ ਤੁਹਾਡੀ 5000 ਤੇ ਆ ਰਹੀ ਆ। ਹਾਊ ਯੂ ਮਤਲਬ ਸਰਵਾਈਵ ਕਿੱਦਾਂ ਕਰਾਂਗੇ, ਕਿੰਨਾ ਚਿਰ ਸਰਵਾਈਵ ਕਰਾਂਗੇ, ਮੈਨੇਜ ਕਿੱਦਾਂ ਹੋਊਗਾ। ਆਪਾਂ ਸਾਰੇ ਭਾਜੀ ਬੰਦੇ ਸਟ੍ਰੈਸ 'ਚ ਆਏ ਨੇ ਦੇ, ਜਦੋਂ ਲੋਡ ਨਹੀਂ ਮਿਲਦੇ, ਜਦੋਂ 1 ਦਿਨ ਨਹੀਂ ਮਿਲਦਾ, 2 ਦਿਨ ਨਹੀਂ ਮਿਲਦਾ, ਰੇਟ ਨਹੀਂ ਮਿਲਦਾ, ਸਾਰੇ ਸਟ੍ਰੈਸ 'ਚ ਆ ਰਹੇ ਨੇ ਬੰਦੇ। ਕੀ ਸਾਨੂੰ ਹੋਰ ਆਪਸ਼ਨ ਨਹੀਂ ਸੋਚਣੀ ਚਾਹੀਦੀ? ਪਲੀਜ਼ ਇਹਦੇ ਬਾਰੇ ਸਾਨੂੰ ਕਮਿਊਨਿਟੀ ਨੂੰ, ਸਾਡੇ ਬਿਜ਼ਨਸਮੈਨ ਬੰਦੇ ਆ ਜਾਂ ਸਾਨੂੰ ਹੋਰ ਮਤਲਬ ਕੋਈ ਰਸਤਾ ਥੋੜ੍ਹਾ ਜਿਹਾ ਸਾਨੂੰ ਗਾਈਡ ਕਰਨਾ ਚਾਹੀਦਾ। ਸਾਡੀ ਜਿਹੜੀ ਟਰੱਕਿੰਗ ਦੇ ਵਿੱਚ ਆ, ਮੈਂ ਨਹੀਂ ਇਹ ਕਹਿਣਾ ਚਾਹੁੰਦਾ, ਲੇਕਿਨ 50% ਵਿਚਾਰੇ ਜਿਹੜੇ ਹੈਗੇ ਆ ਇੰਨੀ ਨੌਲੇਜ ਨਹੀਂ ਰੱਖਦੇ, ਕਿਉਂਕਿ ਇਸੇ ਕਰਕੇ ਟਰੱਕਿੰਗ ਦੇ ਵਿੱਚ ਆਏ ਆ ਕਿ ਇੱਥੇ ਅਮਰੀਕਾ ਦੇ ਵਿੱਚ ਆਪਾਂ ਬਿਜ਼ਨਸ ਕਿੱਦਾਂ ਕਰਨਾ ਜਾਂ ਆਪਾਂ ਹੋਰ ਆਪਸ਼ਨ ਕਿਹੜੀ ਦੇਖ ਸਕਦੇ ਹਾਂ। ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਈਜ਼ੀ ਟੂ ਜਿਹੜਾ ਟਰੱਕਿੰਗ ਜਿਹੜਾ ਸੀਗਾ ਈਜ਼ੀ ਸੀਗਾ। ਟਰੱਕ ਲਾਇਸੈਂਸ ਲਓ, ਸਕੂਲ ਵਾਲੇ ਲਾਇਸੈਂਸ ਦੇ ਦਿੰਦੇ ਆ, ਕੋਈ 2 ਦਿਨ 'ਚ ਦਿੰਦਾ, ਕੋਈ ਹਫ਼ਤੇ 'ਚ ਦਿੰਦਾ, ਕੋਈ 10 ਦਿਨਾਂ 'ਚ ਦਿੰਦਾ। ਉਹਨਾਂ ਨੇ ਵੀ ਕੰਮ ਖਰਾਬ ਕੀਤਾ, ਕਹਿਣਾ ਨਹੀਂ ਚਾਹੀਦਾ। ਹੁਣ ਕੋਈ ਬੰਦਾ ਕਿਸੇ ਨੂੰ ਡਾਕਟਰ ਨੂੰ ਲਾਇਸੈਂਸ ਦੇ ਦੇਵੇ ਝੂਠੀ, ਲੈ ਵੀ ਡਾਕਟਰ ਤੂੰ ਬਣ ਗਿਆ ਵਾਲਾ ਲਾਇਸੈਂਸ ਲੈ ਲਾ ਤੇ ਜਾ ਲੋਕਾਂ ਦੇ ਆਪਰੇਸ਼ਨ ਕਰ, ਉਹ ਬੰਦਾ ਮਾਰੂਗਾ ਨਾ। ਝੂਠਾ ਲਾਇਸੈਂਸ ਲੈ ਕੇ ਡਾਕਟਰ ਦਾ ਉਹ ਬੰਦੇ ਮਾਰੂਗਾ, ਆਪਰੇਸ਼ਨ ਕਰੂਗਾ, ਗਲਤ ਦਵਾਈਆਂ ਦਊਗਾ। ਇਸ ਤਰ੍ਹਾਂ ਹੀ ਟਰੱਕਿੰਗ ਜੇ ਡਰਾਈਵਿੰਗ ਲਾਇਸੈਂਸ ਕਿਸੇ ਨੂੰ ਦਿੰਨੇ ਆ ਤੇ ਉਹ ਤੁਸੀਂ ਬੰਦੇ ਮਾਰਨ ਵਾਲਾ ਕੰਮ ਕਰਦੇ, ਜੇ ਉਹਨੂੰ ਪੂਰੀ ਨੌਲੇਜ ਹੀ ਨਹੀਂ 100% ਹੈਗੀ ਤਾਂ। ਇਹ ਟਰੱਕਿੰਗ ਸਕੂਲ ਇਨਵੋਲਵ ਆ ਪੂਰੇ ਭਾਜੀ। ਲੈਣ ਵਾਲੇ ਵੀ ਇਨਵੋਲਵ ਆ ਨਾ, ਇਕੱਲੇ ਇੱਥੇ ਇੱਕ ਸੈਕਿੰਡ, ਲੈਣ ਵਾਲੇ ਵੀ ਇਨਵੋਲਵ ਆ, ਸਾਰੇ ਇਨਵੋਲਵ ਆ। ਪਰ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਇਫ ਯੂ ਨਾਟ ਕੰਪਲੀਟ, ਤੁਸੀਂ ਨਹੀਂ ਕੰਪਲੀਟ ਕਰਦੇ ਤੁਹਾਨੂੰ ਆਪਾਂ ਲਾਇਸੈਂਸ ਨਹੀਂ ਦੇ ਸਕਦੇ, ਤੁਸੀਂ ਪਾਸ ਨਹੀਂ ਹੋ ਸਕਦੇ ਜੀ। ਥੈਂਕ ਯੂ ਬਿਲਕੁਲ ਹੋਣਾ ਚਾਹੀਦਾ ਸਾਰਾ ਕੁਝ। ਇਹਦੇ ਬਾਰੇ ਕੁਝ ਉਹਨਾਂ ਚੀਜ਼ਾਂ ਬਾਰੇ ਸੋਚੋ ਜੀ। ਇਦਾਂ ਹੈਗਾ, ਤੁਸੀਂ ਗੱਲਾਂ ਕਰਦੇ ਸਤਯੁਗ ਦੀਆਂ, ਇਹ ਕਲਯੁਗ ਆ। ਸਤਯੁਗ ਦੀਆਂ ਗੱਲਾਂ ਇਹ ਸਾਰੀਆਂ। ਦੇਖੋ, ਸਾਰਿਆਂ ਨਾਲੋਂ ਪਹਿਲਾ ਇੱਕ ਜਿਹੜਾ ਰੂਲ ਆ, ਇਫ ਯੂ ਡੋਂਟ ਨੋ ਹਾਊ ਟੂ ਡੂ ਦ ਬਿਜ਼ਨਸ, ਡੋਂਟ ਕਮ ਟੂ ਦ ਬਿਜ਼ਨਸ, ਡੋਂਟ ਡੂ ਇਟ। ਠੀਕ ਹੈ, ਸਾਰਿਆਂ ਨਾਲੋਂ ਪਹਿਲਾ ਰੂਲ ਹੈ, ਕਾਮਨ ਸੈਂਸ ਹੈ। ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਦੂਸਰੀ ਚੀਜ਼, ਮੈਂ ਕੱਲ ਵੀ ਡੀਲਰਸ਼ਿਪ ਦੇ ਉੱਤੇ ਸੀਗਾ, ਮੈਂ ਕਿਹਾ ਵੀ ਤੁਸੀਂ ਕਦੀ ਆਪਾਂ ਇਹ ਚੀਜ਼ ਸੋਚੀ ਆ ਕਿ ਜਿਹੜੇ ਟਰੱਕ ਬਾਏ ਕੀਤੇ ਆ, ਕਿਸੇ ਵੀ ਹੋਰ ਕਮਿਊਨਿਟੀ ਨੇ 1.5 ਲੱਖ ਦਾ ਟਰੱਕ 2.5 ਲੱਖ ਦਾ ਬਾਏ ਕੀਤਾ? ਜ਼ੀਰੋ। ਕਿਸੇ ਕਮਿਊਨਿਟੀ ਨੇ 2.5 ਲੱਖ ਦਾ ਟਰੱਕ ਨਹੀਂ ਬਾਏ ਕੀਤਾ। ਕਿੰਨਾ ਅਸੀਂ ਇਸ ਰੇਡੀਓ ਦੇ ਉੱਤੇ ਰੌਲਾ ਪਾਇਆ ਉਸ ਸਮੇਂ ਦੇ ਵਿੱਚ ਵੀ ਟਰੱਕ ਇਸ ਭਾਅ ਤੇ ਨਾ ਬਾਏ ਕਰੋ, ਟਰੱਕ ਇਸ ਰੇਟ ਤੇ ਬਾਏ ਨਾ ਕਰੋ, ਟਰੱਕ ਇਸ ਰੇਟ ਤੇ ਨਾ ਲਓ, ਟ੍ਰੇਲਰ ਨਾ ਲਓ, ਉਹ ਕੰਮ ਨਹੀਂ ਹੋਣਾ, ਕੰਮ ਨਹੀਂ ਆਉਣਾ। ਬਹੁਤ ਜ਼ਿਆਦਾ ਰੌਲਾ ਪਾਇਆ। ਭਾਜੀ ਤੁਸੀਂ ਕਹਿੰਦੇ ਆ ਸਿਆਣੇ ਬੰਦੇ, ਇੱਥੇ ਅਸੀਂ 3 ਜਣੇ ਬੈਠ ਕੇ ਰੌਲਾ ਪਾਉਂਦੇ ਆ ਤੇ ਸਾਨੂੰ ਲੋਕੀ ਕਮਲੇ ਦੱਸਦੇ ਆ, ਸਾਨੂੰ ਕਹਿੰਦੇ ਵੀ ਇਹ ਡਰਾਉਂਦੇ ਆ। ਠੀਕ ਹੈ ਨਾ। ਹੁਣ ਜੇ ਕਿਸੇ ਦੀ ਆਮਦਨ 5000 ਆ, ਉਹਦਾ ਖਰਚਾ 10000 ਆ, ਕਿਹੜਾ ਮੂਰਖ ਆ ਜਿਹੜਾ ਏਦਾਂ ਦੇ ਕੰਮ ਕਰਕੇ ਕਹੂਗਾ ਮੈਂ ਸਰਵਾਈਵ ਕਰ ਲੈਣਾ? ਔਰ ਉਹਨੂੰ ਕਿਹੜੇ ਬੰਦੇ ਨੇ ਸਮਝਾਉਣ ਦੇ ਉਹਨੇ ਸਮਝ ਜਾਣਾ? ਠੀਕ ਹੈ ਨਾ। ਇਹ ਤਾਂ ਕਾਮਨ ਸੈਂਸ ਦੀਆਂ ਗੱਲਾਂ ਯਾਰ। ਇਹ ਤੁਸੀਂ ਮਤਲਬ ਇੱਥੇ ਰੌਲਾ ਪਤਾ ਕੀ ਆ? ਇੱਥੇ ਰੌਲਾ ਆ ਭੇਡ ਚਾਲ ਦਾ, ਵੀ ਉਹਨੇ ਟਰੱਕ ਲਿਆ ਤੇ ਮੈਂ ਵੀ ਲੈਣਾ, ਉਹਨੇ ਘਰ ਲਿਆ ਤਾਂ ਮੈਂ ਵੀ ਲੈਣਾ, ਉਹਨੇ ਜੀ ਵੈਗਨ ਲਈ ਤੇ ਮੈਂ ਵੀ ਲੈਣੀ। ਰੌਲਾ ਸਿਰਫ ਆ। ਠੀਕ ਹੈ ਨਾ। ਇਸ ਕਰਕੇ ਇਹ ਜਿਹੜੀ ਮੂਰਖਤਾ ਆ, ਇਹ ਕਿਸੇ ਦੇ ਸਮਝਾਇਆ ਸਮਝ ਨਹੀਂ ਆਉਂਦੀ। ਇਹ ਜਦੋਂ ਬੰਦਾ ਆਪ ਕਿਸ਼ਤੀ 'ਚ ਡੁੱਬਦਾ, ਨਾਲ ਦੂਜਾ ਲੈ ਕੇ ਡੁੱਬਦਾ ਨਾ, ਫੇਰ ਇਹ ਸਮਝ ਆਉਂਦੀ ਆ। ਸੋ ਸਮਝਾਉਣ ਵਾਲੀ ਗੱਲ ਤਾਂ ਆਪਣੇ ਤੇ ਪਾਰ ਆ।
ਠੀਕ ਹੈ ਨਾ। ਆਪਾਂ ਤਾਂ ਕਾਮਨ ਜਿਹੀਆਂ ਗੱਲਾਂ ਸਮਝਾਉਣੇ, ਭਾਈ ਚੱਪਲਾਂ ਪਾ ਕੇ ਨਾ ਜਾਓ, ਇੱਥੋਂ ਤੱਕ ਨਹੀਂ ਸਮਝਦੇ ਤਾਂ ਹੋਰ ਉਹਨਾਂ ਨੇ ਕੀ ਸਮਝਣਾ। ਇੱਥੋਂ ਦੀ ਰੂਲ ਐਂਡ ਰੈਗੂਲੇਸ਼ਨ ਹੈ, ਟਰੱਕ ਦੇ ਵਿੱਚ ਤੁਸੀਂ ਚੱਪਲਾਂ ਪਾ ਕੇ ਟਰੱਕ ਨਹੀਂ ਚਲਾ ਸਕਦੇ। ਹੁਣ ਇਹ ਤੋਂ ਹੋਰ ਅੱਗੇ ਕਾਮਨ ਸੈਂਸ ਵਾਲਾ ਕੀ ਮਤਲਬ ਕਿ ਅਗਲੇ ਨੂੰ ਸਮਝਾ ਦਈਏ? ਕੀ ਕੋਈ ਬਿਜ਼ਨਸਮੈਨ ਆਣ ਕੇ ਕੀ ਇਹਨਾਂ ਨੂੰ ਆਈਡੀਆ ਸਮਝਾ ਲੂਗਾ? 8 ਮਹੀਨੇ ਹੋ ਚੱਲੇ, 9ਵਾਂ ਮਹੀਨਾ ਚੜ ਗਿਆ, ਆਪਣੀ ਸਾਈਡ ਦੇ ਉੱਤੇ ਕੋਰਸ ਲੱਗਿਆ, ਅਜੇ ਤੱਕ ਇੱਕ ਬੰਦੇ ਨੇ ਕੋਰਸ ਨਹੀਂ ਕੀਤਾ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਵੀ ਦੇਖ ਕੇ ਸਮਝ ਕੇ ਵੀ ਕਮਾਲ ਹੀ ਹੋ ਗਈ ਆ। ਮਤਲਬ ਕਿ ਬੰਦਿਆਂ ਨੂੰ ਤੁਸੀਂ ਕਹਿੰਦੇ ਆ ਬੰਦਿਆਂ ਨੂੰ ਸਮਝਾਈਏ, ਪੜ੍ਹਾਈਏ, ਲਿਖਾਈਏ, ਕੀ ਕਰ ਸਕਦੇ ਆ ਤੁਸੀਂ ਇੱਥੇ? ਅਸੀਂ ਨਾ ਕਈ ਦਿਨਾਂ ਤੋਂ ਰੌਲਾ ਪਾ ਰਹੇ ਹਾਂ ਵੀ ਯੂਐਸ ਦੀ ਕਾਂਗਰਸ 'ਚ ਬਿੱਲ ਪਾਸ ਹੋ ਗਿਆ ਵੀ ਜੇ ਤੁਹਾਨੂੰ DUI ਮਿਲੀ ਆ ਤੇ ਤੁਹਾਨੂੰ ਇਮੀਡੀਏਟਲੀ ਡਿਪੋਰਟ ਕੀਤਾ ਜਾਊਗਾ। ਕਾਂਗਰਸ ਤੋਂ ਬਾਅਦ ਸੈਨੇਟ ਜਾਣਾ ਆ ਤੇ ਪ੍ਰੈਜ਼ੀਡੈਂਟ ਕੋਲ ਜਾਣਾ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਹੀ ਲੈ ਕੇ ਆਇਆ। ਇਹ ਬਿੱਲ ਬਣ ਜਾਣਾ, ਹਜੇ ਬਣਿਆ ਨਹੀਂ। ਪਰ ਹੁਣ ਤੁਸੀਂ ਦੇਖੋ ਵੀ ਇੱਥੇ ਜੇ ਟਰੱਕ ਬੰਦਾ ਡਰੰਕ ਡਰਾਈਵਿੰਗ ਕਰ ਰਿਹਾ ਤਾਂ ਫਿਰ ਤੁਸੀਂ ਉਹ 'ਚ ਕੀ ਸਮਝਾਉਣ ਵਾਲੀ ਗੱਲ ਆ? ਉਹ ਵੀ ਨਾਨ ਸਿਟੀਜ਼ਨ ਆ। ਸੋ ਹੁਣ ਤੁਸੀਂ ਦੇਖ ਲਓ ਇੱਥੋਂ ਵੀ ਕੀ ਕਰ ਸਕਦੇ। ਬਿਲਕੁਲ। ਤੇ ਜਿਹੜੀ ਉਹਨਾਂ ਨੇ ਕਿਹਾ ਸੀ ਨਾ ਵੀ ਹੋਰ ਜੌਬਸ ਜਾਂ ਹੋਰ, ਦੇਖੋ ਇੱਥੇ ਫਰੈਜ਼ਨੋ ਕਮਿਊਨਿਟੀ ਕਾਲਜ ਦੇ ਵਿੱਚ ਆਈ ਥਿੰਕ ਗੁਰਮਿੰਦਰ ਸਿੰਘ ਸੰਘਾ ਹੋਣਾ ਨੇ ਕਈ ਕੋਰਸ ਇੱਦਾਂ ਦੇ ਚਲਾਏ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਦੇ ਵਿੱਚ ਉਹਨਾਂ ਕੋਰਸਿਸ ਦੇ ਬਾਰੇ ਪਤਾ ਕਰਨ ਦੀ। HVAC ਆ, ਪਲੰਬਿੰਗ ਦੇ ਆ, ਹੋਰ ਕਿੰਨੇ ਜਿਹੜੇ ਆ ਤੁਹਾਡੇ ਟ੍ਰੇਡਸ ਦੀਆਂ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸਿੱਖਣ ਦੇ ਵਿੱਚ ਕੋਈ ਹਰਜ ਨਹੀਂ, ਜਿੰਨੀ ਦੇਰ ਤੱਕ ਇਹ ਕੰਮ ਚੱਲਦਾ ਚਲਾ ਲਓ, ਪਰ ਸਿੱਖ ਕੇ ਰੱਖਿਆ ਹੋਵੇ ਨਾਲ ਜਿਹੜਾ ਉਹ ਵੀ ਕੰਮ ਵਧੀਆ ਤੁਹਾਨੂੰ ਜਿਹੜਾ ਉਹ ਆਮਦਨ ਜਿਹੜੀ ਉਹ ਦਿੰਦਾ, ਨਾਲੇ ਘਰ ਦੇ ਘਰ ਜਿਹੜੇ ਤੁਸੀਂ ਰਹਿੰਦੇ ਆ, ਹੋਰ ਚੀਜ਼ਾਂ ਤੋਂ ਤੁਹਾਨੂੰ ਜਿਹੜੀ ਆ ਉਹ ਬੱਚਤ ਜਿਹੜੀ ਉਹ ਰਹਿੰਦੀ ਹੈ। ਸੋ ਜ਼ਰੂਰ ਇੱਧਰ ਉੱਧਰ ਆਪਾਂ ਨੂੰ ਜ਼ਰੂਰ ਹੱਥ ਪੱਲਾ ਨਾਲ ਟਰਾਂਸਪੋਰਟੇਸ਼ਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੀਲਡ ਆ। ਆਪਣੇ ਆ VTA ਆ ਸਾਡੇ ਏਰੀਏ ਦੇ ਵਿੱਚ, ਵੈਲੀ ਟਰਾਂਸਪੋਰਟੇਸ਼ਨ ਅਥਾਰਟੀ, ਮੈਨੂੰ ਲੱਗਦਾ 400 ਪੰਜਾਬੀ ਆ ਉਹ 'ਚ ਡਰਾਈਵਰ। ਸੋ ਹਰ ਸ਼ਹਿਰ ਦੇ ਵਿੱਚ ਜਿਹੜੀਆਂ ਹੈਗੀਆਂ ਬੱਸਾਂ, ਸਕੂਲਾਂ ਦੀਆਂ ਬੱਸਾਂ ਆ। ਮਿਲਟਰੀ ਦੇ ਵਿੱਚ ਬੜਾ ਈਜ਼ੀ ਆ ਜਾਣਾ, ਜੇ ਤੁਸੀਂ ਟਰੱਕਿੰਗ 'ਚ ਜਾਣਾ ਮਿਲਟਰੀ 'ਚ, ਨਾਲੇ ਕਿੰਨੇ ਫਾਇਦੇ ਆ ਮਿਲਟਰੀ 5 ਸਾਲ ਸਰਵ ਕਰਨ ਤੋਂ ਬਾਅਦ। ਸੋ ਬਹੁਤ ਫੀਲਡ ਆ ਜੀ। ਅਗਲੇ ਕਾਲਰ ਨੇ ਅਜੀਤ ਸਿੰਘ ਜੀ। ਹਾਂਜੀ ਅਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਿਆਂ ਨੂੰ ਤੇ ਸੁਣਨ ਵਾਲਿਆਂ ਨੂੰ। ਮੈਂ ਤਾਂ ਦੋ ਕੁ ਗੱਲਾਂ ਕਹਿਣੀਆਂ ਜੀ। ਇੱਕ ਤਾਂ ਕਹਿਣਾ, ਮੈਂ 32 ਸਾਲਾਂ ਤੋਂ ਟਰੱਕ ਚਲਾ ਰਿਹਾ ਤੇ ਮੈਂ ਨਾ ਇਨਾਮ ਰੱਖਿਆ ਹੋਇਆ ਆਪਣੇ ਤੇ $1000 ਦਾ, ਵੀ ਜੇ ਕੋਈ ਬੰਦਾ ਸਵੇਰੇ ਦੇ 2 ਵਜੇ ਤੋਂ ਰਾਤ ਦੇ 10 ਵਜੇ ਤੱਕ ਮੈਨੂੰ ਇਹ ਦੱਸ ਦੇਵੇ ਵੀ ਇਹ ਬਿਨਾਂ ਪੱਗ ਬੰਨੇ ਤੋਂ ਅਸੀਂ ਦੇਖਿਆ ਇਹਨੂੰ ਟਰੱਕ ਚਲਾਉਂਦਾ ਹੋਇਆ ਜਾਂ ਟਰੱਕ ਤੇ ਜਾਂਦਾ ਹੋਇਆ ਜਾਂ ਸ਼ਿਪਰ ਦੇ ਰਿਸੀਵਰ ਦੇ ਜਾਂਦਾ ਹੋਇਆ, ਤਾਂ ਮੈਂ ਉਹਨੂੰ $1000 ਦੇਵਾਂਗਾ। ਈਵਨ ਸ਼ੂਜ਼ ਪਾਏ ਹੋਏ, ਵੀ ਚੱਪਲਾਂ ਤੇ ਗਏ। ਤੇ ਇਹੀ ਦੱਸਣਾ ਸੀ, ਇਹ ਦੱਸਣ ਦੀ ਲੋੜ ਨਹੀਂ ਹੈ ਸਾਰਿਆਂ ਨੂੰ, ਇਹ ਤਾਂ ਆਪ ਕੋਮਨ ਸੈਂਸ ਹੈਗੀ ਵੀ ਜੇ ਟਰੱਕ ਚਲਾਉਣਾ ਹੈ ਤਾਂ ਚੱਪਲਾਂ ਪਾਣੀਆਂ ਕਿਉਂ ਹੈ ਟਰੱਕ ਤੇ? ਘਰੇ ਪਾਓ, ਹੋਰ ਥਾਂ ਤੇ ਪਾਓ, ਜਾਂ ਜਦੋਂ ਆਫ ਹੈ ਉਦੋਂ ਪਾਓ। ਜੀ ਥੈਂਕ ਯੂ ਜੀ। ਧੰਨਵਾਦ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ। ਵੀ ਰਮਨ ਭਾਜੀ, ਇਹਨਾਂ ਮਸਲੇ ਤੇ ਬੜੇ ਤੁਹਾਨੂੰ ਸਾਰਾ ਹੀ ਪਤਾ ਜੀ। ਤੁਸੀਂ ਸੋਚ ਕੇ ਵੇਖੋ 2005, 6, 7 ਚ ਕਿੰਨੇ ਕੁ ਫਰੈਜ਼ਨੋ ਦੇ ਵਿੱਚ ਸਕੂਲ ਸੀ, ਟਰੱਕ ਡਰਾਈਵਿੰਗ ਸਕੂਲ ਕਿੰਨੇ ਕੀ, ਗਿਣਤੀ ਦੇ 2-3 ਸਕੂਲ ਹੀ ਗੋਰਿਆਂ ਦੇ ਜੀ। ਤੇ ਇਸ ਵੇਲੇ ਜੇ ਗਿਣਤੀ ਕਰੋ ਤੇ ਮੈਨੂੰ ਲੱਗਦਾ ਵੀ 53-54 ਸਕੂਲ ਆ, ਜਿਹਦੇ ਵਿੱਚੋਂ 50 ਤਾਂ ਪੰਜਾਬੀਆਂ ਦੇ ਹੋਣਗੇ ਘੱਟ ਤੋਂ ਘੱਟ। ਬਿਲਕੁਲ ਜੀ। ਇਹ ਐਡਾ ਕੰਪੀਟੀਸ਼ਨ ਪੈੜਾ ਵਾ। ਲੋ ਤੁਸੀਂ ਬਲੀਵ ਕਰਿਓ, ਜਦੋਂ ਵਿੱਚ ਜਿੱਦਾਂ ਤੁਸੀਂ ਵਿਚਰਦੇ ਨਾ, ਮੰਮੀ ਏਦਾਂ ਵਿੱਚ ਗੱਲਾਂ ਬਾਤਾਂ ਕਰੀਦਾ, ਤੇ ਇਹ ਤੇ ਸਕੂਲ ਕਹਿੰਦੇ ਵੀ ਠੇਕੇ ਤੇ ਲੈ ਲਓ। ਇਹ ਤਾਂ ਸਕੂਲ ਇੱਕ ਦੂਜੇ ਨੂੰ ਕਾਹਨ ਠੇਕੇ ਤੇ ਦਿੱਤੇ ਕਈ ਸਕੂਲ ਵਿੱਚ ਇਹਨਾਂ ਨੇ, ਤੇ ਇੰਨੇ ਪੈਸੇ ਮਹੀਨੇ ਦੇ ਬਣਦੇ ਆ ਤੇ ਤੂੰ ਸਾਨੂੰ ਇੰਨੇ ਪੈਸੇ ਦੇ, ਇੰਨੇ ਗਾਹਕ ਆਉਣੇ ਆਉਣੇ ਆ। ਪ੍ਰੋਬਲਮ ਇਹ ਨਹੀਂ ਹੈਗੀ ਵੀ ਇਹ ਵਾ ਪ੍ਰੋਬਲਮ, ਇਹ ਮੈਂ ਹੁਣੇ ਤੁਸੀਂ ਗੱਲ ਕਰਨ ਕਿ ਵੀ ਤੁਸੀਂ 3-4 ਮਿੰਟ ਨਾਲ ਗੱਲਬਾਤ ਹੋ ਗਈ ਆ ਵੀ ਜਿਹੜਾ ਕਾਨੂੰਨ ਪਾਸ ਹੋਣ ਜਾ ਰਿਹਾ DUI ਦਾ, ਜੇ ਇੱਕ ਪਾਸੇ ਇਹਨੂੰ ਲੈ ਲਓ ਤੇ ਇੱਕ ਪਾਸੇ ਦੂਜੇ ਪਾਸੇ ਲੈ ਲਓ ਵੀ ਡਰਾਈਵਰ ਜਿਹੜੇ ਡਬਲ ਲਾ ਬੁੱਕ ਚਲਾਉਂਦੇ ਆ, ਵੀ ਕਦੀ ਉੱਥੇ ਡਰਾਈਵਰ ਲਾਤਾ, ਕਦੀ ਉੱਥੇ ਲਾਤਾ, ਕਦੀ ਉੱਥੇ ਲਾਤਾ। ਜੇ ਰੋਸ ਕਰਨਾ ਹੋਵੇ ਨਾ ਜੀ, ਵੀ ਜਿੱਦਾਂ ਆਪਾਂ ਅੱਗੇ ਕੀਤੇ ਸੀ ਟਰੱਕਿੰਗ ਮਾਮਲੇ ELD ਬਾਰੇ, ਤੇ ਮੈਨੂੰ ਲੱਗਦਾ ਵੀ ਹਰੇਕ ਨੇ ਕਹਿਣਾ DUI ਬਾਰੇ ਕਰੋ ਜੀ, ਡਰਾਈਵਰਾਂ ਬਾਰੇ ਨਾ ਕਰੋ। ਉਦੋਂ ਜਦੋਂ ਇਹਦਾ ਮਸਲਾ ਚੱਲਿਆ ਸੀ ਨਾ ELD ਦਾ, ਤੇ ਉਦੋਂ ਹੀ ਲੈਂਡਸਟਾਰ 'ਚ ਕੰਮ ਕਰਦੇ, ਤੇ ਮੈਂ ਉਦੋਂ ਵੀ ਤੁਹਾਨੂੰ ਕਾਲ ਕਰਦਾ ਨਹੀਂ। ਉਦੋਂ ਬੰਦਿਆਂ ਦੀ ਪਤਾ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਵੀ 8 ਘੰਟੇ ਬਾਅਦ ਵਿੱਚ ਜਿਹੜੀ ਬ੍ਰੇਕ ਲੈਣੀ ਉਹ ਨਹੀਂ ਹੋਣੀ ਚਾਹੀਦੀ।
ਜਦ ਕਿ ਇਹ ਨਹੀਂ ਕਿਸੇ ਨੇ ਕਿਹਾ ਵੀ ਨਹੀਂ ਭਾਈ ਬੰਦਾ 7 ਦਿਨ ਹੀ ਟਰੱਕ ਚਲਾਵੇ ਪਰ 10 ਘੰਟੇ ਸਲੀਪ ਹੈਵ ਟੂ ਹੈਵ ਹੋਣੀ ਚਾਹੀਦੀ ਆ, ਭਾਵੇਂ 8 ਦਿਨ ਚਲਾਵੇ ਭਾਵੇਂ 11 ਦਿਨ ਚਲਾਵੇ। ਜਿਹੜਾ ਅਸਲ 'ਚ ਮੁੱਦਾ ਬਣਦਾ, ਜੇ ਛੁੱਟੀ ਕਰਨੀ ਛੁੱਟੀ ਕਰੇ, ਭਾਵੇਂ 34 ਘੰਟੇ ਪਾਵੇ ਭਾਵੇਂ 50 ਘੰਟੇ ਪਾਵੇ। ਪ੍ਰੋਬਲਮ ਇਹ ਆ ਭਾਜੀ ਵੀ ਇਸ ਵੇਲੇ ਜਿਹੜਾ ਚੱਲ ਰਿਹਾ ਵਾ, ਤੁਹਾਨੂੰ ਪਤਾ ਵਾ ਲਾ ਬੁੱਕਾਂ ਜਿਹੜਾ ਕਾਬੂ ਆ ਜਾਂਦਾ ਉਹ ਠੀਕ ਆ, ਜਿਹੜਾ ਲੰਘੀ ਜਾਂਦਾ ਉਹ ਸਾਧ ਵਾ। ਸਿੱਧੀ ਗੱਲ ਆ ਵੀ ਇਹ ਅਸਲ 'ਚ ਆਹ ਬੰਦ ਹੋਣਾ ਚਾਹੀਦਾ ਵਾ। ਚੱਪਲਾਂ ਦਾ ਮੁੱਦਾ ਐਡਾ ਨਹੀਂ ਹੈਗਾ, ਚੱਪਲਾਂ ਦਾ ਮੁੱਦਾ ਹੋਣਾ ਚਾਹੀਦਾ ਵਾ। ਜੇ ਬੰਦਾ ਟਰੱਕ ਤੇ ਆਫ ਆ 10 ਘੰਟੇ ਤੇ ਜਿੱਦਾਂ ਮਰਜ਼ੀ ਚੱਪਲਾਂ ਪਾ ਕੇ ਘੁੰਮੇ, ਭਾਵੇਂ ਚੱਪਲਾਂ ਹੱਥ 'ਚ ਫੜ ਕੇ ਘੁੰਮੇ, ਹਾਂ ਕੋਈ ਚੱਕਰ ਹੀ ਨੀਗਾ। ਪ੍ਰੋਬਲਮ ਤੇ ਆ ਵੀ ਜਿੱਥੇ ਜਿਹੜੀ ਜਗ੍ਹਾ ਦੀ ਲੋੜ ਆ, ਜਿਹੜੀ ਰਿਕੁਆਇਰਮੈਂਟ ਆ, ਉੱਥੇ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਆ ਜੀ। ਥੈਂਕ ਯੂ ਜੀ। ਇਹ ਤੇ ਵੀ ਇੱਕ ਮਿੰਟ ਵੀਰ ਜੀ, ਇਹ ਤੇ ਇੱਥੇ ਤੱਕ ਆ ਵੀ ਟਰੱਕ ਲਾ ਕੇ ਤੇ ਜੇ ਤੁਸੀਂ ਕਹਿ ਦੋ ਨਾ ਵੀ ਵੀਰ ਜੀ ਤੁਸੀਂ ਮੂਵ ਨਹੀਂ ਕੀਤਾ, ਉਹ ਕਹਿੰਦਾ ਤੈਨੂੰ ਅੱਗ ਲੱਗੀ, ਏਦਾਂ ਆਣ ਕੇ ਬੋਲਦੇ। ਤੇ ਇਹ ਨਾ ਸਰਕਾਰ ਉੱਥੇ ਹੀ ਦਿੰਦੀ ਆ ਜਾ ਕੇ ਗੁਰਦੁਆਰੇ, ਬਸ ਉੱਥੇ ਚੱਪਲਾਂ ਨਾ ਸਾਰੀਆਂ ਚੱਪਲਾਂ ਘਰ ਦੀਆਂ ਲੈ ਜਾਓ ਤੇ ਬਲੀਵ ਕਰੋ ਸਾਰੀਆਂ ਸਾਫ਼ ਕਰ ਦਿੰਦੇ ਆ। ਇਹ ਗੁਰਦੁਆਰੇ ਸਤਿਕਾਰ ਆ, ਗੁਰਦੁਆਰੇ ਤੋਂ ਬਾਹਰ ਨਿਕਲਦੇ ਤੇ ਇਹ ਸਿਰ ਪਾੜਨ ਪੈਂਦੇ ਆ। ਸੱਚ ਇਹ ਆ, ਨਹੀਂ ਤੇ ਪਰਖ ਕੇ ਵੇਖ ਲਿਓ। ਨਾ ਪਰਖਦੇ ਹੀ ਆ ਤੁਸੀਂ ਕਿ ਤੁਹਾਨੂੰ ਵੀ ਕਮਲਾ ਹੀ ਕਹਿੰਦੇ ਆ, ਕਿ ਕਹਿੰਦੇ ਵੀ ਝੂਠ ਬੋਲਦੇ ਜੇ ਉਹ ਕਰਦੇ ਆ। ਪਰ ਬਹੁਤ ਵਧੀਆ ਵਾ ਤੁਹਾਡਾ ਚੈਨਲ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਏਦਾਂ ਹੀ ਬੁਲੰਦ ਆਵਾਜ਼ ਰੱਖੋ। ਧੰਨਵਾਦ, ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਜੀ ਆਪਣੇ ਨਾਲ ਇੱਕ ਮੁੱਦਾ ਜਿਹੜਾ ਨਾਲ ਦੇ ਨਾਲ, ਚਲੋ ਇਹ ਮੁੱਦੇ ਤਾਂ ਜਿਹੜੇ ਚੱਲ ਹੀ ਰਹੇ ਆ ਰਮਨ ਜੀ। ਇੱਕ ਹਰਜਿੰਦਰ ਸਿੰਘ ਦੇ ਜਿਹੜੇ ਫਲੋਰੀਡਾ ਵਾਲੇ ਐਕਸੀਡੈਂਟ ਤੋਂ ਪਹਿਲਾਂ ਜਿਹੜਾ ਇੱਕ ਕਾਫੀ ਚਰਚਾ ਦਾ ਵਿਸ਼ਾ ਸੀਗਾ, ਜਿਹੜਾ ਫਰੇਟ ਗਾਰਡ ਦੇ ਉੱਤੇ ਜਿਹੜੀਆਂ ਨਕਲੀ ਪੈ ਜਾਂਦੀਆਂ ਸੀਗੀਆਂ, ਆਪਾਂ ਇੱਕ ਦੋ ਵਾਰੀ ਜਿਹੜੇ ਉਹ ਲੈ ਕੇ ਆਏ ਸੀਗੇ। ਆਈ ਐਮ ਪ੍ਰੀਟੀ ਸ਼ੋਰ ਉਹ ਅਜੇ ਵੀ ਮੁੱਦਾ ਜਿਹੜਾ ਉਹ ਚੱਲ ਰਿਹਾ ਹੋਊਗਾ। ਹੁਣ ਮੇ ਵੀ ਉਸ ਸਗੋਂ ਹੋਰ ਵੱਧ ਗਿਆ ਹੋਊਗਾ। ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੇਟ ਆ ਜਾਂ ਗੁੱਸਾ ਆ ਦੂਜਿਆਂ ਦੇ ਪ੍ਰਤੀ, ਉਹ ਦੇਖ ਕੇ ਕੀ ਪਤਾ ਉਹਦੇ ਨਾਲ ਵੀ ਜਿਹੜਾ ਉਹ ਕਰੀ ਜਾਂਦੇ ਹੋਣਗੇ। ਸੋ ਇੱਕ ਵਾਰੀ ਆਪਾਂ ਉਹਨਾਂ ਨੂੰ ਦੁਬਾਰਾ ਨਾਲ ਲੈ ਕੇ ਆਉਂਦੇ, ਉਹ ਥੋੜੀ ਜਿਹੀ ਜਿਹੜੀ ਜਾਣਕਾਰੀ ਦੇ ਸਕਦੇ ਆ ਵੀ ਜੇ ਕਿਸੇ ਦੇ ਉੱਤੇ ਗਲਤ ਇਸ ਤਰੀਕੇ ਦੀ ਰਿਪੋਰਟ ਪਾਈ ਹੋਈ ਆ ਤੇ ਉਹ ਕਿੱਦਾਂ ਜਿਹੜੀ ਉਸ ਦੇ ਵਿੱਚ ਹੈਲਪ ਕਰ ਸਕਦੇ ਆ। ਗਗਨ ਆਪਣੇ ਨਾਲ ਇਸ ਟਾਈਮ ਜੁੜ ਰਹੇ ਨੇ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਦੇ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਸੋ ਜਿਹੜੇ ਫਰੇਟ ਗਾਰਡ ਦੇ ਉੱਤੇ ਜਿਹੜਾ ਕਹਿ ਲਓ ਵੀ ਨਕਲੀ ਜਿਹੜੀ ਰਿਪੋਰਟ ਪੈ ਜਾਂਦੀ ਆ, ਸੋ ਸਿਚੁਏਸ਼ਨ ਤੁਸੀਂ ਦੇਖ ਰਹੇ ਆ ਵੀ ਕੋਈ ਵਧੀ ਆ ਜਾਂ ਉਦਾਂ ਹੀ ਆ, ਜਾਂ ਕੀ ਸਿਚੁਏਸ਼ਨ ਇਸ ਟਾਈਮ ਉਸ ਨੂੰ ਲੈ ਕੇ ਜਿਹੜੀ ਚੱਲ ਰਹੀ ਆ? ਸਿਚੁਏਸ਼ਨ ਪਹਿਲਾਂ ਤੇ ਮਾੜੀ ਸੀ, ਹੁਣ ਉਹ ਦਿਨੋਂ ਦਿਨ ਜਿਹੜਾ ਫਲੋਰੀਡਾ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਨਾਲ ਸਿਚੁਏਸ਼ਨ ਇੰਨੀ ਵਰਸਟ ਹੋ ਗਈ ਹੈ ਜੀ ਵੀ ਤੁਸੀਂ ਯਕੀਨ ਨਹੀਂ ਕਰਨਾ ਵੀ ਹਜ਼ਾਰਾਂ ਕਾਲਾਂ ਆਉਂਦੀਆਂ ਜੀ, ਜਿਹੜੀਆਂ ਕਈ ਤੇ ਸਾਡੇ ਕੋਲ ਅਟੈਂਡ ਵੀ ਨਹੀਂ ਹੁੰਦੀਆਂ, ਇੰਨੀਆਂ ਕਾਲਾਂ ਨੇ। ਤੇ ਉਹਦੇ ਕਰਕੇ ਟਰੱਕਿੰਗ ਇੰਡਸਟਰੀ ਤੇ ਬੜਾ ਮਾੜਾ ਇੰਪੈਕਟ ਪਿਆ ਜੀ। ਕੰਮ ਤੇ ਅੱਗੇ 2-3 ਸਾਲ ਤੋਂ ਡਾਵਾਡੋਲ ਸੀਗਾ, ਪਰ ਇਸ ਚੀਜ਼ ਨੇ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਤਾ ਤੇ ਇਹਦਾ ਬ੍ਰੋਕਰ ਵੀ ਬਹੁਤ ਜ਼ਿਆਦਾ ਫਾਇਦਾ ਉਠਾ ਰਿਹਾ ਜੀ। ਠੀਕ ਹੈ, ਸੋ ਕੀ ਇਹਨਾਂ ਦੇ ਕੋਲ ਫਿਰ ਕੀ ਆਪਸ਼ਨ ਬਚਦੀਆਂ ਨੇ ਗਗਨ? ਦੇਖੋ ਜੀ, ਆਪਸ਼ਨ ਤੇ ਇਹੋ ਹੀ ਹੈ ਜੀ, ਮੋਸਟ ਆਫ ਦਾ ਜਿਹੜੇ ਆਪਣੇ ਕੈਰੀਅਰਸ ਨੇ ਉਹਨਾਂ ਨੂੰ ਚਾਹੀਦਾ ਵੀ ਇੱਕ ਦਿਨ ਵੀ ਆਪਣਾ ਖਰਾਬ ਨਾ ਕਰਨ, ਕਿਉਂਕਿ ਉਹ ਯੂਜੂਅਲੀ ਟਰਾਈ ਕਰਦੇ ਆ ਵੀ ਇਸ ਚੀਜ਼ ਨੂੰ ਖੁਦ ਤੋਂ ਡਿਸਪਿਊਟ ਕਰਨ, ਪਰ ਉਹ ਇਹਦੇ ਵਿੱਚ ਸਫਲ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਕਈ ਵਾਰੀ ਤੁਹਾਨੂੰ ਲੀਗਲ ਇਸ਼ੂਜ਼ ਵੀ ਝੱਲਣੇ ਪੈਂਦੇ ਆ। ਇਸ ਕਰਕੇ ਮੈਂ ਤੇ ਇਹੋ ਹੀ ਕਹੂੰਗਾ ਜੀ, ਅੱਗੇ ਸਮਾਂ ਤੇ ਅੱਗੇ ਬਹੁਤ ਖਰਾਬ ਚੱਲ ਰਿਹਾ ਤੇ ਆਪਾਂ ਇੱਕ ਦਿਨ ਵੀ ਜਿਹੜਾ ਆਪਾਂ ਨੂੰ ਲੋਡ ਨਹੀਂ ਮਿਲਦਾ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆਰਥਿਕ ਸਥਿਤੀ ਆ ਉਹ ਸਹੀ ਨਹੀਂ ਰਹਿਣੀ। ਇਸ ਕਰਕੇ ਤੁਸੀਂ ਇੱਕ ਲੀਗਲ ਐਡਵਾਈਸ ਲਓ, ਸਾਨੂੰ ਕਾਲ ਕਰੋ। ਜਿਹੜੇ ਸਾਡੇ ਪ੍ਰੋਫੈਸ਼ਨਲ ਅਟਰਨੀਜ਼ ਨੇ ਉਹਨਾਂ ਨੂੰ ਐਕਸਪਰਟੀਜ਼ ਹੈਗੀ ਜੀ ਇਸ ਕੰਮ ਦੇ ਵਿੱਚ, ਚਾਹੇ ਤੁਹਾਡੀ DAT ਦੇ ਉੱਤੇ ਕੋਈ ਰਿਪੋਰਟ ਆ ਜਾਂ ਟਰੱਕ ਸਟਾਪ ਕਹਿ ਲਓ, ਕੈਰੀਅਰ 411, ਫਰੇਟ ਗਾਰਡ ਨੇ, ਕਿੰਨੇ ਪਲੇਟਫਾਰਮਸ ਨੇ ਜਿਹਦੇ ਉੱਤੇ ਬ੍ਰੋਕਰ ਤੁਹਾਡੀ ਕੰਪਲੇਂਟ ਪਾ ਦਿੰਦਾ ਵਾ। ਤੇ ਤੁਸੀਂ ਸਾਨੂੰ ਕਾਲ ਕਰੋ, ਵੀ ਆਰ ਜਸਟ ਵਨ ਕਾਲ ਅਵੇ। ਅਸੀਂ ਤੁਹਾਡੇ ਜਿਹੜੇ ਕੇਸ ਨੂੰ ਰਿਵਿਊ ਕਰਦੇ ਆ ਜੀ। ਰਿਵਿਊ ਕਰਨ ਤੋਂ ਬਾਅਦ ਕਿਸੇ ਕਨਕਲੂਜਨ ਤੇ ਪਹੁੰਚਦੇ ਆ ਤੇ 100% 99.9% ਚਾਂਸਿਸ ਨੇ ਵੀ ਅਸੀਂ ਉਸ ਨੈਗੇਟਿਵਿਟੀ ਨੂੰ ਰਿਮੂਵ ਕਰਾ ਦੇਣੇ ਰਿਪੋਰਟ ਦੇ ਵਿੱਚੋਂ ਜੀ। ਆਪਣਾ ਫੋਨ ਨੰਬਰ ਸ਼ੇਅਰ ਕਰ ਲਿਓ ਗਗਨ। ਜੀ ਸਾਡਾ ਫੋਨ ਨੰਬਰ ਹੈਗਾ ਜੀ 855 447 5155 ਤੇ ਸਾਨੂੰ ਕਾਲ ਕਰੋ। ਸਾਡੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਅਸੀਂ ਸਿਰਫ ਤੁਹਾਡਾ ਕੇਸ ਨਹੀਂ ਫੜਾਂਗੇ, ਅਸੀਂ ਤੁਹਾਨੂੰ ਜਿਹੜਾ ਜਿੰਨਾ ਤੱਕ ਤੁਸੀਂ ਸਾਡੇ ਨਾਲ ਰਹੋਗੇ ਅਸੀਂ ਤੁਹਾਨੂੰ ਥਰੂ ਆਊਟ ਦਾ ਪ੍ਰੋਗਰਾਮ ਅੱਗੇ ਤੋਂ ਵੀ ਗਾਈਡ ਕਰਾਂਗੇ ਵੀ ਕਿਹੜੀਆਂ ਚੀਜ਼ਾਂ ਆਪਾਂ ਨੂੰ ਬ੍ਰੋਕਰ ਦੀ ਵਿੱਚ ਚੈੱਕ ਕਰਨੀਆਂ ਬਿਫੋਰ ਟੇਕਿੰਗ ਅ ਲੋਡ। ਜੀ ਠੀਕ ਹੈ ਜੀ, ਚਲੋ ਠੀਕ ਹੈ ਜੀ। ਸੋ ਜੇ ਕਿਸੇ ਨੂੰ ਇਸ ਤਰੀਕੇ ਦੀ ਦਿੱਕਤ ਆ ਤਾਂ ਤੁਸੀਂ ਗਗਨ ਹੁਣਾਂ ਦੇ ਨਾਲ ਜਿਹੜਾ ਉਹ ਕੰਟੈਕਟ ਕਰੋ, ਤਾਂ ਜੋ ਜਿੱਦਾਂ ਦੱਸ ਰਿਹਾ ਵੀ ਮਸਲਾ ਵਧਿਆ ਪਿਆ ਆ ਵੀ ਉਹਨੂੰ ਤੁਸੀਂ ਸਮੇਂ ਸਿਰ ਜਿਹੜਾ ਸਕੋ। ਥੈਂਕ ਯੂ ਗਗਨ ਕਾਲ ਦੇ ਲਈ। ਇਹਦੇ ਉੱਤੇ ਮੈਂ ਹਾਂਜੀ ਜੀ ਰਮਨ ਜੀ।
ਕਿ ਜਿਹੜੀ ਫਰੇਟ ਕਾਰਡ ਰਿਪੋਰਟ ਜਾਂ ਹਾਈਵੇ ਦੀ ਰਿਪੋਰਟ ਹੈ, ਫਰੇਟ ਕਾਰਡ ਦੀ ਰਿਪੋਰਟ ਦੇ ਬਾਰੇ 'ਚ ਮੈਨੂੰ ਪਤਾ ਸੀਗਾ ਕਿ ਉਹ ਕਾਫੀ ਜਿਹੜੀ ਆ ਉਹ ਨੁਕਸਾਨ ਹੁੰਦਾ ਆ ਔਰ ਕਾਫੀ ਹੱਦ ਤੱਕ ਉਹ ਕਈ ਵਾਰੀ ਰੰਜਿਸ਼ ਦੇ ਵਿੱਚ ਪਾਈ ਜਾਂਦੀ ਆ। ਪਰ ਹੁਣ ਇਸ ਵੇਲੇ ਜਿਹੜੀ ਹਾਈਵੇ ਐਪ ਹੈਗੀ ਆ ਜਾਂ ਦੂਸਰੀਆਂ ਐਪ ਹੈਗੀਆਂ ਜਿਹੜੀਆਂ ਆ ਰਹੀਆਂ ਹੈਗੀਆਂ, ਉਹਦੇ ਵਿੱਚ ਜਿਹੜੀਆਂ ਜੋ ਰੈੱਡ ਫਲੈਗ ਹੋ ਰਹੇ ਹੈਗੇ ਆ, ਉਹ ਐਕਚੁਅਲੀ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ 60 to 70% ਜਿਹੜੀਆਂ ਹੈਗੀਆਂ ਉਹ ਆਪਣੀਆਂ ਗਲਤੀਆਂ ਕਰਕੇ ਪੈਂਦੀਆਂ ਹੈਗੀਆਂ ਰਿਪੋਰਟਸ, ਜਿਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਇਸ ਵੇਲੇ ਹੈਗਾ ਉਹ ਹੈਗਾ ਕਿ ਡਬਲ ਬ੍ਰੋਕਰਿੰਗ ਦਾ। ਜੇ ਇੱਕ ਟਰੱਕਿੰਗ ਕੰਪਨੀ ਲੋਡ ਚੱਕ ਕੇ ਦੂਜੀ ਟਰੱਕਿੰਗ ਕੰਪਨੀ ਨੂੰ ਦਿੰਦੀ ਆ, ਚਾਹੇ ਉਹਨਾਂ ਦਾ ਭਰਾ, ਦੋਸਤ, ਮਿੱਤਰ ਜੋ ਵੀ ਆ, ਉਹਦੇ ਉੱਤੇ ਜਿਹੜੀ ਆ ਉਹ ਫਰੇਟ ਕਾਰਡ ਰਿਪੋਰਟ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ। ਦੂਸਰਾ ਜਿਹੜਾ ਮੇਜਰ ਰੀਜ਼ਨ ਹੈਗਾ ਫਰੇਟ ਕਾਰਡ ਰਿਪੋਰਟ ਦਾ, ਕਿ ਜੇ ਤੁਸੀਂ ਫਰੇਟ ਲਿਆ ਹੈਗਾ, ਟੀਮ ਦਾ ਲੋਡ ਲਿਆ ਹੈਗਾ ਤੇ ਤੁਸੀਂ ਸਿੰਗਲ ਡਰਾਈਵਰ ਜਾ ਕੇ ਉਹ ਲੋਡ ਚੱਕਦਾ, ਉਹਦੇ ਕਰਕੇ ਤੁਹਾਡੇ ਤੇ ਉਹ ਫਰੇਟ ਕਾਰਡ ਦੀ ਰਿਪੋਰਟ ਜਾਂ ਦੀ ਹਾਈਵੇ ਦੀ ਜਿਹੜੀ ਆ ਉਹ ਰੈੱਡ ਅਲਰਟ ਹੁੰਦਾ ਆ। ਜਦੋਂ ਤੁਸੀਂ ਜਿਹੜਾ ਵੀ ਬ੍ਰੋਕਰ ਨੇ ਤੁਹਾਨੂੰ ਕੰਮ ਕਿਹਾ ਹੈਗਾ ਤੁਸੀਂ ਉਹ ਨਹੀਂ ਕਰਦੇ ਹੈਗੇ, ਉਹਦੇ ਕਰਕੇ ਤੁਹਾਨੂੰ ਹਾਈਵੇ ਦੇ ਉੱਤੇ ਕੀਤਾ ਜਾਂਦਾ ਆ। ਤੀਸਰਾ ਹੋਰ ਚੌਥਾ ਰੀਜ਼ਨ ਜਿਹੜਾ ਹੈਗਾ, ਜਦੋਂ ਇੱਕੋ ਹੀ ਐਡਰੈਸ ਦੇ ਉੱਤੇ ਮਲਟੀਪਲ ਕੰਪਨੀਆਂ ਜਿਹੜੀਆਂ ਉਹ ਹੁੰਦੀਆਂ ਹੈਗੀਆਂ, ਉਹਦੇ ਕਰਕੇ ਤੁਹਾਡੇ ਤੇ ਹਾਈਵੇ ਦੀ ਰਿਪੋਰਟ ਪੈਂਦੀ ਆ। ਜਦੋਂ ਤੁਹਾਡੀ ਕੰਪਨੀ ਦਾ ਫੋਨ ਨੰਬਰ ਤੇ ਦੂਜੀ ਕੰਪਨੀ ਦਾ ਫੋਨ ਨੰਬਰ ਮੈਚ ਕਰ ਜਾਂਦਾ, IP ਐਡਰੈਸ ਮੈਚ ਕਰ ਜਾਂਦਾ, ਈਮੇਲ ਐਡਰੈਸ ਮੈਚ ਕਰ ਜਾਂਦਾ, ਕੁਛ ਵੀ ਤੁਹਾਡਾ ਮੈਚ ਕਰਦਾ ਹੈਗਾ, ਉਦੋਂ ਤੁਹਾਡੇ ਤੇ ਹਾਈਵੇ ਦੀ ਰਿਪੋਰਟ ਪੈਂਦੀ ਹੈਗੀ ਆ। ਹੁਣ ਇਹਨਾਂ ਦਾ ਰੀਜ਼ਨ ਕੀ ਆ, ਵਾਈ ਬ੍ਰੋਕਰ ਡੂ ਦਿਸ, ਠੀਕ ਹੈ ਨਾ। ਬ੍ਰੋਕਰ ਨੂੰ ਆਪਣਾ ਡਰ ਹੈਗਾ, ਬ੍ਰੋਕਰ ਨੂੰ ਆਪਣਾ ਖਤਰਾ ਹੈਗਾ ਕਿ ਮੈਂ ਲੋਡ ABC ਕੰਪਨੀ ਨੂੰ ਦਿੱਤਾ ਹੈਗਾ ਤੇ ABC ਕੰਪਨੀ ਨੇ ਲੋਡ ਉਹ BBC ਕੰਪਨੀ ਨੂੰ ਦੇ ਦਿੱਤਾ ਅੱਗੇ। ਹੁਣ BBC ਕੰਪਨੀ ਦੀ ਬ੍ਰੋਕਰ ਦੇ ਕੋਲ ਕੋਈ ਨੌਲੇਜ ਨਹੀਂ ਹੈਗੀ, ਉਹ ਕੌਣ ਆ, ਕਿੱਦਾਂ ਆ, ਉਹਦਾ ਲੋਡ ਇੰਸ਼ੋਰੈਂਸ ਨੇ ਕਵਰ ਨਹੀਂ ਕਰਨਾ ਕਿਉਂਕਿ ਜਿਹੜੇ ਕੈਰੀਅਰ ਨੂੰ ਦਿੱਤਾ ਉਸ ਕੈਰੀਅਰ ਨੇ ਚੱਕਿਆ ਨਹੀਂ। ਇਹ ਬੜੀਆਂ ਕੰਪਲੀਕੇਸ਼ਨਸ ਆ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਨਾ ਉਹ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਦੇ ਥੱਲੇ ਚੱਲਦੀਆਂ ਸੀਗੀਆਂ। ਤੁਸੀਂ ਕੋਈ ਨਹੀਂ ਰਲ ਮਿਲ ਕੇ ਲੋਡ ਚੱਕ ਲਓ, 4 ਕੰਪਨੀਆਂ ਇਕੱਠੀਆਂ ਹੋ ਕੇ ਇੱਕ ਥਾਂ ਕਰ ਲੈਂਦੀਆਂ ਸੀ, ਚਲੋ ਲੋਡ ਚੱਲਦਾ ਸੀਗਾ। ਲੇਕਿਨ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਆ, ਹੁਣ ਟੈਕਨੋਲੋਜੀ ਦਾ ਕੰਮ ਇੰਨਾ ਐਡਵਾਂਸ ਹੋ ਗਿਆ ਕਿ ਉਹਦੇ ਵਿੱਚ ਇਹ ਕੰਮ ਕਰਨੇ ਆਲਮੋਸਟ ਇਸ ਵੇਲੇ ਨਾਮੁਮਕਿਨ ਹੋ ਗਿਆ। ਸੋ ਉਹਦਾ ਮਤਲਬ ਕੀ ਆ ਕਿ ਉਹਦੇ ਲਈ ਇਹ ਜਿਹੜੀਆਂ ਐਪਸ ਆਈਆਂ ਹੈਗੀਆਂ, ਹੁਣ ਇਹ ਐਪਸ ਜਿਹੜੀਆਂ ਆ ਇਹ ਤੁਹਾਡੀ ਪਰਫਾਰਮੈਂਸ ਟਰੈਕ ਕਰਦੀਆਂ, ਤੁਹਾਡੀ ਹਰ ਚੀਜ਼ ਟਰੈਕ ਕਰਦੀਆਂ। ਮਤਲਬ ਕਿ ਤੁਸੀਂ A to Z ਕੋਈ ਵੀ ਗਲਤ ਕੰਮ ਕਰਦੇ ਆ ਟਰੈਕਿੰਗ ਦੇ ਵਿੱਚ, ਦੇ ਵਿਲ ਟਰੈਕ ਯੂ ਵਿਦਨ ਅ ਕਲਿਕ, ਠੀਕ ਆ। ਹੁਣ ਜਦੋਂ ਕਰਦੇ ਆ ਉਹ ਰਿਪੋਰਟ ਦੇ ਵਿੱਚ ਪਾ ਦਿੰਦੇ ਆ ਕਿ ਭਾਈ ਆਈ ਟੋਲਡ ਇਸ ਕੈਰੀਅਰ ਨੂੰ ਕਿਹਾ ਸੀਗਾ ਕਿ ਮੈਂ ਟੀਮ ਦਾ ਲੋਡ ਦਿੱਤਾ ਆ, ਪਰ ਉੱਥੇ ਸਿੰਗਲ ਡਰਾਈਵਰ ਪਿਕਅਪ ਕਰਨ ਗਿਆ। ਇੱਕ ਕੰਪਨੀ ਨੇ ਮੈਨੂੰ ਇਹੋ ਹੀ ਰਿਪੋਰਟ ਜਿਹੜੀ ਆ ਉਹਨਾਂ ਨੇ ਫਾਈਟ ਕਰਨ ਦੇ ਵਾਸਤੇ ਅਪਰੋਚ ਕੀਤੀ ਤੇ ਜਦ ਉਹਨਾਂ ਨੂੰ ਕਿਹਾ ਕਿ ਮੈਨੂੰ ਸਕਰੀਨਸ਼ਾਟ ਭੇਜੋ ਤੁਹਾਡੀ ਰਿਪੋਰਟ ਦਾ, ਉਹ ਸਕਰੀਨਸ਼ਾਟ ਦੇ ਵਿੱਚ ਬ੍ਰੋਕਰ ਮਲਟੀਪਲ ਟਾਈਮ ਕਹਿ ਰਿਹਾ ਕਿ ਅਸੀਂ ਤੁਹਾਨੂੰ ਬਾਰ-ਬਾਰ ਕਿਹਾ ਕਿ ਤੁਸੀਂ ਡਬਲ ਜਿਹੜਾ 2 ਡਰਾਈਵਰ ਆ ਉਹ ਚਾਹੀਦੇ ਆ, ਸਾਡਾ ਟੀਮ ਦਾ ਲੋਡ ਆ, ਤੁਸੀਂ 2 ਡਰਾਈਵਰ ਵੀ ਲੈ ਕੇ ਆਏ ਆ ਪਰ ਪ੍ਰੈਮਿਸਿਸ ਤੋਂ ਵੇਅਰ ਹਾਊਸ ਤੋਂ ਬਾਹਰ ਨਿਕਲਦੇ ਹੀ ਦੂਜਾ ਡਰਾਈਵਰ ਜਿਹੜਾ ਉਹ ਟਰੱਕ ਚੋਂ ਛੱਡ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਤੁਸੀਂ ਇਸ ਚੀਜ਼ਾਂ ਦੇ ਲਈ ਨਾ ਇਹ ਨਾ ਸੋਚੋ ਵੀ ਜੇ ਇਹੋ ਜਿਹੀ ਰਿਪੋਰਟ ਪੈ ਗਈ ਤੇ ਕੋਈ ਗੱਲ ਨਹੀਂ, ਆਈ ਨੋ ਰਿਪੋਰਟਾਂ ਰਿਮੂਵ ਹੋ ਸਕਦੀਆਂ, ਪਰ ਕਈ ਜੈਨੂਇਨ ਰਿਪੋਰਟਾਂ ਹੈਗੀਆਂ ਜਿਹੜੀਆਂ ਬ੍ਰੋਕਰ ਨਹੀਂ ਰਿਮੂਵ ਕਰਦੇ ਹੈਗੇ ਕਿਉਂਕਿ ਯੂ ਆਰ ਐਟ ਫਾਲਟ। ਇਹ ਜਦੋਂ ਅਸੀਂ ਟਿਕਟ ਫਾਈਟਿੰਗ ਵੀ ਹੁੰਦੀ ਹੈ, ਜਦੋਂ ਸਪੀਡਿੰਗ ਦੀ ਜਿਹੜੀ ਇਹ ਟਿਕਟ ਹੈ, ਹੁਣ ਕਈ ਵਾਰੀ ਬੰਦੇ ਆਉਂਦੇ ਉਹ ਕਹਿੰਦੇ ਜੀ ਤੁਹਾਡੀ ਨਾਪਟਾ ਦੀ ਪਲਾਨ ਲੈ ਰਹੀ ਜੀ, ਅਸੀਂ 2995 ਦੀ ਪਲਾਨ ਲੈ ਰਹੀ, ਹੁਣ ਮੇਰੀ ਟਿਕਟ ਪੱਕੀ ਰਿਮੂਵ ਕਰਾ ਦਿਓ, ਮੇਰੇ ਪੁਆਇੰਟ ਪੱਕੇ ਕਢਾ ਦਿਓ। ਯਾਰ ਇਦਾਂ ਨਹੀਂ ਹੁੰਦਾ। There are certain things that you can fight and certain things you cannot fight. Just imagine ਜੇ ਤੁਸੀਂ ਗਲਤੀ ਕੀਤੀ ਆ, ਉਹ ਤੁਹਾਡੇ ਲਈ ਹੋ ਸਕਦਾ ਗਲਤੀ ਨਾ ਹੋਵੇ, ਲੇਕਿਨ ਬ੍ਰੋਕਰ ਦੀ ਅੱਖ ਤੋਂ ਦੇਖੋ ਗਲਤੀ ਹੁੰਦੀ ਆ। ਮੈਂ ਕਿਸੇ ਬ੍ਰੋਕਰ ਦੀ ਇਸ ਵੇਲੇ ਕੋਈ ਪੈਰਵਾਈ ਨਹੀਂ ਕਰ ਰਿਹਾ, ਪਰ ਮੈਂ ਤੁਹਾਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਕਿਉਂ ਵਾਪਰ ਰਹੀਆਂ ਤੁਹਾਡੇ ਨਾਲ, ਕਿਉਂਕਿ ਆਹ ਜਿਹੜੇ ਮਸਲੇ ਹੁੰਦੇ ਹੈਗੇ ਆ, ਆਹ ਚੀਜ਼ਾਂ ਆਪਾਂ ਕਾਮਨ ਕਰਦੇ ਹੈਗੇ ਆ, ਆਪਣੀ ਕਮਿਊਨਿਟੀ ਵਿੱਚ ਕਾਮਨ ਚੱਲਦੀਆਂ, ਇਸ ਕਰਕੇ ਜਿਹੜੀਆਂ ਰਿਪੋਰਟਾਂ ਆ ਇਹ ਤੁਹਾਡੇ ਤੇ ਪੈਂਦੀਆਂ। ਫਰੇਟ ਕਾਰਡ ਇਜ਼ ਅ ਡਿਫਰੈਂਟ ਲੈਵਲ, ਉਹ ਉਹਨਾਂ ਦਾ ਬਿਲਕੁਲ ਹੀ ਮਤਲਬ ਕਿ ਨੈਕਸਟ ਲੈਵਲ ਆ, ਉਹ ਡੈਫੀਨੇਟਲੀ ਬੰਦ ਹੋਣੀ ਚਾਹੀਦੀ ਆ। ਪਰ ਜਿਹੜੀ ਹਾਈਵੇ ਐਪ ਆ ਜਾਂ ਹੋਰ ਐਪਸ ਹੈਗੀਆਂ, ਉਹ ਕਿਸੇ ਨਾ ਕਿਸੇ ਹੱਦ ਤੱਕ ਫਰੇਟ ਥੈਫਟ, ਹੋਰ ਚੀਜ਼ਾਂ ਨੂੰ, ਡਬਲ ਬ੍ਰੋਕਰੇਜ ਨੂੰ ਉਹ ਰੋਕਣ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਸੋ ਇਸ ਕਰਕੇ ਆਹ ਕਲੈਰਿਟੀ ਥੋੜੀ ਜਿਹੀ ਹੈ ਜੀ। ਥੈਂਕ ਯੂ ਜੀ। ਸਨੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ।
ਭਾਈ ਜੀ ਮੈਂ ਨਾ ਕੋਈ ਕੀ ਰੱਖੂੰਗਾ ਆਪਣਾ ਨਾ, ਇਹ ਬਹੁਤ ਸੋਹਣਾ ਸ਼ੋਅ ਸ਼ੁਰੂ ਹੋਇਆ ਸੀਗਾ ਟਰੱਕਰਸ ਨੂੰ ਹਨਾ ਇਨਫੋਰਮੇਸ਼ਨ ਦੇਣ ਲਈ ਤੇ ਉਹਨਾਂ ਦੀ ਹੈਲਪ ਲਈ, ਪਰ ਆਪਣੇ ਲੋਕ ਆਪਾਂ ਹਜੇ ਚੱਪਲਾਂ ਤੇ ਫਸੇ ਬੈਠੇ ਆ। ਜਿਹੜਾ ਸਟੀਲ ਟੋ ਸ਼ੂਜ਼ ਬਾਈ ਜੀ ਬਣੇ ਇਸ ਲਈ ਸੀਗੇ, ਜੇ ਰੱਬ ਨਾ ਕਰੇ ਤੁਹਾਡਾ ਟਰੱਕ ਪਲਟ ਜਾਂਦਾ ਨਾ, ਬੰਦਾ ਕਿੱਕ ਕਰਕੇ ਜਾਂ ਲੱਤ ਮਾਰ ਕੇ ਸ਼ੀਸ਼ਾ ਭੰਨ ਕੇ ਬਾਹਰ ਨਿਕਲ ਜਾਂਦਾ। ਕਿੰਨੇ ਮੁੰਡੇ ਆਪਣੇ ਵਿਚਾਰੇ ਵਿੱਚ ਫਸੇ ਨੇ, ਹੁਣ ਰੱਬ ਜਾਣਦਾ ਕਿਹੜੇ ਰੀਜ਼ਨ ਕਰਕੇ ਆ। ਪਰ ਮੇਨ ਸਟੀਲ ਟੋ ਸ਼ੂ ਇਹਦੇ ਲਈ ਵੀ ਹੁੰਦੇ ਨੇ, ਜੇ ਤੁਹਾਡੇ ਕੋਈ ਲੋਡ ਲੱਦਦਿਆਂ ਦੇ ਕੋਈ ਫੋਰਕ ਲਿਫਟ ਵੱਜਦੀ ਆ ਜਾਂ ਕੁਛ ਤੁਹਾਡੇ ਪੈਰ ਤੇ ਡਿੱਗ ਜਾਂਦਾ, ਉਹਦੇ ਲਈ ਇਹ ਸੇਫਟੀ ਲਈ ਸ਼ੂ ਸੀਗੇ। ਪਰ ਕਦੇ ਕਦੇ ਇਹ ਹੁੰਦਾ ਵਾ ਵੀ ਆਪਣਾ ਕਹਿ ਦਿੰਦੇ ਆ ਵੀ ਛੱਡੋ ਪਰੇ, ਕੀ ਕੌਣ ਮੱਥਾ ਮਾਰੂ ਹਨਾ, ਵੀ ਇਹਨਾਂ ਨਾਲ ਚੱਪਲਾਂ ਪਿੱਛੇ ਹੀ ਲੜੀ ਚੱਲੋ ਵੀ ਭੁਗਤਣ ਦੋ। ਪਰ ਮੁੜ ਕੇ ਇਹ ਹੁੰਦਾ ਵੀ ਸਾਰੀ ਕਮਿਊਨਿਟੀ ਟਾਰਗੇਟ ਹੁੰਦੀ ਹੈ ਬਾਈ ਜੀ। ਪਰ ਇੱਕ ਹੋਰ ਗੱਲ ਆ ਜੀ, ਜਿਹੜੇ ਹੁਣ ਲੋਕ ਕਹਿੰਦੇ ਸੀਗੇ ਜਿਹੜੇ 100% ਆਪਣੀ ਕਮਿਊਨਿਟੀ 'ਚ ਭੇਡ ਚਾਲ ਆਪਾਂ ਦੇਖੋ ਦੇਖ ਇੱਕ ਦੂਜੇ ਦੇ ਪਿੱਛੇ ਲਾ ਕੇ ਕੰਮ ਤੋਰਦੇ ਆ, ਤਾਂ ਹੀ ਟਰੱਕਿੰਗ ਦਾ ਕੰਮ ਖਰਾਬ ਹੋਇਆ। ਫੇਸਬੁੱਕ ਮਾਰਕੀਟ ਪਲੇਸ ਦੀ ਬਾਈ ਜੀ ਰਿਪੋਰਟ ਸੀਗੀ, ਸਭ ਤੋਂ ਜ਼ਿਆਦਾ ਸਰਚ ਹੋਣ ਵਾਲੀ ਜਿਹੜੀ ਬੰਦਿਆਂ ਦੀ ਲੋੜ ਆ ਪਲੰਬਰ, ਇਲੈਕਟ੍ਰੀਸ਼ੀਅਨ ਤੇ ਵੁੱਡ ਵਰਕਿੰਗ। ਤੇ ਸਾਡੇ ਹੁਣ ਮੈਂ ਰੀਮਾਡਲ ਕਰਾਇਆ ਸੀ ਆਫਿਸ, ਪਲੰਬਰ ਇਲੈਕਟ੍ਰੀਸ਼ੀਅਨ ਨੇ 1.5 ਦਿਨ ਦਾ ਕੰਮ ਕੀਤਾ ਸੀ, ਜਸਟ ਲੇਬਰ $4200 1.5 ਦਿਨ ਦਾ ਬਣਾ ਕੇ ਚਲਾ ਗਿਆ ਮੇਰੇ ਤੋਂ। ਦੇਖ ਲਓ ਵਧੀਆ ਪਲੰਬਰ ਨੂੰ ਪਲੰਬਰ ਨੇ ਇੱਕ ਬਾਥਰੂਮ ਰੀਮਾਡਲ ਕੀਤਾ ਸੀ, $1700-1800 ਲੈ ਗਿਆ। 4.5 ਘੰਟਿਆਂ 'ਚ ਉਹਨੇ ਬਾਥਰੂਮ ਸਾਡਾ ਉੱਥੇ ਸਾਰਾ ਕਰਤਾ ਸੀਗਾ ਅਪਡੇਟ। ਸੋ ਆਪਾਂ ਜੇ ਗਾਈਡ ਕਰਦੇ ਆ ਇਹਨਾਂ, ਆਪਾਂ ਬੰਦਾ ਕਹਿੰਦਾ ਕਿਹੜਾ ਪੜੂ, ਜੇ ਇੱਥੇ ਨਹੀਂ ਕਰ ਹੁੰਦਾ ਇੰਡੀਆ ਕਰ ਲਓ ਕੋਰਸ, ਜਿਹਨਾਂ ਨੂੰ ਪਤਾ ਤੁਸੀਂ ਆਉਣਾ ਉੱਥੇ ਆਪਦਾ ਸਿੱਖ ਕੇ ਵੀ ਆ ਸਕਦੇ ਨੇ। ਕਹਿਣ ਇਹ ਆ ਵੀ ਹੋਰ ਬਹੁਤ ਕੁਛ ਹੈਗਾ, ਆਪਾਂ ਇੱਕ ਚੀਜ਼ ਨੂੰ ਫਲੱਡ ਨਾ ਕਰੀਏ। ਬਹੁਤ ਵਧੀਆ ਜੌਬਾਂ ਨੇ, ਸਵੇਰੇ ਜਾ ਕੇ ਸ਼ਾਮ ਨੂੰ। ਮੈਂ ਕਈ ਵਾਰੀ ਗੱਲਬਾਤ ਮੈਨੂੰ ਉਹਨਾਂ ਦੀ ਪਤਾ ਲੱਗਿਆ, ਮੈਂ ਪਲੰਬਰ, ਮੈਂ 7-8 ਸਾਲ ਤੋਂ ਪਲੰਬਰ ਨੂੰ ਜਾਣਦਾ, ਘਰੇ ਵੀ ਕਈ ਵਾਰੀ ਆਇਆ। ਉਹ ਕਹਿੰਦਾ ਅਸੀਂ ਟਰੱਕ ਚਲਾ ਕੇ ਕੀ ਕਰਾਉਣਾ, ਕਹਿੰਦਾ ਮੈਂ ਦਿਹਾੜੀ ਦਾ $2500-2800 ਛਾਪੀ ਕਰਨਾ। ਜੀ 에ਅਰ ਕੰਡੀਸ਼ਨ ਵਾਲੇ ਬਹੁਤ ਬਣਾਉਂਦੇ ਆ, ਜਿੰਨੇ ਆਰਟੀਜ਼ਨ ਬਹੁਤ ਪੈਸੇ ਬਣਾਉਂਦੇ ਆ। ਹੱਥੀਂ ਕੰਮ ਕਰਨ ਵਾਲਿਆਂ ਦੇ ਬਥੇਰੇ ਨੇ, ਬਸ ਇਹ ਆ ਵੀ ਉਹਦੇ ਲਈ ਤੁਹਾਨੂੰ ਨਾਲ ਜਿਹੜਾ ਉਹ ਕਰਨਾ ਪੈਣਾ। ਜੀ ਥੈਂਕ ਯੂ ਸਨੀ, ਥੈਂਕ ਯੂ ਕਾਲ ਦੇ ਲਈ। ਮੈਂ ਉਹੀ ਕਹਿਣ ਲੱਗਾ ਸੀਗਾ ਰਮਨ ਭਾਜੀ, ਜੋਤ ਭਾਜੀ, ਵੀ ਹੁਣ ਕੀ ਪਾ ਕੇ ਚਲਾਉਣਾ, ਕਿੱਦਾਂ ਚਲਾਉਣਾ, ਇਹ ਚੀਜ਼ਾਂ ਦਾ ਚਲੋ ਨੋਨ ਹੀ ਆ। ਹੁਣ ਤੁਸੀਂ ਕੀ ਸਮਝਾ ਲੂਗੇ ਸਾਰੀਆਂ ਚੀਜ਼ਾਂ ਨੂੰ, ਦੱਸ ਹੀ ਸਕਦੇ ਆ, ਬੇਨਤੀ ਹੋਈ ਕਰ ਸਕਦੇ ਆ, ਅਪੀਲ ਹੀ ਕਰ ਸਕਦੇ ਆ। ਕਰਾਉਣ ਵਾਲਾ ਤਾਂ ਤੁਹਾਡੇ ਹੱਥ ਦੇ ਵਿੱਚ ਹੀ ਹੈ ਜੀ, ਸਾਰਾ ਕੁਛ ਤੁਸੀਂ ਆਪ ਹੀ ਕਰਤਾ ਹੈ। ਬਾਕੀ ਦੱਸਿਆ ਜਾ ਸਕਦਾ ਵੀ ਹਾਂ ਉਹ ਹੋ ਗਿਆ, ਹਾਂ ਜਦੋਂ ਪਾਲਿਸੀ ਚੇਂਜ ਹੋ ਜੂਗੀ ਉਦੋਂ ਵੀ ਦੱਸ ਦਾਂਗੇ ਵੀ ਹਾਂ ਵੀ ਹੁਣ ਉਹ ਬਾਅਦ ਦੇ ਵਿੱਚ ਇਵੈਂਚੁਅਲੀ ਚੇਂਜ ਹੋਣ ਲੱਗੀ ਹੈ ਜੀ। ਫਿਰ ਕਹਿਣਾ ਵੀ ਧੱਕਾ ਹੋ ਗਿਆ, ਫਿਰ ਉਹ ਧੱਕਾ ਨਹੀਂ ਹੁੰਦਾ, ਉਹ ਮਜਬੂਰੀ ਬਣ ਜਾਂਦੀ ਆ ਪ੍ਰਸ਼ਾਸਨ ਦੀ। ਫਿਰ ਇੱਦਾਂ ਦੇ ਜਿਹੜੇ ਉਹਨਾਂ ਨੂੰ ਫੈਸਲੇ ਜਦੋਂ ਲੈਣੇ ਪੈਂਦੇ ਆ। ਤੇ ਇੱਕ ਜਿਹੜੀ ਜ਼ੂਮ ਦੀ ਮੀਟਿੰਗ ਵਾਲੀ ਗੱਲ ਰਮਨ ਜੀ ਕੀਤੀ ਸੀ ਆਪਾਂ, ਮੈਨੂੰ ਚੇਤਾ ਹੈ ਇੱਕ ਵਾਰੀ ਆਪਾਂ ਇੱਥੇ ਤੁਸੀਂ ਆਏ ਸੀਗੇ ਨੌਲੇਜ ਦੇਣ ਦੇ ਲਈ, ਤੇ ਬੰਦੇ 5 ਪਹੁੰਚੇ ਸੀਗੇ। ਸੋ ਟਰੱਕਿੰਗ ਦੇ ਵਿੱਚ ਬਹੁਤ ਆ, ਤੇ ਬਾਅਦ ਚ ਜ਼ੂਮ ਮੀਟਿੰਗ 'ਚ ਇਹ ਨਾ ਹੋਵੇ ਵੀ ਇਕੱਲੇ ਤੁਸੀਂ ਹੋ ਤਾਂ ਮੈਂ ਹੋਵੋ, ਇੱਕ ਦੂਜੇ ਨੂੰ ਫਿਰ ਅਸੀਂ ਉਹੀ ਚੀਜ਼ਾਂ ਸਿਖਾਈ ਜਾਏ। ਉਹ ਜੁਆਇਨ ਨਹੀਂ ਕਰਿਓ ਭਾਈ। ਉਹ ਆਪਣੇ ਉਦੋਂ ਜਦੋਂ ਟਰੱਕ ਸ਼ੋਅ ਦੇ ਉੱਤੇ ਸੈਕਰਾਮੈਂਟੋ FMCS ਵਾਲੇ 2 ਦਿਨ ਬੈਠੇ ਵੇਟ ਕਰਦੇ ਰਹੇ ਸੀ, ਆਪਾਂ ਖਿੱਚ ਕੇ ਬੰਦੇ ਲਿਆਉਂਦੇ ਸੀਗੇ, ਉਦੋਂ ਵੀ ਦੇਖਿਆ ਹਰ ਵਾਰੀ ਨਾਲ ਆਪ ਬੈਠਾ ਪੈਂਦਾ ਸੀ ਕਲਾਸ 'ਚ। ਅਸੀਂ ਮੈਂ ਬੈਠਾ ਰਿਹਾ ਨਹੀਂ, ਉਹਨਾਂ ਨੂੰ ਲੱਗੇ ਤਾਂ ਸਹੀ ਵੀ ਕੁਝ ਬੰਦੇ ਬੈਠੇ ਆ ਉੱਥੇ। ਯਾਰ ਅਸੀਂ ਇਹ ਚੀਜ਼ਾਂ ਨਾ ਕਰਕੇ ਨਹੀਂ, ਮੈਂ ਦੇਖੋ ਇਸ ਚੀਜ਼ ਤੇ ਮੈਂ ਕਾਫੀ ਹੱਦ ਤੱਕ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈਗੀ ਆ, ਪਰ ਜਿਹੜੀ ਆ ਸਫਲਤਾ ਹੱਥ ਨਹੀਂ ਲੱਗੀ। ਚਲੋ ਹੁਣ ਆਪਾਂ ਜ਼ੂਮ ਵਾਲਾ ਵੀ ਕੰਮ ਕਰਕੇ ਦੇਖ ਲੈਂਦੇ ਆ, ਜੇ ਜ਼ੂਮ ਵਾਲੀ ਮੀਟਿੰਗ ਦੇ ਵਿੱਚ ਆ ਜਾਣਗੇ ਤਾਂ ਚਲੋ ਉੱਥੇ ਵੀ ਠੀਕ ਹੈ। ਚਲੋ ਕੁਛ ਹੋਰ ਕਾਲਰ ਤੇ ਫਿਰ ਆਪਾਂ ਪ੍ਰੋਗਰਾਮ ਕਰਾਂਗੇ ਜੀ ਸਮਾਪਤ। ਆਈ ਨੋ ਕਾਲਰਸ ਬਹੁਤ ਨੇ ਆਪਣੇ ਕੋਲ ਇੰਤਜ਼ਾਰ ਕਰ ਰਹੇ ਆ, ਤੇ ਉਹਨਾਂ ਦੇ ਨਾਲ ਆਪਾਂ ਗੱਲ ਕਰਕੇ ਤੇ ਫਿਰ ਕਰਦੇ ਆ ਸਮਾਪਤ। ਹਾਂਜੀ ਸਵਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਭਰਾਵਾਂ ਨੂੰ ਅਦਬ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਥੋੜੇ ਜਿਹੇ ਸੁਜੈਸ਼ਨ ਦੇਣਾ ਚਾਹੁੰਦਾ ਆ। ਮੈਂ 35 ਸਾਲ ਤੋਂ ਟਰੱਕ ਚਲਾ ਰਿਹਾ। ਟਰੱਕ ਬਹੁਤ ਵਧੀਆ ਜੌਬ ਹੈ, ਬੜੀ ਇੰਡੀਪੈਂਡੈਂਟ ਵਾਲੀ ਆ, ਆਜ਼ਾਦੀ ਵਾਲੀ ਆ। ਜਿਸ ਤਰ੍ਹਾਂ ਕਹਿੰਦੇ ਨਾ, ਹੱਥ ਪਾਉ ਕੇ ਕੰਮ ਕਰ ਚੇਤਨ ਨਿਰੰਜਨ ਨਾਲ। ਤੇ ਆਪਣੇ ਮੈਨਰ ਹੋਣੇ ਬਹੁਤ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਜੇ ਕਿਤੇ ਸਾਡੇ ਟਰੱਕ ਖਰਾਬ ਹੋ ਜਾਣੇ ਤੇ ਗੋਰੇ ਖੁਦ ਹੈਲਪ ਕਰਦੇ ਹੁੰਦੇ ਸੀ। ਹੁਣ ਆਪਣੇ ਲੋਕਾਂ ਦੇ ਕਰਕੇ ਨਾ ਥੋੜਾ ਜਿਹਾ, ਖਾਸ ਕਰਕੇ ਈਵਨ ਸਾਡੇ ਸਰਦਾਰ ਭਾਈ ਆ, ਉਹਨਾਂ ਨੇ ਦਾੜੇ ਪ੍ਰਕਾਸ਼ ਕੀਤੇ, ਉੱਥੇ ਸਾਫੇ ਬੱਧੇ ਆ। ਤੇ ਜੇ ਨਹਾਉਣ ਜਾਂਦੇ ਆ ਤੇ ਪਲਾਸਟਿਕ ਦੇ ਪੇਪਰ ਵਿੱਚ ਕੱਪੜੇ ਪਾ ਕੇ ਜਾਂਦੇ ਆ। ਤੇ ਇੱਕ $10 ਦਾ ਬੈਗ ਨਹੀਂ ਲੈ ਹੁੰਦਾ ਸਾਡੇ ਲੋਕਾਂ ਕੋਲੋਂ। ਫਿਰ ਸੈਂਕ ਹੁੰਦੇ ਆ ਟਰੱਕ ਸਟਾਪਾਂ ਤੇ, 4-5 ਸੈਂਕ ਹੁੰਦੇ ਆ। ਗੋਰਾ ਬਰਸ਼ ਕਰੂਗਾ, ਕਦੀ ਪਤਾ ਨਾ ਲੱਗੂਗਾ। ਸਾਡੇ ਲੋਕਾਂ ਦੇ ਪਤਾ ਨਹੀਂ ਕੀ ਸੰਗ ਚੜਿਆ ਕਰਨਗੇ, ਉਹ ਗੋਰੇ ਵੀ ਬੜਾ ਮਾਈਂਡ ਕਰਦੇ ਆ ਜੀ। ਤੇ ਬਾਕੀ ਹਾਂਜੀ,
ਜੇ ਕਾਫੀ ਲੈਣ ਜਾਣਗੇ ਤੇ 2-2 ਕੱਪ ਇੱਕ ਥੱਲੇ ਲਾ ਦੇਣਗੇ, ਉਹ ਦੁੱਧ ਨਾਲ ਭਰ ਲੈਣਗੇ। ਹਾਂਜੀ ਦੇਖੋ ਸਵਿੰਦਰ ਜੀ, ਚਲੋ ਇਹ ਆਈ ਥਿੰਕ ਆਪਾਂ ਇਹ ਚੀਜ਼ ਸਿਖਾ ਨਹੀਂ ਸਕਦੇ, ਚਲੋ ਨੋਨ ਚੀਜ਼ਾਂ ਆ, ਇਹਨੂੰ ਹਾਈਲਾਈਟ ਵੀ ਕਰੀਏ ਤੇ ਆਪਾਂ ਟੈਕਨੀਕਲ ਇਸ਼ੂਜ਼ ਤੇ ਕਰੀਏ ਗੱਲ ਨਾ ਜੀ। ਅਸੀਂ ਹੁਣ ਕਦੀ ਜ਼ਿੰਦਗੀ 'ਚ ਨਹੀਂ ਪੈਂਟ ਕਮੀਜ਼ ਤੋਂ ਬਿਨਾਂ ਟਰੱਕ ਚਲਾਇਆ ਜੁੱਤੀ ਪਾ ਕੇ। ਇੱਥੇ ਫ੍ਰਿਜੋ 'ਚ ਇੱਕ ਗਿਆਨੀ ਜੀਤ ਸਿੰਘ ਹੈ, ਉਹ ਵੀ ਜੀ 30-35 ਸਾਲ ਤੋਂ ਚਲਾਉਂਦਾ। ਗੋਰੇ ਖੁਦ ਉਹਦੇ ਨਾਲ ਪਿਕਚਰਾਂ ਖਿਚਾਉਂਦੇ ਅਜੇ ਵੀ। ਉਹ ਕਈ ਵਾਰੀ ਪੁੱਛਦੇ ਇੱਕ ਵੀ ਤੁਸੀਂ ਟਰਬਨ ਪਹਿਨਿਆ ਤੇ ਇੱਕ ਦੂਜੇ ਆ, ਉਹ ਮੈਂ ਹੁਣ ਕਹਿ ਨਹੀਂ ਸਕਦਾ ਦੂਜੇ ਉਹ ਸ਼ਬਦ ਬੋਲਦੇ ਆ, ਨਹੀਂ ਕਹਿਣ ਦੀ ਲੋੜ ਵੀ ਨਹੀਂ ਜੀ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਥੋੜਾ ਜਿਹਾ ਆਪਾਂ ਡਰੈਸ ਅਪ ਹੋਣ ਲੱਗ ਪਈਏ, ਥੋੜੇ ਜਿਹੇ ਮੈਨਰ ਕਾਊਂਟ ਕਰ ਲਈਏ, ਤੇ ਇਹਦੇ ਵਰਗੀ ਜੋਬ ਹੀ ਕੋਈ ਨਹੀਂ। ਸਾਨੂੰ ਅਜੇ ਤੱਕ ਕਦੀ ਗੋਰੇ ਨੇ ਕੋਈ ਬੁਰਾ ਨਹੀਂ ਦੇਖਿਆ, ਕੋਈ ਬੁਰਾ ਬੋਲਿਆ ਨਹੀਂ ਗਾ। ਮੈਂ ਤੇ ਇਹ ਸਾਰੇ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਵੀ ਪਲੀਜ਼ ਹੈ ਨਾ ਇੰਡਸਟਰੀ ਨੂੰ ਵਧੀਆ ਬਣਾਈਏ ਜੀ। ਮੈਨਰਸ, ਐਟੀਕੇਟਸ, ਉਹਦੇ ਨਾਲੋਂ ਆਈ ਥਿੰਕ ਜਿਹੜੇ ਨਾਲ ਦੇ ਨਾਲ ਜਿਹੜੇ ਹੋਰ ਪੈਰਲਲੀ ਜਿਹੜੇ ਇਸ਼ੂ ਚੱਲ ਰਹੇ ਆ ਉਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ। ਸਿਖਲਾਈ ਦਾ ਕਿੱਦਾਂ ਜਿਹੜੇ ELD ਵਾਲਾ ਜਿਹੜਾ ਉਹ ਨਾਲ ਦੇ ਨਾਲ ਰੌਲਾ ਵੀ ਕਾਰਨ ਕੀ ਆ, ਵੀ ਕਿਉਂ ਇੰਡਸਟਰੀ ਇੱਦਾਂ ਦੇ ਲੋਕਾਂ ਨੂੰ ਕਿਉਂ ਅਟਰੈਕਟ ਕਰ ਰਹੀ ਆ ਜਿਹਦੇ ਕਰਕੇ ਇੰਡਸਟਰੀ ਬਦਨਾਮ ਹੋ ਰਹੀ ਹੈ ਨਾ। ਇਹ ਵੀ ਇੱਕ ਰੂਟ ਕਾਜ਼ ਜਿਹੜਾ ਉਹ ਲੱਭਣ ਦੀ ਨਾਲ ਦੇ ਨਾਲ ਜਿਹੜੀ ਉਹ ਜ਼ਰੂਰਤ ਆ ਵੀ ਜੇ ਇੰਡਸਟਰੀ ਇੰਨੀ ਸਾਫ਼ ਸੁਥਰੀ ਪਹਿਲਾਂ ਚੱਲਦੀ ਸੀ, ਕੀ ਇੱਥੇ ਚੇਂਜ ਆਇਆ ਐਸਾ ਜਿਹਦੇ ਕਰਕੇ ਵੀ ਇੱਦਾਂ ਦੇ ਲੋਕ ਅਟਰੈਕਟ ਹੋਏ, ਜਿਹਦੇ ਕਰਕੇ ਇੰਡਸਟਰੀ ਬਾਅਦ 'ਚ ਇੰਨੀ ਜ਼ਿਆਦਾ ਬਦਨਾਮ ਹੋਣ ਲੱਗ ਗਈ। ਉਹ ਰੂਟ ਕਾਜ਼ ਨੂੰ ਲੱਭ ਕੇ ਉੱਥੇ ਮਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਉਹ ਵੀ ਨਾਲ ਦੇ ਨਾਲ ਜਿਹੜਾ ਉਹ ਚੱਲਦਾ। ਸਾਰੇ ਜਿਹੜੇ ਦੇਖੋ ਜੀ ਮਾੜੇ ਨਹੀਂ ਤੇ ਸਾਰੇ 100% ਚੰਗੇ ਵੀ ਨਹੀਂ ਹੁੰਦੇ, ਇਹ ਮਿਕਸ ਹੀ ਹੁੰਦਾ ਆ। ਪਰ ਇਹ ਵੀ ਕਈ ਟਾਈਮ ਦੇ ਉੱਤੇ ਪਲੜਾ ਕਿਸੇ ਦਾ ਭਾਰੀ, ਪਲੜਾ ਕਿਸੇ ਦਾ ਭਾਰੀ, ਪਰ ਕੋਸ਼ਿਸ਼ ਹੋਣੀ ਚਾਹੀਦੀ ਵੀ ਚੰਗਿਆਂ ਦਾ ਪਲੜਾ ਜਿਹੜਾ ਉਹ ਹਮੇਸ਼ਾ ਭਾਰੀ ਜਿਹੜਾ ਰਵੇ, ਤਾਂ ਜੋ ਇੰਡਸਟਰੀ ਜਿਹੜੀ ਹੈ ਸਮੂਥਲੀ ਅੱਗੇ ਜਿਹੜੀ ਉਹ ਵੱਧਦੀ ਰਵੇ। ਬਹੁਤ ਸਾਰੇ ਰਾਜਗਨਵੀਰ ਸਿੰਘ ਜੀ ਕਹਿੰਦੇ ਰਹਿੰਦੇ, ਦੇਖੋ ਜੀ ਆ ਹੁਣ ਗੋਰੇ ਨੇ ਯੂ ਟਰਨ ਮਾਰਤਾ, ਐਨ ਮਾਰਤਾ, ਵੀ ਹੁਣ ਨਹੀਂ ਦਿਸਦਾ। ਗੱਲ ਇਹ ਆ ਵੀ ਇਸ ਵੇਲੇ ਆਪਣੀ ਕਮਿਊਨਿਟੀ ਜਿਹੜੀ ਰਡਾਰ ਦੇ ਉੱਤੇ ਆ। ਸੋ ਆਪਾਂ ਸਾਰਿਆਂ ਨੂੰ ਜਿਹੜਾ ਇੱਕ ਤਾਂ ਆਪਾਂ ਇਮੀਗ੍ਰੈਂਟ ਆ, ਦੂਸਰਾ ਫਲੋਰੀਡਾ ਵਾਲਾ ਇਨਸੀਡੈਂਟ ਹੋਇਆ, ਸੋ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਚਾਹੀਦਾ ਜੀ। ਬਿਲਕੁਲ ਜੀ। ਹਾਂਜੀ ਜੀ ਰਮਨ ਜੀ। ਨਹੀਂ, ਮੇਰੀ ਇੱਕੋ ਹੀ ਸੀਗੀ ਰਿਕੁਐਸਟ। ਇੱਕ ਤਾਂ ਪਿਛਲੇ ਕਈ ਵੀਕਾਂ ਤੋਂ ਬਹੁਤ ਕਾਲਸ ਵਗੈਰਾ ਆ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਜਿਹੜੇ ਇੱਕ ਦੂਜੇ ਕੋਲੋਂ ਟ੍ਰੇਲਰਸ ਜਾਂ ਟਰੱਕਸ ਜਿਹੜੇ ਵੇਚਦੇ ਆ ਪਰਸਨਲ ਲੈਵਲ ਦੇ ਉੱਤੇ, ਹੈ ਨਾ। ਸੋ ਉਹਦੇ ਵਿੱਚ ਪਹਿਲਾਂ ਤਾਂ ਬਹੁਤ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਕਿ ਜਿੱਥੇ ਕੋਈ ਕੰਟਰੈਕਟ ਨਹੀਂ ਹੁੰਦਾ ਟਰੱਕ ਟ੍ਰੇਲਰ ਦਾ। ਤੇ ਦੂਸਰਾ ਜਿਹੜਾ ਹੈਗਾ ਕਈਆਂ ਦੇ ਕੰਟਰੈਕਟ ਵੀ ਹੈਗੇ ਆ, ਲੇਕਿਨ ਲੋਕੀ ਫਿਰ ਵੀ ਪੈਸੇ ਨਹੀਂ ਦਿੰਦੇ ਹੈਗੇ। ਸੋ ਮੇਰਾ ਇਹ ਕਹਿਣ ਦਾ ਭਾਵ ਹੈਗਾ ਕਿ ਜੇ ਤੁਸੀਂ ਪ੍ਰਾਈਵੇਟ ਪਾਰਟੀ ਕੋਲੋਂ ਕੋਈ ਟਰੱਕ ਟ੍ਰੇਲਰ ਲੈਣਾ ਹੈਗਾ, ਜਾਂ ਕਈ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਇਹ ਕਹਿ ਦਿੰਦੀਆਂ ਕਿ ਚਲੋ ਤੁਸੀਂ ਮੇਰਾ ਟਰੱਕ ਰੱਖ ਲਓ, ਤੁਸੀਂ ਪੇਮੈਂਟਾਂ ਦੇਈ ਜਾਓ ਤੇ ਚਲੋ ਬਾਅਦ 'ਚ ਟਰੱਕ ਤੁਹਾਡੇ ਨਾਲ ਕਰਾ ਦਿਆਂਗੇ, ਜਾਂ ਇੱਦਾਂ ਦੇ ਜਿੰਨੇ ਵੀ ਇੱਦਾਂ ਦੀਆਂ ਚੀਜ਼ਾਂ ਨਾ, ਪਲੀਜ਼ ਬਹੁਤ ਧਿਆਨ ਦਿਓ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਇਹ ਬਹੁਤ ਜ਼ਿਆਦੀਆਂ ਇਸ ਵੇਲੇ ਵਾਪਰ ਰਹੀਆਂ। ਸੋ ਜੇ ਤੁਸੀਂ ਕਿਸੇ ਨੂੰ ਟ੍ਰੇਲਰ ਵੇਚਣਾ ਹੈਗਾ, ਕਿਸੇ ਕੋਲ ਖਰੀਦਣਾ ਹੈਗਾ, ਟਰੱਕ ਖਰੀਦਣਾ, ਵੇਚਣਾ, ਕੁਛ ਕਰਨਾ ਹੈ, ਬਹੁਤ ਸਹੀ ਢੰਗ ਤਰੀਕੇ ਨਾਲ ਉਹਨੂੰ ਖਰੀਦੋ, ਉਹਨੂੰ ਵੇਚੋ, ਤਾਂ ਕਿ ਜਿਹੜੇ ਇਹੋ ਜਿਹੇ ਸਿਚੁਏਸ਼ਨਾਂ ਹੈਗੀਆਂ ਤੁਹਾਨੂੰ ਇਹੋ ਜਿਹੀਆਂ ਸਿਚੁਏਸ਼ਨਾਂ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਇਹੋ ਜਿਹੀਆਂ ਸਿਚੁਏਸ਼ਨਸ ਜਿਹੜੀਆਂ ਅਲਟੀਮੇਟਲੀ ਤੁਹਾਡਾ ਜ਼ਿਆਦਾ ਨੁਕਸਾਨ ਕਰ ਜਾਂਦੀਆਂ। ਸੋ ਪਲੀਜ਼ ਜੇ ਇੱਦਾਂ ਦੇ ਕੋਈ ਵੀ ਤੁਸੀਂ ਕੰਮ ਕਰਦੇ ਹੈਗੇ ਤਾਂ ਉਹ 'ਚ ਧਿਆਨ ਰੱਖੋ ਕਿ ਜੇ ਤੁਸੀਂ ਕਿਸੇ ਦਾ ਪੈਸਾ ਦੇਣਾ ਆ, ਤੁਸੀਂ ਕੰਟਰੈਕਟ ਲਿਖਿਆ ਤਾਂ ਉਹਨੂੰ ਟਾਈਮ ਤੇ ਦਿਓ, ਨਹੀਂ ਤਾਂ ਇਹ ਜਿਹੜੀਆਂ ਪ੍ਰੋਬਲਮਸ ਆ ਇਹ ਬਹੁਤ ਜ਼ਿਆਦੀਆਂ ਹੋਰ ਵਧਣ ਜਾ ਰਹੀਆਂ। ਮਨਜੀਤ ਜੀ। ਹਾਂਜੀ ਮਨਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ, ਦੱਸੋ ਜੀ। ਹਾਂਜੀ ਭਾਜੀ, ਜਿੱਦਾਂ ਤੁਸੀਂ ਬਹੁਤ ਵਧੀਆ ਸੇਵਾ ਕਰਨ ਦੇ ਸਾਰਿਆਂ ਨੂੰ, ਜਿੱਦਾਂ ਵਧੀਆ ਨੌਲੇਜ ਮਿਲਦੀ ਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਮੈਂ ਵੀ ਜਿੱਦਾਂ ਡੇਢ ਸਾਲ ਤੋਂ ਇੱਥੇ ਟਰੱਕ ਚਲਾਉਣ ਲੱਗਾ, ਪਰ ਇੱਥੇ ਮੈਂ ਇੰਡੀਆ ਵੀ ਟਰੱਕ ਹੀ ਚਲਾਉਂਦਾ ਸੀ, ਤੇ ਪਰ ਇੱਥੇ ਤੇ ਇੰਡੀਆ ਦਾ ਬਹੁਤ ਫਰਕ ਆ। ਜਾਣੀ ਕਿ ਇੰਡੀਆ ਬੰਦੇ ਨੂੰ ਸਾਹ ਲੈ ਕੇ ਸਿੱਖਣ ਨੂੰ ਲੱਗ ਜਾਂਦਾ ਡਰਾਈਵਰ ਸੀਟ ਤੱਕ ਜਾਣ ਨੂੰ, ਤੇ ਇੱਥੇ ਸਿਰਫ ਜਾਣੀ ਕਿ ਬੰਦਾ ਲਾਇਸੈਂਸ ਲੈਂਦਾ ਤੇ ਟਰੱਕ ਤੇ ਚੜ ਜਾਂਦਾ। ਇੱਕ ਤਾਂ ਇਹ ਬਹੁਤ ਵੱਡੀ ਜਾਣੀ ਕਿ ਵੀ ਹੈਗੀ ਆ ਗੱਲ, ਹਰ ਇੱਕ ਨੂੰ ਜ਼ਰੂਰ ਸਿੱਖਣਾ ਚਾਹੀਦਾ ਪਹਿਲਾਂ ਟਾਈਮ ਲਾ ਕੇ, ਤਾਂ ਫਿਰ ਹੀ ਉਹ ਕਾਮਯਾਬ ਤੇ ਵਧੀਆ ਹੋ ਸਕਦਾ ਆ। ਤੇ ਇੱਕ ਜਿੱਦਾਂ ਤੁਸੀਂ ਝਾਲਰਾਂ ਦੀ ਗੱਲ ਕੀਤੀ ਸੀਗੀ, ਤੇ ਜੀ ਮੈਂ ਇੰਡੀਆ ਟਰੱਕ ਚਲਾਉਂਦਾ ਸੀ, ਮੈਂ ਇੰਡੀਆ ਟਰੱਕ ਦੇ ਵਿੱਚ ਝਾਲਰਾਂ ਸਾਰਾ ਕੁਛ ਲਾਇਆ ਸੀ, ਤੇ ਪਰ ਇੱਥੇ ਆਣ ਕੇ
ਜਾਣੀ ਕਿ ਮੈਨੂੰ ਮੈਂ ਲਾਉਣਾ ਸੀ ਪਰ ਮੈਂ ਕੁਛ ਨਹੀਂ ਲਾਇਆ, ਤੇ ਕਿਉਂਕਿ ਮੈਂ ਜਾਣੀ ਕਿ ਸਿਆਣੇ ਬੰਦੇ ਦੀ ਜ਼ਰੂਰ ਗੱਲ ਸੁਣੋ। ਜਾਣੀ ਕਿ ਹੁਣ ਨਵੇਂ ਮੁੰਡਿਆਂ ਦੇ ਮਨ ਇਹ ਆ ਵੀ ਖਰੇ ਸਿਆਣਾ ਬੰਦਾ ਸਾਨੂੰ ਹਿੱਟ ਕਰਦੇ ਆ, ਇਹ ਨਵੇਂ ਮੁੰਡੇ ਇੱਦਾਂ ਕਰਦੇ ਆ, ਪਰ ਸਿਆਣੇ ਬੰਦੇ ਦੀ ਜ਼ਰੂਰ ਗੱਲ ਸੁਣਨੀ ਚਾਹੀਦੀ ਆ। ਤੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ। ਥੈਂਕ ਯੂ ਵੀਰ ਜੀ, ਧੰਨਵਾਦ। ਸਮਾਂ ਸਮਾਪਤ ਹੈ ਹਰਜੋਤ ਜੀ, ਰਮਨ ਜੀ। ਤੇ ਜਾਂਦੇ ਜਾਂਦੇ ਇੱਕ SV 509 ਬਿੱਲ ਦੇ ਸੰਬੰਧੀ ਜ਼ਰੂਰ ਗੱਲਬਾਤ ਕਰਨੀ ਹੈ, ਕਿਉਂਕਿ ਬਹੁਤ ਸਾਰੇ ਸਾਡੇ ਨਾਲ ਸਰੋਤੇ ਜੁੜੇ ਹੋਏ ਆ। ਪਲੀਜ਼ ਜਿੰਨੇ ਵੀ ਖਾਸ ਕਰਕੇ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਆ, ਪਤਾ ਚੱਲ ਰਿਹਾ ਵੀ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਉਹ ਪ੍ਰੈਸ਼ਰ ਪਾ ਰਿਹਾ ਵੀ ਜਿਹੜਾ SV 509 ਬਿੱਲ ਹੈਗਾ ਟਰਾਂਸਨੈਸ਼ਨਲ ਆਪਰੇਸ਼ਨ ਵਾਲਾ, ਇਹ ਪਾਸ ਨਾ ਹੋਵੇ। ਹੋਪਫੁਲੀ ਆਪਾਂ ਆਸ ਕਰਦੇ ਹਾਂ ਇਹ ਅਸੈਂਬਲੀ 'ਚੋਂ ਸ਼ਾਇਦ 1-2 ਦਿਨਾਂ 'ਚ ਵੋਟਿੰਗ ਹੋਣੀ ਆ, ਤੇ ਉਹ ਤੋਂ ਬਾਅਦ ਸੈਨੇਟ 'ਚ ਹੋਣੀ ਆ। ਅਲਟੀਮੇਟਲੀ ਗਵਰਨਰ ਦੇ ਕੋਲ ਜਾਣਾ ਆ। ਬਹੁਤ ਸਾਰੇ ਲਿੰਕ ਪੁੱਛ ਰਹੇ ਹੈਗੇ ਆ, ਆਪਾਂ ਕੋਸ਼ਿਸ਼ ਕਰਾਂਗੇ ਲਿੰਕ ਪਾਤਾ, ਪਰ ਹੁਣ ਜਿਹੜਾ ਲਿੰਕ ਆਊਗਾ ਉਹ ਗਵਰਨਰ ਦੇ ਲਈ ਆਊਗਾ। ਆਪਾਂ ਜਦੋਂ ਹੀ ਆਇਆ ਤੇ ਉਸੇ ਟਾਈਮ ਰੇਡੀਓ ਤੇ ਵੀ ਵਾਰ-ਵਾਰ ਅਨਾਉਂਸ ਕਰ ਦਾਂਗੇ, ਤੇ ਆਪਣੇ ਏਰੀਏ 'ਚ ਜਿਹੜੇ ਹੈਗੇ ਆ ਉਹ ਕੁਛ ਵੀ ਨਹੀਂ, ਉਹ ਕਿਸੇ ਥਰਡ ਪਾਰਟੀ ਕੋਲ ਨਹੀਂ ਇਨਫੋਰਮੇਸ਼ਨ ਜਾਣੀ, ਉਹ ਸਿੱਧਾ ਗਵਰਨਰ ਦੇ ਆਫਿਸ ਜਾਣੀ ਆ। ਤੁਹਾਡਾ ਨਾਮ, ਐਡਰੈਸ ਤੇ ਤੁਹਾਡਾ ਜਿਹੜਾ ਉਹਦੇ ਹਿਸਾਬ ਨਾਲ ਤੁਹਾਡੇ ਅਸੈਂਬਲੀ ਮੈਂਬਰ ਕੋਲ ਚਲੇ ਜਾਣੀ ਆ। ਸੋ ਬਹੁਤ ਮਿਹਨਤ ਕਰਨੀ ਪੈਣੀ ਆ। ਬਹੁਤ ਸਾਰੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਬਹੁਤ ਪ੍ਰੈਸ਼ਰ ਪਾਇਆ ਤੇ ਗਵਰਨਰ ਜਿਹੜਾ ਆ ਉਹ ਗਾਹਾਂ ਅਸੈਂਬਲੀ ਮੈਂਬਰਸ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਵੀ ਜੀ ਇਲੈਕਸ਼ਨ ਦਾ ਸਮਾਂ ਹੈਗਾ ਆ, ਇਹ ਬਿੱਲ ਨੂੰ ਨਾ ਅੱਗੇ ਲੈ ਕੇ ਆਓ। ਸੋ ਬਹੁਤ ਜ਼ਿਆਦਾ ਜਿੱਦਾਂ ਟਫ ਹੈਗਾ ਆ, ਆਪਾਂ ਦੱਸਾਂਗੇ ਜ਼ਰੂਰ ਜਿੱਦਾਂ ਉਹਦੀ ਅਪਡੇਟ ਹੁੰਦੀ ਰਹੀ ਜੀ। ਬਿਲਕੁਲ। ਤੇ 509 ਨੂੰ ਪਾਸ ਕਰਾਉਣ ਦੇ ਲਈ ਜਿਹੜਾ ਜ਼ਰੂਰ ਜਿਹੜਾ ਕਰੋ। ਕੱਲ ਇੱਕ ਮੈਨੂੰ ਇੱਕ ਵੈਸੇ ਅਜੀਬ ਜੀ ਕਾਲ ਹਰਜੋਤ ਸਿੰਘ ਜੀ ਆਈ ਆ, ਤੇ ਪਤਾ ਨਹੀਂ ਕੀ ਕਿਸੇ ਨੂੰ ਕੋਈ ਭੁਲੇਖਾ ਆ ਜਾਂ ਕੋਈ ਇਸ ਦੇ ਵਿੱਚ ਪੰਜਾਬੀ ਮੀਡੀਆ ਦੇ ਵਿੱਚ ਵੀ ਮੈਨੂੰ ਉਹਨਾਂ ਦੀ ਗੱਲ ਤੋਂ ਇਦਾਂ ਲੱਗਾ ਵੀ ਪੰਜਾਬੀ ਮੀਡੀਆ ਦੇ ਵਿੱਚ ਕੋਈ SB 509 ਦੇ ਉਲਟ ਜਿਹੜਾ ਉਹ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਸੋ ਪਛਾਣਨ ਦੀ ਲੋੜ ਆ ਵੀ ਕਿਹੜੀ ਜਿਹੜੀ ਉਹ ਚੀਜ਼ ਜਿਹੜੀ ਉਹ ਕਰ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਇਦਾਂ ਨਹੀਂ। ਪੰਜਾਬੀ ਰੇਡੀਓ USA ਮੁੱਢ ਤੋਂ 509 ਦੇ ਬਿੱਲ ਦੇ ਜਿਹੜੇ ਉਹ ਹੱਕ 'ਚ ਸੀ। ਆਪਾਂ ਸਗੋਂ ਲਾਮਬੰਦੀਆਂ ਜਿਹੜੀਆਂ ਉਹ ਕੀਤੀਆਂ, ਲੋਕਾਂ ਨੂੰ ਉੱਥੇ ਤੱਕ ਪਹੁੰਚਣ ਦਾ ਜਿਹੜਾ ਉਹ ਹੋਕਾ ਦਿੰਦੇ ਰਹੇ ਆ, ਜੋ ਵੀ ਕਵਰ ਕਰਦੇ ਰਹੇ ਹਰ ਇਵੈਂਟ ਕਵਰ ਕਰਦੇ ਰਹੇ ਆ। ਸੋ ਉੱਥੇ ਜਾਂਦੇ ਰਹੇ ਨਾਲ, ਤੇ ਉੱਥੇ ਹੱਕ ਦੇ ਵਿੱਚ ਪਬਲਿਕ ਕਮੈਂਟ ਦੇ ਦੌਰਾਨ ਜਿਹੜੀ ਉਹ ਵੋਟ ਪਾਉਂਦੇ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਕੀ ਜਿਹੜਾ ਇਹ ਚੱਲ ਰਿਹਾ ਆ। ਹੋ ਸਕਦਾ ਵੀ ਤੁਹਾਨੂੰ ਆਪਸ ਦੇ ਵਿੱਚ ਉਲਝਾਉਣ ਦੀ ਇੱਕ ਕੋਸ਼ਿਸ਼ ਜਾਂ ਚਾਲ ਜਿਹੜੀ ਉਹ ਵੀ ਇਸ ਦੇ ਵਿੱਚ ਉਹ ਨਾਲ ਹੋਵੇ। ਸੋ ਜਿੰਨੇ ਵੀ ਆ ਸਾਰਿਆਂ ਨੇ SB 509 ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਜਿਹੜੀ ਉਹ ਪਾਉਣੀ ਆ, ਤਾਂ ਜੋ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਇਸ ਨੂੰ ਆਪਾਂ ਪਾਸ ਜਿਹੜਾ ਉਹ ਕਰਾ ਸਕੀਏ, ਗਵਰਨਰ ਵੀਟੋ ਨਾ ਕਰ ਦੇਵੇ। ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਵੀ ਈਵਨ ਦੋ ਜੇ ਅਸੈਂਬਲੀ 'ਚ ਸੈਨੇਟ 'ਚ ਪਾਸ ਵੀ ਹੋ ਜਾਂਦਾ ਹੈ ਤੇ ਸਭ ਤੋਂ ਵੱਡਾ ਜਿਹੜਾ ਅੜਚਨ ਆ ਉਹ ਗਵਰਨਰ ਨਿਊਸਮ ਹੋ ਸਕਦਾ ਹੈ। ਸੋ ਉਹਦੇ ਤੱਕ ਅਪਰੋਚ ਕਰੋ, ਪਹੁੰਚ ਕਰੋ, ਤਾਂ ਜੋ ਇਸ ਨੂੰ ਜਿਹੜਾ ਉਹ ਪਾਸ ਕਰਾਇਆ ਜਾ ਸਕੇ। ਤੇ ਹੁਣ ਲੈਂਦੇ ਇਜਾਜ਼ਤ। ਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਰਜੋਤ ਸਿੰਘ ਜੀ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।